अस्सलाम वालेकुम नाज़रीन। ਜਾਣਦੇ ਹੋ ਤੁਸੀਂ ਸਾਰਿਆਂ ਨੂੰ ਪਾਲਿਆਸ ਸਾਡੇ ਸੀਨੀਅਰ ਵੱਡੇ, ਲੇਕਿਨ ਮਾਜ਼ਰਤ ਨਾਲ ਇੱਥੇ ਮੈਂ ਵੱਡਾ ਭਾ, ਸਿੱਧੀ ਸਾਫ਼ ਗੱਲ। ਸਹੀ ਬਾਤ। ਬੋਲਣਾ ਵੀ ਹੈ ਠੀਕ ਹੈ ਜਨਾਬ। ਹਾਂਜੀ, ਅਸੀਂ ਤੁਹਾਨੂੰ ਸਟੇਜ ਤੇ ਭਾ ਲਿਆਸ ਗਿਆ, ਇੱਥੇ ਕਿਸੇ ਦੀ ਜ਼ਰੂਰਤ ਨਹੀਂ ਮੇਰੇ ਅੱਗੇ ਬੋਲ ਜਾਵੇ, ਇਸ ਤਰ੍ਹਾਂ ਹੀ ਇਦਾਂ ਹੀ ਠੀਕ ਹੈ ਜਨਾਬ। ਫੈਸਲ ਭਾਈ ਤੁਹਾਡਾ ਤੇਰੀ ਆਸਾਨ ਜ਼ਰੂਰਤ। ਇੱਕ ਮਿੰਟ ਠਹਿਰ ਜਾ, ਵਿੱਚ ਨਹੀਂ ਬੋਲਣਾ, ਮੈਂ ਹੋਰ ਟਾਈਪ ਦਾ ਬੰਦਾ ਵਾਂ, ਸਿੱਧੀ ਸਾਫ਼ ਗੱਲ ਹੈ। ਇਦਾਂ ਹੀ ਹਾਂ, ਤੂੰ ਮੇਰੇ ਅੱਗੇ ਬੋਲਣਾ ਹੈ? ਨਹੀਂ ਤੂੰ ਬੋਲਣਾ ਹੈ ਬੇਟਾ? ਤੂੰ ਨਹੀਂ ਭਾਜੀ, ਮੈਂ ਤਾਂ ਕਦੇ ਪਿੱਛੇ ਵੀ ਨਹੀਂ ਬੋਲਿਆ ਤੁਹਾਡੇ। ਮੈਂ ਜਿਹੜੇ ਵਕਤਾਂ ਨਾਲ ਤੁਹਾਨੂੰ ਇੱਥੇ ਲੈ ਕੇ ਆਇਆ ਨਾ, ਮੈਨੂੰ ਪਤਾ ਜਾਂ ਰੱਬ ਨੂੰ ਪਤਾ। ਇਹ ਤੁਹਾਡਾ ਪਿਆਰ ਹੈ, ਤੁਹਾਡੀ ਮਿਹਰਬਾਨੀ। ਯਾਰ ਪਿਆਰ ਪਿਊਰ ਛੱਡ ਦਿਓ, ਜੇ ਇੱਥੇ ਹੁਣ ਆ ਗਏ ਹੋ ਨਾ, ਤੁਹਾਨੂੰ ਪਤਾ ਉਸਤਾਦ ਨੂੰ ਮਨਾਣਾ ਹਾਂਜੀ ਬੜੀ ਗੱਲ। ਤੇ ਕਟੇ ਨੂੰ ਘੁਮਾਉਣਾ ਬਹੁਤ ਮੁਸ਼ਕਲ ਕੰਮ। ਲੱਸੀ ਵਾਲਿਆਂ ਦੇ ਘਰੋਂ ਕੱਟਾ ਲੱਭਣ ਵਾਲਾ ਹਿਸਾਬ ਆ। ਹਾਂਜੀ, ਸ਼ੇਰ ਦੇ ਮੂੰਹ 'ਚ ਬੋਟੀ ਕੱਢਣ ਦਾ ਹਿਸਾਬ ਆ। ਹਾਂਜੀ, ਬੋਟੀ ਕੁਛਾਰ ਦੇ ਵਿੱਚ ਮੂੰਹ ਪਾ ਕੇ ਬਿੱਲੀ ਨੂੰ ਇੱਕ ਆਗ ਕਾ ਦਰਿਆ ਹੈ, ਉਹ ਤੁਹਾਨੂੰ ਲੈ ਕੇ ਆਏ। ਇੱਥੇ ਇਸ ਤਰ੍ਹਾਂ ਦਾ ਕੰਮ ਹੋਇਆ। ਇਹ ਤੁਹਾਡਾ ਪਿਆਰ ਹੈ, ਤੁਹਾਡੀ ਮਿਹਰਬਾਨੀ। ਕੋਸ਼ਿਸ਼ ਕਰਾਂਗਾ ਕਿ ਕੋਈ ਐਸੀ ਗੱਲ ਕੋਸ਼ਿਸ਼ ਨਹੀਂ ਕਰਨੀ, ਪਰਫੈਕਟ ਕਰਨਾ ਹੈ। ਰਿਜ਼ਲਟ ਕੋਸ਼ਿਸ਼ ਕਾਦੀ? ਮੈਂ ਕੋਈ ਖਾਣ ਨੂੰ ਮੰਗਦਾ ਕਿਸੇ ਕੋਲੋਂ? ਕੋਸ਼ਿਸ਼ ਕਾਦੀ? ਇੱਥੇ 100% ਹੁਣ ਇੱਕ ਪਾਸੇ ਤੁਹਾਨੂੰ ਮਾਰਨ ਸਜਾਦ ਸਾਹਿਬ ਉਸਤਾਦ ਦੇ ਮੁਹਤਰਮ, ਇੱਕ ਪਾਸੇ ਮੈਂ ਮਾਰਾਂ, ਤੁਸੀਂ ਕਿੱਧਰ ਜਾਓਗੇ? ਸਮਝ ਕਿ ਉਸਤਾਦ ਜੀ ਹਲ ਲੈ ਐ ਯਾਰ ਆ ਲੋ ਕਹਿੰਦੇ ਕਾਮਯਾਬ ਨਹੀਂ ਹੋਣਾ। ਲੈ ਕੇ ਆਓ ਉਹਦੇ ਸ਼ਰ ਤੋਂ ਬਚੋ। ਮੈਂ ਤਾਂ ਤੇਰੇ ਸ਼ਰ ਤੋਂ ਬਚਣਾ ਭਰਾਵਾ। ਦੱਸੋ ਹੀ ਯਾਰ। ਨਹੀਂ, ਮੈਂ ਲੈ ਕੇ ਆਇਆ ਵਾਂ ਕਿ ਉਹ ਲੈ ਕੇ ਆਏ ਤੁਹਾਨੂੰ? ਲੈ ਕੇ ਤੇ ਤੁਸੀਂ ਆਏ ਤੇ ਫੇਰ ਕੀ ਮੰਨਣੀ ਕਿਹਦੀ? ਅਦਾਰਾ ਤੇ ਫੈਸਲ ਭਾਈ। ਓਏ ਅਦਾਰਾ ਕਿਹੜਾ ਹੋ ਗਿਆ? ਇੱਥੇ ਸਜਾਦ ਸਾਹਿਬ ਉਹ ਉਸਤਾਦ ਜੀ ਨੇ ਉਹ ਬੈਠੇ ਰਹਿੰਦੇ ਤੇ ਸਾਹਮਣਾ ਸਭ ਕੁਝ ਮੈਂ ਕਰਦਾ। ਕਿਸੇ ਦੀ ਜ਼ਰੂਰਤ ਨਹੀਂ। ਤੇਰੀ ਜ਼ਰੂਰਤ ਹੈ ਵਾ? ਕਿਸੇ ਦੀ ਜ਼ਰੂਰਤ ਨਹੀਂ ਮੇਰੇ ਅੱਗੇ ਬੋਲੇ। ਹਾਂ, ਜੋ ਕੰਮ ਮੈਂ ਕਹਿ ਦੇਣਾ ਉਹ ਲੋਹੇ ਤੇ ਲਕੀਰ ਹੋਣੀ ਆ। ਇਦਾਂ ਹੀ ਠੀਕ ਹੈ ਜੀ। ਲੋਹੇ ਏਦਾਂ ਦੇ ਠੀਕ ਹੀ ਓਕੇ, ਯੈਸ ਨੋ, ਇਸ ਤੋਂ ਅੱਗੇ ਕੋਈ ਗੱਲ ਨਹੀਂ। ਨੋ ਤੇ ਹੈ ਹੀ ਨਹੀਂ। ਨੋ ਸਾਡੀ ਜ਼ਿੰਦਗੀ 'ਚ ਹੈ ਹੀ ਨਹੀਂ। ਯੈਸ ਹੀ ਆ। ਯੈਸ ਹੀ ਯੈਸ ਆ। ਪਾਣੀ ਪਿਲਾ ਮੈਨੂੰ ਉੱਠ ਕੇ ਭਰਾ। ਭਾਈ ਆਪ ਜਾਣ ਫਿਰ। ਅੱਛਾ, ਕਾਲੂ ਜਾ ਪਾਣੀ ਪਿਲਾ। ਨਹੀਂ ਛੱਡ ਦੇ ਪਾਣੀ। ਅੱਛਾ ਜੀ, ਫੌਰਨ ਜਾਣਾ ਵਾ ਇੰਜ ਕਰਕੇ। ਅੱਛਾ ਜੀ, ਠੀਕ ਹੈ, ਸਹੀ ਗੱਲ। ਦੁਬਾਰਾ ਤੋਂ ਕਹੋ। ਦੁਬਾਰਾ ਤੋਂ ਪਾਣੀ ਪਿਲਾ। ਅੱਛਾ ਜੀ। ਲੇਟ ਹੋ ਗਏ। ਇਹ ਗਲਤ ਆ। ਉਰੇ ਆ ਯਾਰ। ਸੁਸਤੀ ਹੈ। ਜੋੜਾ ਦਾ ਮਸਲਾ ਭਾਜੀ। ਅਜੇ ਪਾਣੀ ਉਹਨਾਂ ਦੇ ਮੂੰਹ 'ਚ ਹੋਵੇ, ਤੁਸੀਂ ਉੱਠ ਕੇ ਤੁਰ ਪਓ। ਇੱਕ ਮਿੰਟ ਠਹਿਰ ਜਾ। ਆ ਭਾਜੀ ਮੈਨੂੰ ਕਹਿ ਕੇ ਦਿਖਾਈਓ ਤੇਰਾ। ਇੱਕ ਮਿੰਟ ਠਹਿਰ। ਤੈਨੂੰ ਮੈਂ ਕਿਉਂ ਕਵਾਂ? ਮੈਂ ਜਦ ਉਹਨਾਂ ਨੂੰ ਕਹਿਣ ਡਿਆ ਵਾ ਚੁੱਪ। ਬਾਲ ਹੋਲੇ ਕਰਾ ਕੇ ਆਣੇ ਕੱਲ, ਹਾਂ, ਤਾਂ ਕਿ ਤੇਰੇ ਦਿਮਾਗ 'ਚ ਨਾ ਭਾ ਕੋਈ ਗੱਲ ਫਸੇ। ਹਾਂ, ਇਹ ਜਿਹੜੇ ਆ ਦੇਖੋ, ਸੀਨੀਅਰ ਜੂਨੀਅਰ ਇੱਥੇ ਦਾਇਰੇ 'ਚੋਂ ਨਹੀਂ ਬਾਹਰ ਨਿਕਲਣਾ। ਸਹੀ ਬਾਤ। ਨਹੀਂ ਅਸੀਂ ਕਦੇ ਨਿਕਲਣਾ। ਉਹ ਦਾਇਰੇ 'ਚੋਂ ਬਾਹਰ ਨਿਕਲਣਾ ਹੀ ਅਸੀਂ ਕਾਹਤੋਂ ਨਿਕਲਣਾ? ਤੂੰ ਨਿਕਲ ਕੇ ਵਿਖਾ ਨਹੀਂ ਭਰਾ। ਕਰ ਲੈਣਗੇ ਇਲਾਜ ਅਗਲੇ। ਕਰ ਲੈਣਗੇ ਜਾਂਚ ਡਾਡੇ ਆ। ਇੱਥੇ ਰਾਜ ਜਿਹੜਾ ਚੱਲਦਾ, ਉਹ ਰਾਜ ਕਿੱਦਾਂ ਚੱਲਦਾ ਵਾ? ਤੁਹਾਡਾ ਭਾਈ, ਤੁਹਾਡਾ ਫੈਸਲ ਦਾਦਾ ਭਾਈ ਫੈਸਲ ਪੁੱਛ ਲਓ। ਉਸਤਾਦ ਜੀ ਤੇ ਅਸੀਂ ਡਿਮੀ ਟਾਈਪ ਰੱਖੇ ਸੀ, ਤਨਖਾਹਾਂ ਦੇਣ ਨੂੰ ਰੱਖੇ ਆ। ਉਹ ਤਾਂ ਹੁਣ ਸੁੱਤੇ ਪਏ ਨੂੰ ਪਤਾ ਬਾਹਰ ਕੀ ਹੁੰਦਾ। ਕੁੱਟ ਕੇ ਬੰਦਾ, ਮਾਰ ਕੇ ਬੰਦਾ ਉਹ ਜਾਣ। ਭਾਈ ਫੈਸਲ ਹੀ ਸਾਰਾ ਕਰਦੇ ਭਾਜੀ। ਤੁਸੀਂ ਭਾਈ ਫੈਸਲ ਦੇ ਅੰਡਰ ਹੋ। ਫੈਸਲ ਦਾਦਾ। ਹਾਂ, ਫੈਸਲ ਦਾਦਾ ਮੇਰੀ ਗੱਲ ਸੁਣੋ। ਜਦ ਤੱਕ ਅਗਲੇ ਨੇ ਤੁਹਾਨੂੰ ਮੋਤੀ ਪਰੋ ਦੇਣੇ, ਤਾਲਾ ਜੋਟਾ ਤੋੜ ਦੇਣਾ, ਅੰਦਰ ਤੱਕ ਆਵਾਜ਼ ਜਾਣ ਲੱਗਿਆ। ਅੰਦਰ ਤੱਕ ਤੁਸੀਂ ਜਦ ਤੱਕ ਪਹੁੰਚਣਾ, ਅਗਲੇ ਨੂੰ ਤੁਹਾਡੇ ਪਰ ਕੀ ਇੱਕ ਮਿੰਟ ਅੰਦਰ ਪਹੁੰਚਣਾ। ਸਾਫਦਾਰ ਰਸਤਾ। ਅੱਖਾਂ ਤੇ ਨੀਵੀਂ ਨਜ਼ਰ ਕਰਕੇ ਯਾਰ ਗੱਲ ਕਰਨੀ ਆ। ਕਿਹੜੀ ਗੱਲ ਹੋ ਗਈ? ਅਸੀਂ ਅੱਜ ਨਜ਼ਰ ਨੀਵੀਂ ਕਰਕੇ ਗੱਲ ਕਰਨੀ। ਤੇ ਸਾਫਦਾਰ ਹੈ ਫੈਸਲ ਭਾਈ। ਉਸਤਾਦ ਜੀ ਬੁਲਾਉਣਗੇ ਜਾਣਾ। ਉਸਤਾਦ ਜੀ ਉਹ ਲੈ ਕੇ ਮੈਂ ਆਇਆ, ਮੈਂ ਉਸਤਾਦ ਲੈ ਕੇ ਆਇਆ। ਯਾਰ ਫੇਰ ਉਹ ਇੱਥੇ ਉਹ ਇੱਕ ਮਿੰਟ ਠਹਿਰ ਜਾ ਯਾਰ, ਲੈ ਕੇ 10,000 ਨੂੰ ਇੱਥੇ ਤੁਸੀਂ ਗਲਤ ਹੋ ਭਾਜੀ। ਜਿਹੜਾ ਬੰਦਾ ਅਦਾਰਾ ਮੇ ਨੋ ਡਾਊਟ ਕਿ ਅਦਾਰੇ ਲਈ ਤੁਸੀਂ ਆਏ ਹੋ, ਲੇਕਿਨ ਇਸ ਅਦਾਰੇ ਤੱਕ ਪਹੁੰਚਣ ਦੀ ਜਿਹੜਾ ਬੰਦਾ ਸੀੜੀ ਬਣਿਆ, ਰੈਫਰੈਂਸ ਬਸ ਯਾਰ ਫੇਰ ਉਹ ਅੱਖ ਹੀ ਨਹੀਂ ਥੱਲੇ। ਅੱਖ ਥੱਲੇ ਕਰ ਲਓ, ਤੁਹਾਡੀ ਅੱਖ ਥੱਲੇ ਕਰ ਲਓ। ਕਾਹਦਾ ਮੇਰਾ ਕਰਨਾ ਵਾ? ਮੈਂ ਕਹਦਾ ਯਾਰ ਇਨਸਾਨ ਮੰਦਰ ਫੈਸਲ ਭਾਈ ਨੂੰ ਪਤਾ ਵੀ ਹੈ ਕਿ ਮੇਰੇ ਪੱਠੇ ਖਿੱਚੇ ਆ, ਅੱਖਾਂ ਨਹੀਂ ਥੱਲੇ ਹੁੰਦੀਆਂ। ਤੇ ਜਾ ਮਿੱਠੇ ਨੂੰ ਕੱਢ ਗਿਆ ਭਰਾਵਾ। ਨਹੀਂ ਯਾਰ, ਇੱਕ ਮਿੰਟ ਹੱਜ ਜਾ ਭਰਾਵਾ, ਪਹਿਲੇ ਆਪਣੇ ਨਾ ਪੱਠੇ ਠੀਕ ਕਰਾ ਲਿਆ। ਚਲੋ ਜੀ ਠੀਕ। ਇੱਥੇ ਕੋਈ ਛੁੱਟੀ ਨਹੀਂ, ਕੋਈ ਇਸ ਤਰ੍ਹਾਂ ਦੀ ਪਾਬੰਦੀ ਨਹੀਂ। ਟਾਈਮ ਸਿਰ ਆਣਾ ਵਾ, ਟੀ ਟਾਈਮ ਕਰਨਾ, ਸ਼ੋਅ ਕਰਨੇ, ਜਿਹੜੇ ਵੀ ਕਰਨਾ। ਮੈਨੂੰ ਇੱਥੇ ਮੇਰੀ ਕੰਨ ਨਾ ਲੱਗੇ। ਹਾਂਜੀ ਬਿਲਕੁਲ। ਰੋਲਾ ਆਇਆ ਵਿੱਚ। ਇਧਰ ਅੱਖ ਨਜ਼ਰ ਨੀਵੀਂ ਰੱਖਣੀ ਹੈ। ਮੇਰੀ ਕੰਡ ਅਗਰ ਲੱਗ ਗਈ
ਓਏ ਤੇ ਸਮਝ ਲੈ ਫਿਰ ਸਾਰਿਆਂ ਦੀ ਕੰਡ ਲੱਗ ਗਈ। ਹੱਥ ਚੁੱਕ ਦਿੰਦੇ ਆ। ਇਹਨਾਂ ਕੇ ਉਸਤਾਦ ਜੀ ਵੀ ਨਹੀਂ ਬੋਲਦੇ, ਉਸਤਾਦ ਜੀ ਵੀ ਇਹਨਾਂ ਦੀ ਮੰਨਦੇ, ਉਸਤਾਦ ਜੀ ਇਹਨਾਂ ਦੇ ਮਸ਼ਵਰੇ ਤੋਂ ਬਗੈਰ ਨਹੀਂ ਚੱਲਦੇ। ਮੈਂ ਤਾਂ ਦੱਸਦਾ ਤੁਸੀਂ ਇਹਨਾਂ ਨੂੰ ਰਾਜ਼ੀ ਰੱਖਣਾ ਵਾ। ਔਰ ਮੇਰੀ ਸੁਣੋ ਗੱਲ, ਵਿੱਚ ਜੇ ਕਿਤੇ ਸਾਡੇ ਵੀ ਕੋਈ ਥੋੜੇ ਸ਼ਡਿਊਲ ਆ ਥੋੜੇ, ਠੀਕ ਆ ਤੁਸੀਂ ਥੀਏਟਰ ਤੇ 20-25 ਸਾਲ ਕੱਢੇ ਆ, ਇੱਥੇ ਤੁਸੀਂ ਨਵੇਂ ਹੋ, ਇੱਥੇ ਤੁਸੀਂ ਸਟਾਰਟ ਤੋਂ ਜ਼ੀਰੋ ਤੋਂ ਸ਼ੁਰੂ ਕਰਨਾ ਵਾ। ਅਦਬ ਤੇ ਦਾਇਰੇ ਚੋਂ ਨਹੀਂ ਨਿਕਲਣਾ। ਹੁਣ ਮੈਂ ਤੁਹਾਨੂੰ ਅਦਬ ਦੱਸਾਂ ਕੀ ਹੈ। ਜੀ ਪਾਣੀ ਲਿਆਓ ਮੇਰੇ ਲਈ, ਐ ਹੀ ਅਦਬ। ਇਹ ਅਦਬ ਨਹੀਂ, ਕੰਮ ਅਕਲੀ ਹੈ। ਇੱਕ ਨੂੰ ਜਾਣ ਜਿੱਦਾਂ ਤਿੰਨੇ ਚਲ ਗਏ ਨੇ। ਉਰੇ ਆ ਜਾਓ, ਇਹ ਤਿੰਨੇ ਜਣੇ ਆ ਜਾਓ, ਉਰੇ ਆ ਜਾਓ, ਜਾ ਪਾਣੀ ਲਿਆ। ਕੰਮ ਅਕਲੀ ਕਿਹਨੂੰ ਕਿਹਾ? ਅਤੇ ਕੰਮ ਅਕਲੀ ਹੈ ਨਾ, ਤੁਸੀਂ ਇੱਕ ਨੂੰ ਕਿਹਾ ਉਹ ਤਿੰਨੇ ਦੌੜ ਗਏ ਨੇ। ਤੇ ਰਾਈਟ ਤੇ ਤੁਹਾਡਾ ਬਣਦਾ ਸੀ, ਮੈਂ ਲੈ ਕੇ ਆਇਆ ਵਾਂ, ਤੁਹਾਡਾ ਕੰਮ ਬਣਦਾ ਸੀ, ਤੁਸੀਂ ਜਾਂਦੇ, ਤੁਸੀਂ ਕਿਉਂ ਨਹੀਂ ਉੱਠ ਕੇ ਗਏ? ਅੱਜ ਹੀ ਇੰਨਾ ਗਰੂਰ ਕਰਨ ਦੇ ਆ ਭਾਈ। ਤੁਸੀਂ ਮੈਨੂੰ ਕਿਹਾ ਹੀ ਨਹੀਂ। ਤੁਸੀਂ ਫੈਸਲ ਭਾਈ ਉਹਨਾਂ ਨੂੰ ਕਿਹਾ ਵਾ, ਦਾਨਸ਼ ਭਾਈ ਨੂੰ ਤੇ ਇੱਧਰ ਮਿੱਠਾਪੁਰੀਆ ਸਾਹਿਬ ਨੂੰ ਤੇ ਕਾਲੂ ਨੂੰ। ਨਹੀਂ ਉਹਨਾਂ ਨੇ ਆਵਾਜ਼ ਕਿਸੇ ਨੇ ਨਹੀਂ ਦਿੱਤੀ। ਤੁਹਾਡਾ ਵੀ ਬੜਾ ਸੀ, ਤੈਨੂੰ ਉੱਠੇ, ਤੁਹਾਡਾ ਵੀ ਬੜਾ, ਤੁਸੀਂ ਫੌਰਨ ਉਠੋ। ਇਹੀ ਨਾਲੇ ਤਾਂ ਭਾਨ ਫੈਸਲ ਵਿੱਚ ਹਲਕੇ ਜਿਹੇ ਬੋਦਾਬਾਜ਼ੀ ਹੌਲੀ ਕਰਾਓ। ਆ ਜਿੱਦਾਂ ਸਕੂਲਾਂ ਦੀ ਕਟਿੰਗ ਨਹੀਂ ਚੱਲਦੀ ਹੁੰਦੀ, ਇਹ ਦਫ਼ਤਰ ਦੀ ਆ ਕਟਿੰਗ ਆ, ਬਰੀਕ ਆ ਦੇਖੋ, ਹਾਂ ਦਫ਼ਤਰ ਦੀ ਬਰੀਕ ਕਟਿੰਗ ਆ, ਇੱਥੋਂ ਸਾਈਡ ਤੋਂ ਮਸ਼ੀਨ, ਤਾਂ ਕਰਕੇ ਫੌਜੀ ਟੈਪ ਕਟਿੰਗ ਇੱਥੇ ਜਿਹੜੇ ਵੀ ਭਰਤੀ ਹੋਏ ਉਹਨਾਂ ਨੇ ਪਹਿਲੇ ਟ੍ਰੇਨਿੰਗ ਕੀਤੀ 2-2 ਮਹੀਨੇ। ਐ ਕੋਣੀਆਂ ਦੇ ਬਾਜੀ ਦਾ ਫੌਜੀ ਟ੍ਰੇਨਿੰਗ ਨਹੀਂ ਹੁੰਦੀ, ਉਹ ਕੀਤੀ ਆ। ਅਸੀਂ ਐ ਛੱਤਾਂ ਚੜੇ ਆ, ਰਸੇ ਬਣ ਕੇ, ਟਾਇਰ ਬਣ ਕੇ ਭੱਜੇ। ਇਹ ਫਨਕਾਰ ਬਣਨਾ ਹੈ ਕਿ ਚੋਰ ਬਣਨਾ ਹੈ? ਰਸਿਆਂ ਨਾਲ ਉਹ ਯਾਰ ਤੂੰ ਫਿਰ ਉਹੀ ਗੱਲ ਕਰਦੇ ਹੋ। ਅੱਗੋਂ ਬਹਿਸ ਬਹਿਸ ਨਹੀਂ ਕਰਨੀ ਇੱਥੇ, ਐਸ ਅਦਾਰੇ ਚ ਬਹਿਸ ਨਹੀਂ ਜ਼ਰੂਰਤ ਹੈ। ਨਹੀਂ ਬਹਿਸ ਕਰ ਲਵੇ। ਠੀਕ ਹੈ ਜੀ, ਅਸੀਂ ਚੁੱਪ ਕਰਕੇ ਬੈਠੇ ਰਹਿੰਦੇ ਹਾਂ। ਮੇਰੀ ਗੱਲ ਸੁਣੋ, ਕੰਮ ਨਾਲ ਸਿੰਸੀਅਰ ਹੋਣਾ ਵਾ। ਜਿਹੜਾ ਕੰਮ 'ਚ ਮਾਫੀ ਨਹੀਂ ਹੈਗੀ, ਸਿੱਧੀ ਸਾਫ਼ ਸਹੀ ਗੱਲ। ਕੰਮ 'ਚ ਮਾਫੀ ਨਹੀਂ ਹੈ। ਪਾਣੀ ਪਿਲਾ। ਪਾਣੀ ਦੇ ਇੱਧਰ ਭਾਈ ਨੂੰ ਚਾਹਲ। ਬਾਕੀ ਮੈਂ ਤੁਹਾਨੂੰ ਗੱਲ ਦੱਸਾਂ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਭਾਗ ਲੱਗਣ, ਤੁਸੀਂ ਤਰੱਕੀ ਕਰੋ, ਅਸੀਂ ਤਾਂ ਦੁਆ ਵਾ ਸਾਡੀ ਹਿੱਟ ਹੋ ਜਾਓ। ਜੀ ਜੀ, ਮਿਹਰਬਾਨੀ। ਲੇਕਿਨ ਇਹਨਾਂ ਪੁਲਾਂ ਥਲੋਂ ਪਾਣੀ ਲੰਘੇਗਾ ਤੇ ਗਾਂ ਜਾਏਗਾ। ਜਾਏਗਾ। ਇਸ ਭਾਈ ਦਾ ਲੜ ਫੜ ਲਓ ਤੇ ਨਾਲੇ ਵਿੱਚ 2-2 4-4 ਗੱਲਾਂ ਤੁਸੀਂ ਸਾਡੀਆਂ ਮੰਨਣੀਆਂ ਵਾ। ਪਰ ਫੈਸਲ ਦੱਸ ਦਿਓ, ਸਾਨੂੰ 8-8 ਸਾਲ ਹੋ ਗਏ ਇੱਥੇ ਲੱਗਿਆ ਨੂੰ। ਛੱਡ ਦਿਓ। ਉਹਦਾ ਕੀ ਲਾੜ ਫੜਾ ਭਾਜੀ? ਪਿੰਡ ਦਾ ਲਾੜ ਨਹੀਂ ਹੁੰਦਾ, ਮੈਂ ਕੀ ਫੜ ਲਾਵਾਂ? ਨਾਲ ਲਓ ਭਾਜੀ ਗੱਲ ਸੁਣੋ ਮੇਰੀ, ਧਾਗਾ ਬੰਨ ਸ਼ਗਿਰਦ ਹੋ ਜਾਓ, ਜੇ ਬਚਣਾ ਵਾ ਇਹਨੂੰ ਸ਼ਿਕਰਤ ਕਰ। ਇਹਨੂੰ ਕਰ ਲਓ। ਕਹਿੰਦੇ ਪਾਣੀ ਪੀਓ ਕੋਣ ਕੇ ਤੇ ਪੂਜੋ ਤੇ ਉਸਤਾਦ ਫਰੋ ਚੁਣ ਕੇ। ਸਮਝ ਆਈ ਹੈ? ਸਹੀ ਗੱਲ। ਮੈਂ ਗਲਤ ਬੰਦੇ ਨਾਲ ਆ ਗਿਆ। ਗਲਤ। ਓਏ ਭਾਈ ਫੈਸਲਾ। ਭਾਜੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ, ਏਡੀ ਵੱਡੀ ਗੱਲ ਨਹੀਂ ਆ। ਸਿਆਣੇ ਕਹਿੰਦੇ ਨੇ। ਓਏ ਹੋਏ ਭਾਜੀ ਮੇਰੀ ਗੱਲ ਸੁਣ ਲਓ, ਤੇ ਮਿਹਰਬਾਨੀ ਹੋਗੀ ਤੁਹਾਡੀ। ਜਿੰਨੇ ਮਿੱਠੇ ਜਿਹਨੂੰ ਤੁਸੀਂ ਦੁੱਧ ਪਿਆਣਾ ਨਾ, ਉਹਨੇ ਡੰਗ ਮਾਰਨਾ, ਉਹਨੇ ਹੀ ਤੁਹਾਨੂੰ ਡੰਗ ਮਾਰਨਾ। ਉਹ ਯਾਰ ਕਿੱਦਾਂ ਤਾਰੀਫਾਂ ਕਰ ਕਰਕੇ ਪਾ ਲਿਆ, ਇਸ ਨੂੰ ਲੈਣਾ, ਪਾ ਲਿਆ, ਇਸ ਨੂੰ ਲੈਣਾ, ਸ਼ੋਅ ਕਰਾਉਣੇ। ਕਹਿੰਦੇ ਮੈਂ ਗਲਤ ਬੰਦੇ ਨਾਲ ਆ ਗਿਆ। ਨਹੀਂ, ਮੈਂ ਤੇ ਉਹ ਗੱਲ ਦੀ ਮਿਸਾਲ ਇਹਨੇ ਗਲਤ ਕੀਤੀ ਹੈ। ਉਹ ਟਾਟਾ ਮਿਸਾਲ ਹੈਗੀ ਹੈ ਕਿ ਪਾਣੀ ਪੀਓ ਪੁਣ ਕੇ ਤੇ ਉਸਤਾਦ ਫੜੋ ਚੁਣ ਕੇ। ਮੈਂ ਤੇ ਇਹ ਕਿਹਾ ਵਾ। ਉਹਦੀਆਂ ਗਲਤੀਆਂ ਕੱਢਣ ਫੈਸਲ ਭਾਈ ਤੁਸੀਂ ਗੁੱਸਾ ਕਰ ਗਏ ਤੇ ਮੈਂ ਮਾਜ਼ਰਤ ਚਾਹੁੰਦਾ, ਲੇਕਿਨ ਇਹ ਗੱਲ ਕਿਤੇ ਹੋਰ ਵੀ ਕਰਨੀ ਪੈ ਜਾਂਦੀ ਹੈ। ਤੁਹਾਨੂੰ ਪਤਾ 3 ਵਜੇ ਤੇ ਬੈਠੇ ਰਹੇ ਪਰਸੋਂ ਰਾਤ 3 ਵਜੇ ਉਸਤਾਦ ਜੀ ਦੇ ਕੋਲ ਕੇ ਤੇ ਨਾ ਕਰਾਇਆ ਹੋਏਗਾ ਤੇ ਬਹਿ ਭਾਈ ਨੂੰ ਗਿਆ। ਅਟੈਕ ਆਉਣ ਡਿਆ ਭਾਈ ਨੂੰ। ਗੁੱਸਾ ਚੜ ਗਿਆ ਬਹੁਤ ਜ਼ਿਆਦਾ। ਕੋਈ ਗੱਲ ਨਹੀਂ, ਈਜ਼ੀ ਹੋਵੋ ਭਾਈ। ਚਲੋ ਮੈਂ ਮਾਜ਼ਰਤ ਚਾਹੁੰਦਾ ਫੈਸਲ ਯਾਰ ਭਾਈ। ਮੇਰੀ ਨਜ਼ਰਾਂ ਤੋਂ ਦੂਰ ਚਲੇ ਜਾਏ। ਆਜੋ ਭਾਈ ਯਾਰ, ਆ ਯਾਰ ਚੱਲ ਜਾ ਯਾਰ। ਆਜੋ ਪੁਰਖ। ਯਾਰ ਇੱਕ ਮਿੰਟ ਓਏ, ਇੱਕ ਮਿੰਟ। ਫੈਸਲ ਭਾਈ ਮਾਫੀ। ਆਵਾਜ਼ ਨਾ ਆਵੇ। ਗਲਤ ਬੰਦਾ ਮੈਂ। ਨਹੀਂ, ਮਿਸਾਲ ਗਲਤ ਹੈ ਤੁਸੀਂ। नेकी कर दरिया में डाल। ਇਹ ਸਹੀ ਹੈ, हैं ਇਹ ਸਹੀ ਲੱਗਾ। मैं दरिया च सट देना क्योंकि मैं नेकी की थी। हुण मैं तुम दरिया च सट देवां? ਕਿੱਥੇ ਚਨਿਊੜ ਖੜਦੇ ਫਿਰੋਗੇ? ਭਾਜੀ ਇੱਥੋਂ ਵੀ ਬੱਸਾਂ ਜਾਂਦੀਆਂ ਵਾ, ਇੱਥੋਂ ਬਿਠਾ ਲੈਣਗੇ। ਨਹੀਂ ਉਹਨਾਂ ਕੋਲ ਗੱਡੀ ਵੀ ਹੈ। तो मैं नहर च सट देना। नहर च सट दा ਉਹ ਇੱਧਰ ਨੂੰ ਜਾਂਦਾ ਪਾਣੀ, ਇੱਧਰ ਨੂੰ ਜਾਂਦਾ ਨਹੀਂ। एंड ते दरिया तक ही जाएगा। ਮਰੋ ਭਾਈ ਵੇਖ ਲਾ ਕਿਤੇ ਕੋਣੀ ਮਾਰ ਦਵਾਂ ਤੇ ਕੀ ਕਿੱਡਾ ਮਾੜਾ ਲੱਗੇ। ਯਾਰ ਭਾਜੀ ਮੈਂ ਮੇਰਾ ਸਮਝਦਾ- ਸੀਨੀਅਰ ਬੰਦਾ, ਉਹ ਯਾਰ ਸੀਨੀਅਰ ਸਿਆਣਿਆਂ ਨੇ ਸੱਚ ਕਿਹਾ ਵਾ। ਖੂਹ ਖਾਤੇ ਅਕਲਾਂ ਖਾਲੀ। ਜੋ ਛੱਡ ਲੈ ਆ ਵੀ ਵੇਖ ਲੋ ਗਲਤ ਮਿਸਾਲ। ਵੱਡੀ ਗੱਲ ਆ। ਉਹ ਗਲਤ। ਉਹ ਅਸੀਂ ਲਾਫਟਰ ਦੇਣ ਦੇ ਆ। ਭਾਈ ਦੀਆਂ ਮਸਾਲਾ ਵਿਕਦੀਆਂ ਵਾ, ਭਾਈ ਦੀ ਸ਼ੇਰੋ ਸ਼ਾਇਰੀ ਵਿਕਦੀ, ਲੋਕੀ ਉਹ ਮਸਾਲਾ। ਅਕਨਾ ਭਾਈ ਅਕਨਾ ਅਕਲਾਂ ਖਾਲੀ ਖੂਹ ਬਾਜੋਂ। ਵਰਜੋਂ ਅਕਲਾਂ ਬਾਜੋਂ। ਹਾਂ ਯਾਰ ਠੀਕ ਸਹੀ ਸੀ, ਬਿਲਕੁਲ ਸਹੀ ਸੀ। ਕਹਿੰਦਾ ਮਿਸਾਲ ਗਲਤ ਵਾ। ਤੌਬਾ ਤੌਬਾ। ਫੈਸਲ ਭਾਈ ਨੂੰ ਇੱਥੇ ਇੰਜ ਹੀ ਸਮਝਣਾ, ਇਹਨਾਂ ਨੇ ਦਿਨ ਨੂੰ ਕਹਿਤਾ ਰਾਤ ਆ ਤੇ ਉਹ ਰਾਤ ਆ। ਕਾਂ ਨੂੰ ਕਹਿਤਾ ਚਿੱਟਾ ਵਾ ਤੇ ਉਹ ਚਿੱਟਾ ਵਾ। ਹਾਂ। ਇਹਨਾਂ ਨੇ ਜੋ ਕਹਿਣਾ ਉਹ ਇੱਥੇ ਹਰਫੇ ਐਂਡ। ਮੁਹੱਬਤ ਅੰਜੀ ਵਧਣੀ। ਤੇ ਜੇ ਤੁਸੀਂ ਇਸ ਟਰੈਕ ਤੇ ਚੱਲ ਪੋਗੇ ਤੇ ਚੱਲ ਪੋਗੇ, ਨਹੀਂ ਤੇ ਫਿਰ ਭਾਈ ਸਾਡਾ ਜ਼ੁਮਾ ਉਸ ਪੋਸੇ ਉਹ ਭਾਈ ਤੇ ਹੈਗਾ ਜ਼ਾਲਿਮ। ਜ਼ਾਲਮ। ਜ਼ਾਲਿਮ। ਜੇ ਇਹਨਾਂ ਨੇ ਕਹਿਤਾ ਨਾ 36 ਤਰੀਕ ਆ, ਅਸੀਂ ਕਹਿਣਾ 36 ਆ। ਸਿੱਧੀ ਗੱਲ ਪਹਿਲੇ ਸਬਕ ਆਇਆ ਵਾ ਤੁਹਾਡਾ ਜੀ। ਕਿੰਨੇ ਵਜੇ ਆਉਣਾ ਭਾਜੀ 12 ਵਜੇ। ਤੁਸੀਂ? 2 ਵਜੇ। 1 ਵਜੇ। 1 ਵਜੇ। ਤੁਸੀਂ ਸਭ ਤੋਂ ਪਹਿਲੇ ਆਣਾ 11 ਵਜੇ।
ਜਦੋਂ ਸਾਰੇ 12 ਵਜੇ 1 ਵਜੇ 2 ਵਜੇ ਮੈਂ ਘਰੋਂ ਕੱਢਿਆ ਵਾਂ। ਅੱਗੋਂ ਸਵਾਲ ਪੁੱਛਣ ਦੇ ਆ ਹਲੋ। ਓਏ ਓਏ ਹੋਏ 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 ਯਾਰ ਇਸ ਭਾਈ ਨੂੰ ਅਕਲ ਨਹੀਂ ਹੈ ਯਾਰ ਤੁਸੀਂ ਲੈ ਕੇ ਆਏ ਹੋ, ਤੁਸੀਂ ਮਿਹਰਬਾਨੀ ਕੀਤੀ ਹੈ, ਤੁਹਾਡੀ ਨੇਕੀ ਜਾਗੀ। ਨਹੀਂ ਇਹ ਮਰਦੇ ਦਮ ਤੱਕ ਨੇਕੀ ਮੈਨੂੰ ਯਾਦ ਰਹਿ ਗਈ ਕਿ ਫੈਸਲ ਭਾਈ ਲੈ ਕੇ ਆਏ ਤੁਸੀਂ ਨੇ। ਤਾਂ ਹੁਣੇ ਭੁੱਲ ਗਏ ਆ। ਯਾਰ ਇਹ ਕਿਹੜੀ ਨਹੀਂ ਭੇ ਭੇ ਕੇ। ਉਹ ਵੀ ਭੁੱਲ ਜਾ ਜਿਹੜੇ ਇੰਨੀ ਹੈ ਮੇਰੀ ਬਿਸਤੀ ਕਰਨ ਡਿਆ ਭੇ ਭੇ ਕੇ ਛਿੱਤਰ ਮਾਰਨ ਦੇ ਤੁਸੀਂ, ਭੇ ਛਿੱਤਰ ਭੇ ਮਾਰਨ ਕੇ। ਵਾਲਾ। ਇੱਥੇ ਆ ਕੇ ਨਾ ਸਭ ਤੋਂ ਪਹਿਲੇ ਆ ਕੇ ਸਾਰੇ ਦਫ਼ਤਰ ਦੀ ਸਫਾਈ ਕਰਨੀ। ਇਹ ਮੇਰਾ ਆਰਡਰ ਹੈ, ਦੈਟਸ ਮਾਈ ਆਰਡਰ। ਇੱਥੇ ਮੇਰੇ ਤੋਂ ਪਹਿਲੇ ਸਾਰੇ ਟੁੰਡੇ ਹੀ ਆ। ਹੈਂ? ਹਾਂ ਮੇਰੇ ਤੋਂ ਪਹਿਲੇ ਕੋਈ ਨਹੀਂ ਕਰ ਸਕਦਾ। ਤੇਜ਼ੀ ਯਾਰ ਦਾਨਿਸ਼ ਜ਼ਬਾਨਦਰਾਜ਼ੀ ਕਰਨ ਡਿਆ ਭਾਈ। ਭਾਈ। ਅੱਗੇ ਹਜੇ ਪਹਿਲਾ ਦਿਨ ਨਾ ਤੇ ਅੱਗੇ ਅੱਗੇ ਕੀ ਕਰੇਗਾ ਯਾਰ ਭਾਈ। ਇਹ ਅੱਜ ਹੀ ਗਰੂਰ ਤੇ ਐਂਡ ਤੇ ਪਹੁੰਚਿਆ। ਮੇਰੀ ਗੱਲ ਇਹ ਤਾਂ ਸੁਣ ਮੇਰੇ ਲਓ, ਗਿਰੇਬਾਨ ਨੂੰ ਪਏਗਾ ਭਾਈ ਕੱਲ। ਸਿਰਫ ਇਸ ਅਦਾਰੇ ਦੇ ਵਿੱਚ ਇੱਕ ਬੰਦਾ ਵਾ ਔਰ ਇਹਦਾ ਪੂਰਾ ਇੰਜ ਪੰਜੇ ਚ ਗ੍ਰਿਫਤ ਚ ਹਰਸ਼ ਹੈ, ਜਿਹੜਾ ਮਰਜ਼ੀ ਗੇਟੋਂ ਬਾਹਰ, ਜਿਹੜਾ ਮਰਜ਼ੀ ਅੰਦਰ। ਔਰ ਇਹ ਨਹੀਂ ਪਤਾ ਕਿ ਇਸ ਟਾਈਮ ਮਾਸ਼ਾਅੱਲਾ ਨੰਬਰ 1 ਤੇ ਛਾਏ ਪਏ ਨੇ ਛਾਏ ਪਾਕਿਸਤਾਨ ਦੇ ਪਏ। ਵਿੱਚ। ਹਾਂਜੀ ਯਾਰ ਲੈ ਕੇ ਕਿਹੜੀ ਹਸਤੀ ਆਈ ਹੈ? ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ। ਪਰਸੋਂ ਚੋ ਉਸਤਾਦ ਜੀ ਘੰਟਾ ਖਲੋਤੇ ਬਾਹਰ, ਗੇਟ ਨਹੀਂ ਖੋਲਿਆ, ਮਰਜ਼ੀ ਨਾਲ ਖੋਲਿਆ, ਆਪਣੀ ਮਰਜ਼ੀ ਨਾਲ। ਆਪਣੀ ਮਰਜ਼ੀ ਨਾਲ ਖੋਲਿਆ ਤੇ ਉਸਤਾਦ ਜੀ ਆਏ ਅੰਦਰ। ਮੈਂ ਮੇਰੀ ਖੋਪੜੀ ਨਾ ਘੁੰਮੇ। ਬਸ ਮੇਰੇ ਆਪਣੇ ਦਾ ਬੇਟਾ ਗਰਦਨ ਕਟਾ ਲਈ ਪਰ ਨੱਕ ਨਾ ਕਟਾਈ। ਨਾ ਮੈਂ ਜਨਮਨ ਕਹਿ ਰਿਹਾ। ਇਹਦੇ ਕੋਲੋਂ ਇੱਕ ਦੋ ਕੰਮ ਕਰਾਓ, ਇਹਦੀ ਮੈਂ ਮਾਰੋ ਜ਼ਰਾ, ਮੈਂ ਠੀਕ ਹੈ? ਮਾਰੋ ਜਰਾ। ਹਾਂ ਸਾਨੂੰ ਤੇ ਸਿਆਣੇ ਇੱਕੋ ਗੱਲ ਕਹੀ ਹੈ। ਠੀਕ ਕਿਉਂ ਦੂਜੀ ਵਾਰੀ ਸਿਆਣੇ ਕਿਤੇ ਬੱਸ 'ਚ ਬਹਿ ਗਏ ਸੀਗੇ? ਦੂਜੀ ਗੱਲ ਨਹੀਂ ਦੱਸੀ ਉਹਨਾਂ ਨੇ। ਕੀ ਸਿਆਣਿਆਂ ਨੇ ਕਿਹਾ? ਇੱਕੋ ਹੀ ਗੱਲ ਕਹਿ ਕੇ ਜ਼ਬਾਨ ਅੰਦਰ ਲਪੇਟ ਲਈ ਸੀ। ਕੀ ਕਿਹਾ ਸੀ? ਯਾਰ ਭਾਈ ਬੋਲਦੇ ਹੀ ਨਹੀਂ, ਜਵਾਬ ਹੀ ਨਹੀਂ ਦੇਂਦੇ ਤੁਸੀਂ। ਨਹੀਂ ਸਿਆਣੇ ਇੰਨਾ ਪੌਦ ਲੈਣ ਦੇ ਸੀ। ਕੀ ਕਿਹਾ ਸਿਆਣਿਆਂ ਨੇ? ਕਿ ਚੁੱਪ ਰਹਿਣਾ। ਨਹੀਂ 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 ਨਹੀਂ, ਇਹ ਤਾਂ ਸਿਆਣਿਆਂ ਨੇ ਕਿਹਾ ਹੀ ਨਹੀਂ। ਸਿਆਣੇ ਤੁਹਾਡੇ ਤੁਹਾਡਿਆਂ ਨੂੰ ਨਾ ਏਡੀ ਅਕਲ ਹੋਏਗੀ। ਉਹ ਪਹੁੰਚ ਹੀ ਗਿਆ ਗਿਆ ਭਾਜੀ। ਕੱਲ ਦਾ ਸੂਰਜ ਨਹੀਂ ਦੇਖਦੇ ਤੁਸੀਂ, ਮੈਨੂੰ ਇੰਨਾ ਪਤਾ ਲੱਗ ਗਿਆ। ਏਡੀ ਲੰਮੀ ਰਾਤ ਹੋ ਜਾਣੀ ਅੱਜ। ਰਾਤ ਨਹੀਂ ਲੰਬੀ ਹੋ ਜਾਣੀ। ਹਾਂ। ਆ ਤੁਹਾਨੂੰ ਦੱਸਣਗੇ ਹੁਣ ਤੁਸੀਂ ਉਹਨਾਂ ਦੱਸਣਗੇ। ਸਿਆਣੇ ਨੂੰ ਮਾੜਾ ਕਿਹਾ ਵਾ। ਦਾਨਸ਼ ਦੀ ਬਾਂਹ ਤੋੜੀ ਹੋਈ ਆ ਇਹਨਾਂ ਨੇ। ਦਾਨਸ਼ ਵਾਲਾ ਕਿੱਡਾ ਕਾਬਲ ਬੱਚਾ ਵਾ। ਗੁੱਜਰ ਬਾਦਸ਼ਾਹ ਤੁਸੀਂ ਵੀ, ਉਹ ਗੁੱਜਰ ਬਾਦਸ਼ਾਹ ਨੇ ਕਿਤੇ ਮੈਂ ਕਿਤੇ ਮਿੱਠਾ ਸਾਹਿਬ ਤੁਸੀਂ ਵੀ, ਤੇ ਦਾਨਸ਼ ਭਾਈ ਤੁਸੀਂ ਵੀ, ਕਾਲੂ ਭਾਈ ਤੁਸੀਂ ਵੀ। ਜੀ, ਜੀ। ਇੱਕ ਵਾਰ ਮਾਜ਼ਰਤ ਫੈਸਲ ਭਾਈ। ਠੀਕ ਹੈ। ਤੇ ਹੁਣ ਨਹੀਂ ਕਰਾਂਗਾ, ਜੋ ਤੁਸੀਂ ਹੁਕਮ ਕਰੋ ਕਰ ਕਰਾ ਕੇ ਵੇਖ। ਉਹੀ ਤਾਂ ਮੰਨ ਗਏ। ਮੈਂ ਤੇ ਭਰਾਵਾ ਸਿੱਧੀ Nice ਸਾਫ਼ boy। ਗੱਲ ਨੇਕੀ ਕੀਤੀ ਹੈ, ਮੇਰੇ ਗੱਲ ਪੈ ਗਈ। ਕੋਈ ਗੱਲ ਨਹੀਂ ਭਾਜੀ, ਉਹਨੇ ਮਾਜ਼ਰਤ ਕਰ ਲਈ ਹੈ। ਚਲੋ ਉਹਦੇ ਬੱਚੇ- ਲੇਕਿਨ ਉਹਨੂੰ ਇਹ ਗੱਲ ਦੱਸ ਦਿਓ ਕਿ ਤੁਹਾਡੇ ਤੋਂ ਬਾਅਦ, ਇੱਕ ਮਿੰਟ ਪਹਿਲੇ ਮੇਰੇ ਤੱਕ ਤੇ ਹਾਂ ਰਹਿਣ ਦੇ। ਤੁਹਾਡੇ ਤੱਕ ਪਹਿਲੇ ਸਭ ਤੋਂ ਪਹਿਲੇ ਆਣਾ ਦਫ਼ਤਰ ਦੀ ਸਫਾਈ ਕਰਨੀ, ਗੱਡੀਆਂ 2 ਸਾਫ਼ ਕਰਨੀਆਂ। ਇੱਕੋ ਕਾਲੀ ਗੱਡੀ ਸਰੀਨਾ ਖਲੋਤੀ ਉਸਤਾਦ ਜੀ, ਜੀ ਜੀ। ਇੱਕੋ ਮੀਰਾ ਖਲੋਤੀ ਮੇਰੀ। ਸਵੇਰੇ ਮੈਂ ਵੈਗਨਰ ਵੀ ਲਿਆਉਣੀ ਆ। ਵੈਗਨਾਰ ਵੀ ਲੈਣ। ਤੁਸੀਂ ਵੀ ਦੋਨੇ ਕੋ ਰੈਂਟ ਤੇ ਲੈ ਆਓ, ਵੀ ਧੋ ਦਿਆਂਗੇ। ਨਹੀਂ ਮੋਟਰਸਾਈਕਲਾਂ ਛੋਟੀਆਂ ਗੱਡੀਆਂ ਕੋਈ ਨਹੀਂ। ਯਾਰ ਅੱਗੋਂ ਚਬੜ ਨਾ ਕਰੋ, ਮੰਨ ਲਓ ਯਾਰ। ਮੈਂ ਨਹੀਂ ਭਾਜੀ ਮੈਂ ਦੱਸਾਂ ਗਾਂ ਜਾ ਕੇ ਤੰਗ ਹੋਵੋਗੇ। ਠੀਕ ਹੈ ਨਾ, ਤੰਗ ਹੋ ਗਏ ਗਾਂ ਜਾ ਕੇ। ਇੱਕ ਕਲਟਸ ਵੀ ਖਲੋਤੀ ਇੱਥੇ। ਹਾਂ ਇਹ ਸਾਰੀਆਂ ਗੱਡੀਆਂ ਮੈਨੂੰ ਕੱਲ ਲਿਸ਼ਕਦੀਆਂ ਨਜ਼ਰ ਆਣ। ਟਾਇਰ ਟੂ ਰੈਂਚ ਪੂਰਾ ਟੂਰ, ਉਹ ਪੈਪ ਲੱਗਾ, ਪਾਣੀ ਲੱਗਾ, ਉਹ ਟੂਟੀ ਲੱਗੀ, ਉਹ ਸਰਫ ਪਿਆ, ਸਾਰਾ ਕੁਝ A to Z ਪਿਆ। ਤੇ ਘਾਹ ਨੂੰ ਵੀ ਪਾਣੀ ਨਾ ਇਸ ਤੋਂ ਬਾਅਦ। ਠੀਕ ਹੈ ਨਾ। ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਮਾਦਰਤ ਨਾਲ ਮਿੱਠਾ ਦਾਨਸ਼ ਕਾਲੂ ਵਿਦ ਮੀ, ਅਸੀਂ ਕੁਝ ਹੋਈਏ ਨਾ ਹੋਈਏ ਲੇਕਿਨ ਅਸੀਂ ਸਫਾਈ ਪਸੰਦ ਬਹੁਤ। ਪਸੰਦ। ਬਹੁਤ ਆ ਬਿਲਕੁਲ। ਮੱਖੀਆਂ ਤੋਂ ਸਫਾਈ ਤੇ ਸਾਨੂੰ- ਕੋਈ ਕੰਪਰੋਮਾਈਜ਼ ਨਹੀਂ ਹੈ। ਬਿਲਕੁਲ ਸਾਫ਼ ਹੋਣੀ, ਸਫਾਈ ਹੋਣੀ ਚਾਹੀਦੀ। ਹਰ ਚੀਜ਼, ਜ਼ੇਨ, ਕਿਰਦਾਰ, ਫਰਸ਼, ਹਰ ਸ਼ੈ। ਹਰ ਚੀਜ਼ ਐ ਸਫਾਈ ਹੋਵੇ, ਸਾਰੇ ਕੋਠੀ ਦੀ। ਯਾਰ ਨਹੀਂ ਯਾਰ ਅੱਗੋਂ ਨਾ ਬੋਲੋ, ਮੈਂ ਕਹਿਣ ਡਿਆ ਮੇਰਾ ਨਾ ਭਾਈ ਮੈਂ ਹਟਣ ਨਹੀਂ ਡੇ। ਸਿਰਫ ਡਰਦਾ ਕਿਉਂ, ਮੇਰਾ ਮੀਟਰ ਨਾ ਘੁੰਮੇ ਯਾਰ। ਇਹਨਾਂ ਕੋਲੋਂ ਇੱਕ ਦੋ ਕੰਮ ਕਰਾਓ, ਇਹਨਾਂ ਦੀ ਮੈਂ ਮਾਰੋ। ਗੱਡੀ ਮੈਂ ਮਾਰਾਂਗਾ, ਟੈਨਸ਼ਨ ਨਾ ਲੈ। ਗੱਡੀਆਂ ਸਾਫ਼ ਹੋਣੀਆਂ ਚਾਹੀਦੀਆਂ। ਜੀ 3 ਗੱਡੀਆਂ ਗਈਆਂ ਨੇ ਤੁਸੀਂ ਹੁਣ। ਸਾਰੀਆਂ, ਤੇ ਕਲਟਸ ਤੁਹਾਡੇ ਦੋਵਾਂ ਤੇ ਮੋਟਰਸਾਈਕਲ ਨੇ। ਨਹੀਂ ਉਹ ਤਾਂ ਕੋਈ ਵੀ ਗੱਡੀ ਹੈ, ਉਹ ਕੋਈ ਵੀ ਵੈਗਨਾਰ, ਕਲਟਸ ਆ। ਕਲਟਸ ਲੈ ਆਉਣੀ ਆ। ਸਰੀਨਾ, ਮੀਰਾ, ਇਹ ਸਾਰੀਆਂ ਗੱਡੀਆਂ ਸਾਫ਼ ਹੋਣੀਆਂ। ਮੋਟਰਸਾਈਕਲਾਂ ਵੀ ਸਾਫ਼ ਕਰਨੀਆਂ। ਗੁੱਜਰ ਨੇ ਬੁੱਕ ਕਰਾਈ ਹੋਈ ਆ, ਉਹ ਆ ਜਾਣੀ। ਉਹ ਬੁੱਕ ਕਰਾਏਗਾ, ਉਹ ਆਏਗੀ, ਉਹ ਵੀ ਤਾਂ ਕਰੇਗਾ ਸਾਫ਼। ਦੂਸਰੇ ਨੰਬਰ ਤੇ ਉਸਤਾਦ ਦੀਆਂ ਸਾਰੀਆਂ ਸ਼ਰਟਾਂ ਇਸਤਰੀ ਹੋਣ ਕੱਲ। ਠੀਕ ਹੈ। ਪੈਂਟਾਂ ਵੀ ਭਾਜੀ। ਪੈਂਟਾਂ। ਹਾਂ ਉਸਤਾਦ ਜੀ ਰਫੀ ਸਾਹਿਬ ਦਾ ਗਾਣਾ ਗਾਣ, ਜਿੱਦਾਂ ਦਾ ਵੀ ਗਾਣ, ਲੇਟ ਜਾਣਾ ਤੁਸੀਂ। ਕੋਸ਼ਿਸ਼ ਕਰਨੀ ਕਿ ਨਜ਼ਰ ਦੇਣੀ ਉਹਨਾਂ ਨੂੰ। ਤਾਰੀਫ ਤੇ ਲਾਜ਼ਮੀ ਕਰੋ। ਯਾਰ ਉਸਤਾਦ ਜੀ ਦਾ ਤਾਂ ਬਾਅਦ ਦਾ ਪੀਰੀਅਡ ਆ। ਉਸਤਾਦ ਜੀ ਤੱਕ ਤਾਂ ਅਸੀਂ ਪਹੁੰਚਣ ਦੇਣਾ ਹੀ। ਪਹਿਲੇ ਸਾਡੀ ਸੁਣਨੀ ਆ ਭਾ ਇਲਿਆਸ। ਹਾਂ, ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਵਾਂ, ਪਹਿਲੇ ਆਪਣੀਆਂ ਦੱਸ ਦਿਓ ਤੁਸੀਂ, ਉਹ ਤੁਸੀਂ ਕੋਈ ਦੱਸ ਦਿਓ। ਭਾਜੀ ਮੈਂ ਜਿੱਦਾਂ ਹੀ ਮੋਟਰਸਾਈਕਲ ਦੇ ਅੰਦਰ ਇਨ ਹੋਣਾ ਨਾ, ਜੀ, ਜੀ। ਗੇਟ ਤੁਸੀਂ ਖੋਲਣਾ। ਠੀਕ। ਗੇਟ ਖੋਲ੍ਹੋ। ਗੇਟ ਖੋਲ ਕੇ ਹੈਲਮਟ ਉੱਥੇ ਫੜ ਕੇ ਮੇਰੀ ਮੋਟਰਸਾਈਕਲ ਲਵਾ ਕੇ ਅੰਦਰ ਜਾਂਦੇ ਸਾਰ ਹੀ ਠੰਡਾ ਪਾਣੀ ਹਦਾਇਤ ਨਾਲ ਮੈਨੂੰ ਪਿਲਾਉਣਾ। ਔਰ ਮੈਂ ਬੋਤਲ ਦੇ ਵਿੱਚ ਸਰਬਤ ਸੁਰਬਤ ਲੈ ਕੇ ਆਉਣਾ, ਜੂਸ ਲੈ ਕੇ ਆਉਣਾ, ਪਿਲਾ ਕੇ ਗਲਾਸ ਦੇ ਵਿੱਚ ਪਾ ਕੇ ਅੱਧਾ ਪਹਿਲੇ ਤੁਸੀਂ ਆਪ ਕੋਸ਼ਿਸ਼ ਕਰਨੀ ਨਹੀਂ ਪੀਣਾ। ਹਾਂਜੀ ਅੱਛਾ ਚਾਹ ਬਣਾ ਲੈਂਦੇ ਹੋ ਤੁਸੀਂ? ਚਾਹ ਹਾਂਜੀ ਬਣਾ ਲੈਣਾ ਜੀ। ਸਾਰੇ ਵਾਲੀ ਚਾਹ ਵੀ ਬਣਾਣੀ ਹੈ ਤੁਸੀਂ? ਬਿਲਕੁਲ। ਦੋ ਟਾਈਮ ਦੋ ਟਾਈਮ। ਇਹ ਸਾਰੇ 2-2 ਟਾਈਮ ਪੀਂਦੇ, ਮੈਂ 3 ਟਾਈਮ ਪੀਣਾ। ਇੱਕ 3 ਵਜੇ, ਇੱਕ 6 ਵਜੇ, ਇੱਕ ਜਾਣ ਲੱਗੇ।
ਇੱਕ ਤੇ ਜਿੱਦਣ ਘੜੀ ਖਰਾਬ ਹੋਈ ਉਦੋਂ ਨਹੀਂ ਪੀਂਦੇ ਕਿਉਂਕਿ ਟਾਈਮ ਤੇ ਆਉਣਾ ਨਹੀਂ। ਉਹ ਵੇਖ ਜਿਹੜਾ ਲੈ ਕੇ ਆਇਆ ਉਹਦਾ ਹੀ ਮਜ਼ਾਕ ਉਡਾਈ ਜਾਂਦੇ ਆ ਯਾਰ, ਐਸੇ ਲਈ ਲੋਕੀ ਕਹਿੰਦੇ ਆ। ਉਹਨੂੰ ਜੁਗਤਾਂ ਕਰੀਆਂ ਦੂਸਰਾ ਭਲੇ ਦਾ ਨਾ ਜ਼ਮਾਨਾ ਨਹੀਂ ਹੈ। ਭਲੇ ਦਾ ਜ਼ਮਾਨਾ ਨਹੀਂ ਭਾਈ ਫੈਸਲ ਹੈ। ਤੁਹਾਡੇ ਤੇ ਯਕੀਨ ਕਰੋ, ਤੁਹਾਨੂੰ ਪਤਾ ਨਹੀਂ ਕਿੱਡਾ ਆਸਾਨ ਕਰਤਾ ਉਹਨਾਂ ਨੇ। ਇਹ ਮਿਹਰਬਾਨੀ ਆਸਾਨ ਕੀਤਾ ਉਹਨਾਂ ਨੇ। ਆਸਾਨ ਕੀਤਾ, ਹੁਣ ਮੈਂ ਕੀ ਗੁਨਾਹ ਕਰਤਾ? ਤੁਸੀਂ ਤੇ ਆਪਣੀ ਜ਼ਿੰਮੇਵਾਰੀ ਪੂਰੀ ਕਰਤੀ, ਉਹ ਬੰਦਾ ਗੱਲ ਮੰਨ ਕੇ ਨਹੀਂ ਰਾਜ਼ੀ, ਉਲਟਾ ਬਿਸਤ ਕਰੀ ਜਾਂਦੇ ਆ। ਤੁਹਾਡੀ ਟਕੇ ਦੀ ਵੈਲਿਊ ਨੂੰ ਭੇ ਕੇ ਛਿੱਤਰ ਮਾਰਨ ਦੇ ਹੋ। ਇੰਨੀ ਕਿਸੇ ਕੁੱਤੇ ਨਾਲ ਹੋਵੇ ਉਹ ਭੱਜ ਜਾਂਦਾ ਵਾ। ਤੁਸੀਂ ਤੇ ਉਹ ਢੀਠ ਬਣੇ ਹੋ। ਯਾਰ ਪਾਕਿਸਤਾਨ ਦੇ ਦੋ ਵੱਡੇ ਸ਼ੋਅ ਸਜਾ ਜਾਨੀ ਟੀ ਟਾਈਮ ਹਾਏ ਹਾਏ, ਤੇ ਮਜ਼ਾਕ ਕਰਾ ਦੋਵਾਂ ਦਾ ਭਾਈ ਸ਼ਹਜ਼ਾਦਾ ਨੰਬਰ 1 ਜਾ ਤੇ ਉਹ ਭਾਈ ਲਾਲਾ ਮਾਰਨ ਡਿਆ 10,000 ਭਾਈ ਨੇ ਕੀ ਫਾਇਦਾ ਲੈਣਾ? ਦੇ ਵੀਰ ਕੀ ਹੈ ਦੱਸ। ਔਰ ਭਾਈ ਹਲਕੇ ਦੀ ਵਾਲ ਹੀ ਛੰਡੀ ਜਾਣ ਡਿਆ, ਪਤਾ ਹੀ ਨਹੀਂ ਇਹ ਗੱਲ ਕਿਹੜੀ ਚੱਲਣ ਡਈ। ਯਾਰ ਵਾਲ ਕੱਲ ਕਟਾ ਕੇ ਆਣੇ ਸਿੱਧੀ ਸਾਹਿਬ, ਮੈਨੂੰ ਨਹੀਂ ਬਾਰੇ ਚ। ਉਹਨੂੰ ਨੁੱਕਰ ਤੇ ਹਨਾਈ, ਉਹਨੂੰ ਕੋਈ ਜਾਨੀ ਕਟਿੰਗ ਕਰਦੇ ਆ। ਸਾਡੀਆਂ ਜਾਨੀ ਕਟਿੰਗਾਂ ਵਾ। ਇਹ ਕਰਾਣੀ ਹੈ। ਅੱਛਾ ਜੀ। ਹਾਂਜੀ 300 ਰੁਪਏ ਲੈਣਾ ਉਹਨੇ 300 ਰੁਪਏ ਲੈਣਾ, ਜਾਨੀ ਕਟਿੰਗ ਕਰ ਦੇਗਾ ਤੇ ਮਾਦਰ ਨਾਲ ਵਾਲ ਕਟਾ ਕੇ ਆਣੇ ਗੱਲ। ਤੇ ਕੋਸ਼ਿਸ਼ ਕਰਨੀ ਹੈਗੀ ਏ ਮੇਰਾ ਕੰਮ ਨਾ ਰੁਕੇ, ਕੋਈ ਵੀ ਨਾ ਮੇਰੀ ਅੰਦਰ ਦੀ ਕੋਈ ਗੱਲਬਾਤ ਜਾਵੇ, ਕਿਸੇ ਦੀ ਵੀ ਨਾ ਜਾਵੇ। ਮਰਜ਼ੀ ਮੈਂ ਕਰਾਂ ਗੱਲ ਨਾ ਜਾਵੇ। ਉਸਤਾਦ ਜੀ ਕੋਈ ਗੱਲਬਾਤ ਕਰਨ, ਤੈਨੂੰ ਖੁੱਲੀ ਛੁੱਟੀ, ਮੈਂ ਤੇਰੇ ਨਾਲ। ਭਾਜੀ ਜਿੱਦਾਂ ਹੀ ਹੁੰਦੇ ਆ। लेकिन मेरी खोपड़ी ना घूमे, बस। क्योंकि अदब से जिंदगी बनती है, जन्नत भी जहन्नम भी। ਇਹ ਖਾਕੀ ਆਪਣੀ ਫਿਤਰਤ ना नूरी है ना नारी है। ਨਾ ਖਾਕੀ ਭਾਜੀ ਦੀ ਗੱਡੀ ਰੁਕੇ, ਤੁਹਾਡਾ ਕੰਮ ਪਿਛਲਾ ਦਰਵਾਜ਼ਾ ਖੋਲ ਕੇ ਸਭ ਤੋਂ ਪਹਿਲੇ ਬੈਗ ਕੱਢਣਾ, ਵਿੱਚ ਜਿਹੜੇ ਗਲਾਸ ਗਲੂਸ ਪਏ ਆ ਡਿਸਪੋਜ਼ਲ ਚੱਕ ਕੇ ਤੁਸੀਂ ਉਹ ਇਹਦੇ ਵੱਡੇ ਵੀ ਕਰਨਗੇ ਜਿਵੇਂ ਲੈ ਗਏ ਆ ਜੀ। ਨਹੀਂ ਵੱਡੇ ਨਹੀਂ ਲੈ ਕੇ ਆਣੇ। ਭਾਜੀ ਨੂੰ ਪੁੱਛਣਾ ਮੈਂ ਕਿ ਬੈਗ ਦੇ ਵਿੱਚ ਜਿਹੜੀਆਂ 2 ਸ਼ਰਟਾਂ ਵਾ, ਇਹਦੇ ਵਿੱਚ ਕਿਹੜੀ ਸ਼ਰਟ ਇਸਤਰੀ ਕਰਨੀ, ਕਿਹੜੀ ਪਾ ਕੇ ਟੀ ਟਾਈਮ 'ਚ ਪੈਣਾ। ਦੋ ਕਰ ਦੇਣੀਆਂ, ਕਿਉਂਕਿ ਦੋ ਟੀ ਟਾਈਮ ਹੋਣੇ, ਕਿਹਦੇ ਪਹਿਲੇ 'ਚ ਬਹਿਣਾ, ਕਿਹੜਾ ਦੂਸਰੇ 'ਚ ਬਹਿਣਾ। ਪੁੱਛਣਾ ਨਹੀਂ ਆ, ਤੁਸੀਂ ਸਿਰਫ ਇਸਤਰੀ ਕਰਕੇ ਇੰਜ ਬਾਹ ਤੇ ਰੱਖ ਲੈਣੀਆਂ ਤੇ ਇਹਨਾਂ ਦੇ ਪਿੱਛੇ ਪਿੱਛੇ ਫਿਰੀ ਜਾਣਾ। ਜਦੋਂ ਇਹਨਾਂ ਦਾ ਮੂਡ ਹੋਏਗਾ ਤੁਹਾਨੂੰ ਦੱਸ ਦੇਣਗੇ ਕਿ ਐ ਲਈ ਦੇ ਤੇ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਇਹਨਾਂ ਨੂੰ। ਇਹ ਵੇਖ ਲਓ ਗੱਡੀ ਲੱਗੀ, ਉਹ ਨਾਪੀ ਸਮਾਨ ਕੱਢੀ ਜਾਣਾ, ਉਹਨੂੰ ਨਹੀਂ ਹੋ ਗਿਆ ਜੀ, ਉਹ ਸਾਰੇ ਹੀ ਹੋ ਗਏ। ਇਹਨਾਂ ਨੇ ਸਮਾਨ ਕੱਢੀ ਜਾਣਾ, ਇਸਤਰੀ ਕਰੀ ਜਾਣਾ, ਬੂਟ ਮੇਰੇ ਪਾਲਿਸ਼ ਹੁੰਦੇ ਨੇ, ਸਾਰਾ ਕੁਝ ਈਜ਼ੀ ਹੁੰਦਾ। ਦੂਸਰੀ ਗੱਲ, ਇਹਨਾਂ ਦੇ ਲਾਗੇ ਕਿਸੇ ਨੂੰ ਬਹਿਣ ਨਹੀਂ ਦੇਣਾ। ਇਹ ਐਂਜ਼ਾਇਟੀ ਦੇ ਸ਼ਿਕਾਰ ਮੇਰੇ ਕੋਲ ਮੱਖੀ ਵੀ ਨਾ ਬੈਠੇ, ਹਾਂ ਸਮਝ ਗਈ? ਨਹੀਂ ਹੁਣ ਤੇ ਮੈਂ ਰੋਕ ਸਕਦਾ ਵੀ ਉਹਦੇ ਭਾਰ ਵਾ। 15 ਹੁਣ ਤੇ ਰੋਕ ਸਕਦਾ। ਇਹਦੇ ਮੱਖੀ ਨੂੰ ਨਹੀਂ ਮੈਂ ਰੋਕ ਸਕਦਾ। ਬੜੀ ਗੱਲ ਹੈ ਯਾਰ। ਮੱਖੀ ਦੇ ਭਾਰੋ ਕੀ ਗੱਲ, ਮੱਖੀ ਜਿਮ ਕਰਦੀ ਕਿਤੇ ਉੱਠਣੀ ਨਹੀਂ ਉਹ ਯਾਰ। ਇਹ ਗੱਲ ਜਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ ਤੈਨੂੰ ਲੈ ਕੇ ਚੱਲਾਂ, ਉਸ ਤੋਂ ਪਹਿਲੇ ਕਿਉਂ ਨਹੀਂ ਦੱਸੀ ਕਿ ਮੈਂ ਮੱਖੀ ਨੂੰ ਨਹੀਂ ਡਾ ਸਕਦਾ? ਉਦੋਂ ਦੱਸੀਦਾ ਵਾ। ਇਹ ਧੋਖੇਬਾਜ਼ੀ ਹੈ। ਦਾਨਿਸ਼ ਸਾਹਿਬ ਉਦੋਂ ਇਹਨਾਂ ਨੇ ਵੀ ਮੈਨੂੰ ਨਹੀਂ ਦੱਸਿਆ ਕੀ ਨਹੀਂ ਕਿ ਦੱਸਿਆ? ਮੇਰੇ ਕੋਲ ਮੱਖੀ ਵੀ ਨਾ ਪਵੇ। ਰਕਸ਼ੇ 'ਚ ਊਂਠ ਬਿਠਾ ਲਏਗਾ? ਹਾਂਜੀ ਰਕਸ਼ੇ 'ਚ ਊਂਠ ਬਿਠਾ ਲਏਗਾ? ਹਾਂ ਦੱਸੋ। ਨਹੀਂ ਤੁਹਾਡੇ ਕੋਲ ਗੱਡੀ ਹੈ ਵਾ, ਤੁਸੀਂ ਕੀ ਰਕਸ਼ੇ 'ਚ? ਕੋਠੇ ਤੇ ਘੋੜਾ ਚਾੜ ਲਏਗਾ? ਆਹਾ ਸਹੀ ਗੱਲ। ਨਹੀਂ ਖੂਹ 'ਚ ਛਾਲ ਮਾਰ ਦੇਗਾ। ਵੇਖ ਲੈ, ਮੇਰਾ ਉਸਤਾਦ ਕਵੇ ਹਾਂ ਮੈਨੂੰ, ਜਿਹੜਾ ਮੈਨੂੰ ਲੈ ਕੇ ਆਇਆ ਮੈਨੂੰ ਕਵੇ ਹਾਂ, ਮੈਂ ਮਾਰ ਦਾਂਗਾ। ਇਹ ਹੁੰਦਾ ਅਦਬ। ਤੈਨੂੰ ਤੇ ਅਕਲ ਨਹੀਂ ਆ ਗਈ, ਤੂੰ ਖੂਹ 'ਚ ਛਾਲ ਮਾਰਦਾ, ਪਿੱਛੋਂ ਬੱਚੇ ਓਏ ਕਹਿੰਦਾ ਤੈਨੂੰ ਤੇ ਅਕਲ ਨਹੀਂ ਆ ਗਈ। ਓਏ ਹੋਏ 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 ਹੋਏ, ਉਹ ਬਾਕੀ ਮੈਂ ਲੋਕੋ ਓਏ ਪਹਿਲੇ ਦਿਨ ਨਹੀਂ ਮਿੱਠਾ ਜੀ, ਐਨੀ ਪਹਿਲੇ ਇਨਸਲਟ ਦਿਨ ਸਾਡੇ ਸਾਹਮਣੇ। ਅਸੀਂ ਸੋਚ ਨਹੀਂ ਸਕਦੇ ਭਾਈ ਫੈਸਲ ਕੀ ਹੋ ਗਿਆ ਤੁਹਾਨੂੰ। ਇੰਨੀ ਦੇਰ 'ਚ ਤੇ ਭਾਈ ਫੈਸਲ ਅਗਲੇ ਬੰਦੇ ਦਾ ਕਲਾ ਕਮਾ ਕਰ ਦਿੰਦੇ। ਅੱਜ ਪਤਾ ਨਹੀਂ ਕਿਉਂ ਚੁੱਪ। ਪਤਾ ਨਹੀਂ ਕਿਉਂ ਬਰਦਾਸ਼ਤ ਕਰਦੇ, ਤੁਹਾਨੂੰ ਕੋਈ ਸਮਝ ਨਹੀਂ ਆਉਂਦੀ, ਮੈਨੂੰ ਨਹੀਂ ਮੁਗਲ ਦਾ ਅੱਜ ਖੂਨ ਲਰਜ਼ਾ ਨਹੀਂ ਖਾ ਰਿਹਾ। ਅੱਜ ਮੁਗਲ ਮੈਨੂੰ ਲੱਗਦਾ ਕਿਤੇ ਹਾਰੇ ਹੋਇਆ ਪਿਆ। ਅੱਖ ਲਾਲ ਨਹੀਂ ਹੋ ਰਹੀ ਅੱਜ। ਓਏ ਹੋਏ ਓਏ ਓਏ ਹੋਏ ਓਏ ਮੈਨੂੰ ਲੱਗਦਾ ਅੱਜ ਅੰਦਰ ਦਾ ਨਾ ਜ਼ਮੀਰ ਛੁੱਟੀ ਤੇ ਗਿਆ ਵਾ ਇਹਨਾਂ ਦਾ, ਨਹੀਂ ਤਾਂ ਹੁਣ ਤੱਕ ਤੇ ਲਾਲ ਕਰ ਦਿੰਦੇ ਬੰਦੇ। ਓਏ ਹੋਏ ਗੁੱਸਾ ਬੜਾ ਚੜਦਾ। ਇੰਜ ਕਿਸੇ ਨੂੰ ਅੱਜ ਤੱਕ ਬੋਲਣ ਨਹੀਂ ਦਿੱਤਾ। ਨਹੀਂ ਬੋਲਣ ਦਿੱਤਾ। ਈਜ਼ੀ ਕੂਲ 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 ਭਾਜੀ। ਬਸ ਬਸ ਭਾਜੀ ਬਸ। ਓਕੇ ਕੋਈ ਨਹੀਂ, ਬਚਾਵਾ ਨਹੀਂ। ਯਾਰ ਭਾਜੀ ਨਾ ਕਰੋ ਯਾਰ, ਇੱਟ ਫੜਾ ਮਤਲਬ ਮੁਗਲ ਨੂੰ ਇੱਟ ਫੜਾ। ਨਾ ਕਰੋ ਭਾਜੀ। ਇੱਟ ਫੜਾ, ਬਿਮਾਰੀ ਦੀ ਨਹੀਂ ਰਖਾਉਣੀ ਉਹਦੇ ਕੋਲੋਂ। ਹਲ ਉਹਦੇ ਕੋਲੋਂ ਤੌਬਾ ਯਾਰ ਦੂਸਰ ਕਰੀ ਜਾਂਦਾ ਭਾਈ ਯਾਰ। ਇਹਨੂੰ ਬਾਹਰ ਕੱਢ ਦਿਓ ਯਾਰ, ਇਹਨੂੰ ਬਾਹਰ ਕੱਢ ਦੇ। ਬਾਹਰ ਕੱਢ ਦਿਓ। ਆਪ ਹੀ ਕੱਢੋ। ਚਲੋ ਇੱਕ ਮਿੰਟ, ਉਹ ਨਹੀਂ ਪਤਾ ਰੂਲ ਤਾਂ ਸਮਝਾਓ ਨਾ ਉਹਨਾਂ ਨੂੰ। ਨਹੀਂ 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 ਇਹਨੇ ਨਹੀਂ ਦਾਨਿਸ਼ ਸਮਝਣਾ। ਭਾਈ, ਮਿੱਠਾ ਸਾਹਿਬ ਤੇ ਕਾਲੂ ਸਾਹਿਬ, ਇਹਨਾਂ ਨੇ ਮੈਨੂੰ ਪਹਿਲੇ ਕਿਹਾ ਸੀ ਪਹਿਲੇ ਦਿਨ ਕਿ ਕੋਈ ਟੈਨਸ਼ਨ ਨਹੀਂ, ਤੁਸੀਂ ਬੈਠੋ, ਈਜ਼ੀ ਹੋ ਜਾਓ। ਇਹਨੇ ਮੈਨੂੰ ਪਹਿਲੇ ਟੈਨਸ਼ਨ ਕੋਈ ਵੀ ਨਹੀਂ ਹਜੇ, ਆਂਦੇ ਹੀ ਮੇਰੇ ਖਿਲਾਫ ਹੋ ਗਿਆ ਭਰਾਵਾ। ਤੂੰ ਟੈਨਸ਼ਨ ਹੀ ਕੋਈ ਨਹੀਂ ਤੈਨੂੰ ਹਜੇ। ਸਾਜ਼ਿਸ਼ਾਂ ਚੱਲਣ ਲੱਗ ਪਿਆ ਤੂੰ। ਸਾਜ਼ਿਸ਼ਾਂ ਤੂੰ ਤੇ ਅੱਗੋਂ ਬੋਲਣ ਦੇ ਆ। ਇੱਕ ਤੇ ਬਹਿ ਕੇ ਮੇਰੇ ਜੂੰਡੇ ਪੱਟਣ ਡਿਆ। ਉਹ ਤੋਂ ਮੁਸ਼ਾਇਰੇ ਵੀ ਲਿਖਣ ਲੱਗ ਪਿਆ ਹੁਣੀ ਦੱਸੋ। ਨਹੀਂ ਨਹੀਂ, ਜਿਹਨੂੰ ਤੁਸੀਂ ਜਿਹਦੇ ਲਈ ਨੇਕੀ ਕਰੋਗੇ ਨਾ, ਉਹ ਹੀ ਤੁਹਾਨੂੰ ਡੰਗ ਮਾਰੇਗਾ। ਮਾਰੇਗਾ। ਸਿਆਣੇ ਸੱਚ ਕਹਿੰਦੇ ਨੇ। ਹਾਏ ਹਾਏ अच्छा दिन 2-4 भी नहीं हुए, पहले दिन ही डे फर्स्ट जी। ਹਾਂਜੀ सांपों को बंद कर दिया ये कहकर सपेरे सपेरों ने ने डंग मार दे सब। ਹਾਏ हैं? अलिया संजम ही काफी है फैसल को डसने की। ਕੀ ਵੱਡੀ ਗੱਲ ਕੀਤੀ, ਤੁਹਾਡਾ ਮੂੰਹ ਚੁੰਮ ਲਵਾਂ ਮੈਂ ਉੱਠ। उनको फिर हिम्मत करो। तो चुम्मियां लेंदे आ, ठरकी बंदा ले आए हो तुसी। ਇੱਧਰ ਵੇਖੋ ਹੁਸਨ ਦੀ ਤਾਬ ਨਹੀਂ ਲਾ ਸਕਿਆ। यार अच्छा यार नाले ਮੈਨੂੰ ਦੱਸੋ ਮੌਕਾ ਵੇ ਕਲਰ ਵਾਲੀ ਉਂਗਲ ਲੱਗੀ ਆ। ਇੱਥੇ ਅੰਬ ਵਾਲਾ ਸਟicker ਲਾ ਲਓ, ਮੈਂ ਤਾਂ ਕਹਿੰਦਾ। ਹਾਂਜੀ ਬਹੁਤੀ ਗੱਲ ਹੈ, ਕਾਗਜ਼ੀ ਲਾ ਲਓ ਫਰਾਕ ਵਾਲੀ। ਇੱਕ ਮਿੰਟ ਠਹਿਰ ਜਾ ਭਰਾਵਾ, ਸਿੱਧੀ ਸਾਫ਼ ਗੱਲ ਆ।
ਤੇਰੀ ਸਾਡੀ ਨਹੀਂ ਨਿਭਣੀ। ਨਿਭਣੀ ਨਹੀਂ। ਤੂੰ ਆਪਣੇ ਘਰ ਖੁਸ਼, ਅਸੀਂ ਆਪਣੇ ਘਰ ਖੁਸ਼, ਜਾ ਸਕਦੇ। ਜਾ ਸਕਦੇ। ਪਹਿਲੇ ਵੀ ਕਦੀ ਤੁਹਾਡੇ ਘਰ ਨਹੀਂ ਆਇਆ ਭਾਜੀ, ਤੁਹਾਨੂੰ ਫੋਨ ਨਹੀਂ ਕੀਤਾ। ਓਏ ਬੁਲਗੁਰ ਓਏ ਓਪਨ ਤੇ ਆ ਗਏ। ਮੈਨੇ ਜੁੱਤੀ ਪਵਾ ਦਿਓ, ਗਾਂ ਤੰਗ ਹੋਵਾਂਗੇ ਸਾਰੇ ਹੀ। ਸਾਰੇ ਤੋਂ ਪਹਿਲੇ ਕਿ ਉਸਤਾਦ ਜੀ ਨੂੰ ਨਹੀਂ, ਮਿਲੇ ਨਹੀਂ। ਇਹਨਾਂ ਨੂੰ ਸਾਰੇ ਨਹੀਂ ਤੰਗ ਹੁੰਦੇ। ਚਲੋ ਭਾਜੀ, ਕੱਲ ਕੱਢ ਦੇ ਬਾਹਰ। ਚਲੋ ਭਾਜੀ, ਚਲੋ ਕਹਿਣ ਨਿਕਲ ਜਾਓ। ਮਾਜ਼ਰਤ ਕਰ ਲਓ, ਹੱਲੇ ਵੀ ਵਕਤ ਆ। ਫੈਸਲ ਭਾਈ ਮਾਜ਼ਰਤ। ਭਾਜੀ ਤੁਹਾਡੇ ਕੋਲ ਮੌਕਾ ਵਾ, ਇਹ ਬੰਦੇ ਨੂੰ ਜਿੰਨੇ ਐਂ ਕਰਕੇ ਹੱਥ ਲਾਇਆ ਨਾ ਤਰ ਗਿਆ ਵਾ। ਹੱਥ ਲਾ ਲਓ, ਚੁੱਪ ਲਾ ਲਓ ਹੱਥ। ਨਹੀਂ ਭਾਜੀ ਇੱਕ ਮਿੰਟ, ਮਾਜ਼ਰਤ ਕਰ ਰਿਹਾ, ਮਾਜ਼ਰਤ ਕਰ ਕੱਲ ਲੈ। ਮੈਂ ਸ਼ੀਸ਼ਾ ਦਿਖਾਉਣ ਦਿਆਂ ਵਾ। ਇੱਕ ਮਿੰਟ ਤੇਰਾ ਲਾਓ ਹੱਥ ਇੱਥੇ। ਮਾਜ਼ਰਤ ਫੈਸਲ ਭਾਈ, ਉਹ ਭਾਜੀ ਜਿੱਦਾਂ ਤੁਸੀਂ ਕਹਿਣਾ ਉਦਾਂ ਹੋਣਾ। ਸ਼ਪਥ ਲਵੋ। ਜਿੱਦਾਂ ਤੁਸੀਂ ਕਹੋਗੇ ਉਦਾਂ ਹੀ। ਠੀਕ ਆ ਜਾ। ਉਦਾਂ ਹੀ ਹੋਣਾ ਹੈ, ਹੁੰਦਾ ਹੀ ਉਦਾਂ ਵਾ ਭਾਈ, ਹੁੰਦਾ ਹੀ ਉਦਾਂ ਵਾ। ਜਿਹੜਾ ਮੇਰੇ ਤੋਂ ਓਪੀਨੀਅਨ ਚੱਲਿਆ ਫਾਰਗ ਫਰਕ ਚਿੜੀ ਪਰ ਨਹੀਂ ਮਾਰ ਸਕਦੀ। ਐਦਾਂ ਹੀ। ਉੱਡਦੀ ਚਿੜੀ ਦੇ ਪਰ ਕੱਟ ਦਿੰਦੇ ਉੜਦੀ ਚਿੜੀ ਦੇ। ਤੇ ਦੂਸਰੀ ਗੱਲ ਭਾਈ, ਫੈਸਲ ਦੇ ਸਾਹਮਣੇ ਮੋਬਾਈਲ ਨਹੀਂ ਚਲਾਉਣਾ। ਚੱਲ ਮਿੱਠੇ ਆਪਣੀ ਸ਼ਰਤ ਦੱਸ ਕੋਈ। ਮੇਰੀਆਂ ਬਹੁਤ ਹੀ ਜ਼ਿਆਦਾ ਡਿਮਾਂਡਾਂ ਨਹੀਂ ਹੈਗੀਆਂ ਜੀ ਜੀ ਭਾਜੀ। ਮੇਰੀ ਸ਼ਰਟ ਇਸਤਰੀ ਕਰਕੇ ਦੇਣੀ ਆ ਟੀ ਟਾਈਮ ਦੀ ਜੀ। ਬਸ। ਤੇ ਰਾਤ ਨੂੰ ਜਦੋਂ ਮੈਂ ਨਿਕਲਣਾ ਵਾ, ਮੇਰੀ ਬੋਤਲ, ਮੇਰਾ ਹੈਲਮਟ ਹਰ ਚੌਕ ਕੇ ਹਲਕੀ ਟਾਕੀ ਮਾਰ ਕੇ ਗੱਡੀ ਤੇ ਟੰਗ ਦੇਣੀ ਆ। ਔਰ ਉਸ ਤੋਂ ਬਾਅਦ ਮੈਨੂੰ ਅਗਲੇ ਦਿਨ ਦਾ ਸ਼ਡਿਊਲ ਸੈਂਡ ਕਰ ਦੇਣਾ ਰਾਤ ਨੂੰ ਕਿ ਭਾਈ ਸਵੇਰੇ ਇੰਨੇ ਵਜੇ ਆਉਣਾ, ਇੰਨੇ ਵਜੇ ਤੱਕ ਰਿਕਾਰਡਿੰਗ ਹੋਗੀ। ਬਹੁਤ ਅੱਛੇ। ਸਾਨੂੰ ਡਿਸਟਰਬ ਨਹੀਂ ਕਰਨਾ। ਸ਼ਾਵਰ ਮਾਰ ਕੇ ਇਸਤਰੀ ਕਰਨੀ, ਸ਼ਾਵਰ ਮਾਰ ਕੇ। 1 ਘੰਟਾ ਮਿੱਠੇ ਦੀ ਛੁੱਟੀ ਤੋਂ ਪਹਿਲੇ ਤੁਸੀਂ ਇਸ ਰੋਡ ਤੇ ਨਿਕਲ ਜਾਣਾ ਔਰ ਦੇਖਣਾ ਵਾ ਕਿ ਸਸਤੇ ਫਰੂਟ ਕਿੱਥੇ ਨੇ, ਉਹ ਵੀ ਭਾਈ ਨੂੰ ਦੱਸਣਾ। ਉਹ ਵੀ ਦੱਸਣਾ। ਫਿਰ ਤੁਹਾਡੀ ਛੁੱਟੀ। ਤੁਹਾਨੂੰ ਮਾਈਕ ਤੇ ਸਪੀਕਰ ਲਾ ਦੇਗਾ, ਟ੍ਰੈਫਿਕ ਵੀ ਪਰੇ ਕਰਾਉਣੀ ਆ ਕਿ ਮਿੱਠਾ ਸਾਹਿਬ ਆ ਗਏ ਆ। ਠੀਕ ਹੈ, ਦੱਸ ਤੂੰ ਦੱਸ ਆਪਣੀ। ਮੇਰੀ ਕੋਈ ਡਿਮਾਂਡ ਨਹੀਂ। ਆਪਾਂ ਤੇ ਉਹਦਾ ਸਪੋਰਟ ਵਾਲੇ ਬੰਦੇ ਆ। ਇਹਨੂੰ ਚਿੱਟਾ ਕਰ ਦਿਓ। ਚਿੱਟਾ ਨਹੀਂ ਮਿੱਠਾ ਜੀ, ਅਸੀਂ ਜੋ ਕਿਹਾ ਉਹ ਕਰਵਾਇਆ। ਸਹੀ ਗੱਲ। ਉਹ ਹੋਇਆ, ਤਰੀਖ ਨੇ ਵੇਖਿਆ। ਸਾਡੇ ਅੱਗੇ ਜਿਹਨੇ ਨਜ਼ਰ ਚੁੱਕੀ ਹੈ ਉਹਦੇ ਚੁੱਕਿਆ ਗਿਆ, ਉਹ ਚੁੱਕਿਆ ਗਿਆ ਗੁੱਜਰ। ਉਹਦੇ ਰੈਪਟੇ ਵੱਜੇ ਨੇ, ਉਹਦੇ ਇਹ ਫਨਕਾਰ ਘਾਟਾ। ਬਰਾਦਰੀਆਂ ਚੈੱਕ ਕਰੋ, ਗੁੱਜਰ ਵਾ, ਖੋਖਰ ਵਾ, ਜੱਟ ਵਾ, ਮੁਗਲ ਵਾ, ਇਹ ਲੜਾਕੂ ਬਰਾਦਰੀਆਂ ਵਾ। ਬੰਦਾ ਮਾਰ ਦਿੰਦੇ ਆ। ਅਸੀਂ ਕਲੀ ਜੁਗਤਾ ਹੀ ਨਹੀਂ ਕਰਦੇ, ਅਗਲੇ ਦਾ ਲੋਧਾ ਵੀ ਕਰਦੇ ਆ, ਲਾਫਾ ਵੀ ਕਰਦੇ ਆ ਅਗਲੇ ਦਾ। ਤੇ ਮੇਰੀ ਸੁਣ ਲਓ ਸ਼ਰਤ, ਪਹਿਲੀ ਸ਼ਰਤ ਹੈ ਕਿ ਮੇਰਾ ਜੋ ਵੀ ਖਾਣ ਨੂੰ ਦਿਲ ਕਰੇ। ਇੱਕ ਮਿਸਾਲ ਮੈਂ ਕਹਾਂ, ਇਲਿਆਸ ਭਾਈ ਮੈਂ ਬਿਰਿਆਨੀ ਕਰ, ਤੁਸੀਂ ਬਿਰਿਆਨੀ ਦੀ ਬੇ ਹੋਵੇ ਮੂੰਹ ਚ, ਬਸ ਬਿਰਿਆਨੀ ਉੱਥੇ ਹੋਵੇ। ਹਾਂ, ਤੇ ਇਹ ਨਹੀਂ ਵੇਖਣਾ ਕਿ ਗੱਡੀ ਹੈ ਨਹੀਂ ਹੈ, ਪੈਦਲ ਹੀ ਨੱਸ ਗਏ ਦੌੜ ਲਾ ਦੇਣੀ। ਲਿਆ ਕੇ। ਜਿਹੜੀ ਮੈਂ ਸ਼ਿਕਾਇਤ ਸੁਣ ਲਈ ਯਾਰ, ਅੱਲਾ ਨਾ ਕਰੇ ਮੇਰੇ ਤੱਕ ਤੁਹਾਡੀ ਸ਼ਿਕਾਇਤ ਪਹੁੰਚੇ, ਬਹੁਤ ਮਾੜਾ ਹੋਣਾ। ਮੈਂ ਚੇਅਰਮੈਨ ਕਹਿਣ ਨਹੀਂ ਛਾਲੇ ਪਾ ਦਿੰਦੇ, ਛਾਲੇ। ਯਾਰ ਵਾਲ ਤਾਂ ਕਟਵਾਓ, ਫੂਫੋ ਜੀ ਲੱਗਣ ਡਏ ਆ। ਇਸ ਦਫ਼ਤਰ 'ਚ ਜ਼ਿੰਦਗੀ ਗੁਜ਼ਾਰਨ ਦਾ ਤੁਹਾਨੂੰ ਮੈਂ ਇੱਕ ਸੁਨਹਿਰੀ ਅਸੂਲ ਦੱਸਦਾ ਹਾਂ। ਸੁਨਹਿਰੀ ਨੰਬਰ 1, ਹਾਂਜੀ ਸਭ ਤੋਂ ਹਾਈ ਸੁਪੀਰੀਅਰ ਜਿਹੜੀ ਹੈ ਇਸ ਦਫ਼ਤਰ ਦੀ ਸ਼ਖਸੀਅਤ ਆ, ਉਸਤਾਦ ਜੀ ਤੋਂ ਵੀ ਉੱਤੇ ਜੀ ਜੀ ਫੈਸਲ ਰਾਮੇ ਸਾਹਿਬ। ਫੈਸਲ ਰਾਮੇ ਸਾਹਿਬ, ਇਹਨਾਂ ਦੀ ਗੱਲ ਨੂੰ ਤੁਸੀਂ ਇਹ ਹੀ ਸਮਝਣਾ ਵਾ ਕਿ ਇਹ ਲਾਗੂ ਹੋ ਗਈ ਹੈ। ਲੋਹੇ ਤੇ ਲਕੀਰ ਹੋ ਗਈ। ਦਫ਼ਤਰ ਦੇ ਕਾਨੂੰਨ ਬਣਾਉਣ ਵਾਲੇ ਇਹ ਨੇ। ਇਹ ਨੇ। ਇਸ ਤੋਂ ਬਾਅਦ, ਇਹਨਾਂ ਤੋਂ ਬਾਅਦ ਇਹਨਾਂ ਤੋਂ ਬਾਅਦ ਇੱਧਰ 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 ਕਿੱਧਰ? ਨਹੀਂ ਤੂੰ ਕਿੱਧਰ ਕਹਿਣ ਲੱਗਾ ਸੀ? ਤੂੰ ਕਿੱਧਰ ਲੈ? ਤੂੰ ਮਿੱਠੇ ਕਿੱਧਰ? ਤੂੰ ਕਿੱਧਰ ਕਹਿਣ ਲੱਗਾ ਸੀ? ਮੈਂ ਕਹਿ ਰਿਹਾ ਵਾਂ ਕਿ ਫੈਸਲ ਸਾਹਿਬ ਤੋਂ ਬਾਅਦ ਔਰ ਸਭ ਤੋਂ ਜ਼ਿਆਦਾ ਜਿਹੜੀ ਰਿਸਪੈਕਟ ਕਰਨੀ ਮਿੱਠੇ ਹੈ ਦੀ ਮੇਰੀ ਕਾਲੂ ਦੀ। ਓਏ ਠਹਿਰ ਉਹ ਜਾ। ਪੰਜ ਫੈਸਲ ਤੋਂ ਬਾਅਦ ਮੈਂ ਆਇਆ ਦਫ਼ਤਰੇ, 8 ਸਾਲ ਹੋ ਗਏ ਲੱਗਿਆ ਨੂੰ, ਤੁਹਾਡੇ ਤੋਂ ਪਹਿਲਾਂ ਦਾ ਆਇਆ ਵਾਂ। ਅੱਛਾ ਜੀ। ਚੜ ਕੇ ਨਾ ਬੈਠਾ ਜਾਂ ਤੂੰ ਸਕੇ ਬੱਚੇ ਤੇਰੀ ਇੱਜ਼ਤ ਕਰਕੇ ਰਾਜ਼ੀ ਨਹੀਂ, ਤੂੰ ਨਾ ਇੱਧਰ ਕਾਨੀ ਇੱਧਰ ਕਾਨੀ। ਮੇਰੇ ਪਹਿਲੇ ਸ਼ੋਅ ਨੂੰ ਸਾਜਣਾ 9 ਮਿਲੀਅਨ ਵਿਊ ਗਿਆ ਵਾ। 9 ਮਿਲੀਅਨ ਵਿਊ ਗਿਆ ਕਾਲੂ ਦੇ ਨਾਂ ਤੋਂ। ਮੈਂ ਹੀ ਤੈਨੂੰ ਹੱਥ ਫੜ ਕੇ ਲਿਆਇਆ ਸੀਗਾ, ਯਾਦ ਕਰ। ਤੂੰ ਚੁੱਕ ਕੇ ਆਇਓ ਯਾਰ, ਕੰਮ ਤੇ ਆਇਓ। ਫੜ ਕੇ ਲਿਆਇਆ ਕਿਤੇ ਬਹਿ ਗਿਆ। ਮੇਰੀ ਇੱਜ਼ਤ ਕਰਨੀ ਆ ਭਾਜੀ। ਇਲਿਆਸ ਸਾਹਿਬ, ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਇਹਨਾਂ ਦੋਵਾਂ ਦੀ ਨਹੀਂ ਕਰਨੀ। ਇਹਨਾਂ ਦੀ ਬਹਿਸ ਤੋਂ, ਇਹਨਾਂ ਦੇ ਕਿਰਦਾਰ ਤੋਂ। ਹਾਂਜੀ ਫੈਸਲ ਸਾਹਿਬ ਦੀ ਤੁਸੀਂ ਹਰ ਗੱਲ ਮੰਨਣੀ ਹੈ। ਅੱਛਾ ਜੀ। ਉਸ ਤੋਂ ਬਾਅਦ ਮੇਰੀ। ਤੁਹਾਡੀ ਕਾਹਤੋਂ ਮੰਨਣੀ ਜੀ? ਕੀ ਗੱਲ, ਕੋਈ 1000 ਵੋਟ ਤੋਂ ਜਿੱਤੇ ਆ? ਅਸੀਂ ਇਸ ਅਦਾਰੇ ਦੇ ਸਰਪੰਚ ਹੋਏ ਹਾਂ। ਅਸੀਂ ਵੀ ਸਰਪੰਚ ਹੀ ਆ। ਅਸੀਂ ਜਿਸ ਚੀਜ਼ ਤੇ ਹੱਥ ਰੱਖਦੀ ਉਹ ਸਾਡੀ ਹੋ ਜਾਂਦੀ। ਸਰਪੰਚ ਅਸੀਂ ਬਣਾਇਆ ਵਾ, ਅਸੀਂ ਅੱਗੇ ਹੱਥ ਚੁੱਕੇ ਕੀਤਾ ਸੀ ਆਪ ਸਰਪੰਚ ਆਈ ਤੋਂ। ਉਹ ਫਿੱਕੀਆਂ ਚਿਗਮਾਂ ਬਣਾਉਣ ਵਾਲਿਆ, ਮੈਨੂੰ ਪਹਿਲੇ ਇਹ ਦੱਸ ਕਿ ਸਾਡੀ ਇੱਜ਼ਤ ਕਿੱਥੇ ਗਈ ਹੈ? ਪਹਿਲੇ ਸਾਡੀ ਇੱਜ਼ਤ ਕਰਨੀ ਆ ਭਾਜੀ। ਮੈਂ ਜਿਹੜੀ ਗੱਲ ਕਰਦਾ ਵਾਂ ਨਾ, ਉਹ ਉਸਤਾਦ ਜੀ ਵੀ ਉਹਦੇ ਤੋਂ ਲੁਕਦੇ ਫਿਰਦੇ। ਉਹ ਕਰਾ ਦੇ। ਇਹ ਜਦੋਂ ਭੁੱਖ ਲੱਗੇ ਤੇ ਗੱਲਾਂ ਕਰਦਾ ਵਾ, ਕੋਈ ਐਸੀ ਗੱਲ ਨਹੀਂ ਭੁੱਖ ਬਕਵਾਸ ਲੱਗੀ ਆ। ਬੰਦ ਕਰ। ਐ ਮੈਂ ਕਰਦਾ, ਮੇਰੇ ਕੋਲ ਦੂਸਰੀ ਗੱਲ ਕੋਈ ਨਹੀਂ। ਮੈਂ ਬਹਿਸ ਬਸਈਏ ਚ ਪੈਂਦਾ ਹੀ ਨਹੀਂ। ਹਜੇ ਤੈਨੂੰ ਸਲਮਾਨ ਦਾ ਨਹੀਂ ਪਤਾ, ਉਹ ਨਹੀਂ ਆਇਆ ਹਜੇ। ਉਹਦਾ ਦੱਸੋ, ਉਹਦੀ ਇੱਜ਼ਤ ਵੀ ਕਰਨੀ ਜਿਹੜਾ ਬੈਠਾ ਵਾ ਯਾਰ, ਚੌੜਾ ਵਾ। ਉਹਦੀ ਭਾਵਾਂ ਨਾ ਕਰੋ, ਉਹਦੀ ਭਾਵਾਂ ਨਾ ਕਰੋ। ਤੁਸੀਂ ਜਿੰਨੀ ਸਾਡੀ ਇੱਜ਼ਤ ਕਰਨੀ ਉਸ ਹਿਸਾਬ ਨਾਲ ਉਹਦੀ ਭਾਵਾਂ ਤੁਸੀਂ ਬਿਸਤੀ ਕਰ ਲਓ। ਇੱਕ ਤੁਹਾਨੂੰ ਬੰਦਾ ਫਰਾਹਮ ਕੀਤਾ ਜਾਏਗਾ ਇੱਥੇ। ਅੱਛਾ, ਇੱਕ ਮੈਂ ਮੇਨ ਗੱਲ ਦੱਸ ਦਵਾਂ। ਹਾਂਜੀ ਉਹ ਲਾਜ਼ਮੀ ਉਹ ਆਪਣੇ ਤੇ ਮੁਸੱਲਤ ਕਰ ਲੈਣੀ। ਪੱਲੇ ਬੰਨ ਲਓ, ਪੱਲੇ। ਉਹ ਮੈਨੂੰ ਮਾੜਾ ਜਿਹਾ ਨਾ ਮੋਢਿਆਂ ਦਾ ਹੁੰਦਾ ਵਾ ਮਸਲਾ, ਮੋਢੇ ਵੀ ਮੇਰੇ ਘੁੱਟਣੇ। ਆ ਦੇਖੋ, ਇੱਕ ਮੈਂ ਦੇਖੀ, ਇੰਜ ਵਾਲਾਂ ਚੁੰਗਲਾਂ ਵੀ ਮਾਰਨੀਆਂ। ਆ ਦੇਖੀ ਭਾਜੀ, ਇਹ ਇੰਜ ਤੁਸੀਂ ਠੀਕ ਹੈ। ਜਦੋਂ ਭਾਈ ਸੌਣ ਲਾਏ ਨੇ ਪੂਰਾ ਸ਼ੁੰਭ ਹੋ ਜਾਣਾ, ਫੇਰ ਹਟਣਾ। ਬੈਠ ਜਾ, ਬੈਠ ਜਾ, ਐ ਸਿਰ ਦੀ ਬਸ। ਰਹਿਣ ਦੇ।
ਠੀਕ ਹੈ ਬਸ ਠੀਕ ਹੋ ਗਿਆ। ਇੱਧਰ ਵੀ 2 ਹੱਥ ਮਾਰ ਦਿਓ ਹਾਂਜੀ ਇੱਧਰ ਭਾਜੀ ਕੀ ਗੱਲ ਖੈਰ ਆ? ਇਹ ਗੱਲ ਮੈਨੂੰ ਕਹੀ ਹੁੰਦੀ ਮੈਂ ਵੱਢ ਕੇ ਸੁੱਟ ਦੇਣਾ ਸੀ। ਇਹ ਤੁਹਾਡੇ 2 ਹੱਥ ਮਾਰਦੇ ਥੋੜੇ ਤੇ ਲੈਂਡ ਡਿੱਗ ਪਿਆ। ਕੀ ਗੱਲ ਬਾਲੇ ਸੁੱਟ ਗਏ ਸਿਰ ਤੇ ਰੱਖ ਕੇ? ਕਾਲੂ ਤੂੰ ਸੁਣ ਲਈ ਯਾਰ, ਮੈਨੂੰ ਇਹ ਉਹ ਗੱਲ ਮੈਂ ਭਾਈ ਫੈਸਲੇ ਦੇ ਵੇਲੇ ਚੁੱਪ ਮੈਂ ਪਹਿਲਾ ਦਿਨ। ਇੱਕ ਮਿੰਟ ਤੈਨੂੰ ਕਿਉਂ ਆਵਾਜ਼ ਮਾਰੇ? ਕੋਈ ਬੋਰੀਆਂ ਲਾ ਕੇ ਆਇਆ ਕੀ ਮਸਲਾ? ਹਾਂ ਕੀ ਬਹੁਤ ਬੋਝ ਆ ਮੋਢਿਆਂ ਤੋਂ, ਬਹੁਤ ਬੋਝ ਆ। ਨਹੀਂ ਕਿਸ ਹਿਸਾਬ ਸਿਰ ਕੀ ਹਿਸਾਬ ਕਿਸ ਹਿਸਾਬ ਨਾਲ ਇਹ ਪਹਿਲਾ ਦਿਨ ਤੇ ਆਂਦੀ ਕਿ ਜੋ ਚਬਾਜ ਜਿਓ ਕਿਉਂ? ਕਿਉਂ 83 ਬੈਗ ਪਏ ਸੀ ਪਿੱਛੇ। ਇਹ ਗੱਲ ਭਾਈ ਫੈਸਲ ਮੈਨੂੰ ਕਹੀ ਹੁੰਦੀ ਨਾ, ਕਾਲੂ ਤੇ ਬੇਖੈਰਾ ਤਾਂ ਨਾ ਜਿਹੜਾ ਸੁਣ ਗਿਆ। ਇਹ ਕਿਹੜਾ ਕੰਟੇਨਰ ਖਿੱਚ ਕੇ ਲਿਆਣੇ ਫੈਸਲ ਭਾਈ? ਭਾਈ ਫੈਸਲ ਤੁਹਾਨੂੰ ਖੋਤਾ ਕਿਹਾ ਜੇ। ਭਾਈ ਫੈਸਲ ਤੁਹਾਨੂੰ ਬਾਹਰ ਕੱਢਦੇ ਆ, ਅੱਜ ਨਾ ਬਾਹਰ ਕੱਢਦੇ ਯਾਰ। ਸਾਡੀ ਵਿਧੀ ਨਿਬੜੀ ਨਹੀਂ ਇਹਦੇ ਨਾਲ। ਨਹੀਂ ਬਣੇ ਨਹੀਂ ਨਿਬੜੀ। ਉਹ ਭਾਜੀ ਤੁਹਾਨੂੰ ਘੰਟਾ ਹੋ ਗਿਆ ਸਮਝਾਉਂਦੇ, ਤੁਹਾਡੀ ਗੱਲ ਸਮਝ ਚ ਨਹੀਂ ਆਉਂਦੀ ਲੱਗਦਾ। ਯਾਰ ਇੱਕ ਗੱਲ ਮੈਨੂੰ ਸਿਰਫ ਦੱਸ ਦਿਓ, ਤੁਹਾਨੂੰ ਇੱਥੇ ਲੈ ਕੇ ਕੌਣ ਆਇਆ? ਇਹ ਦੱਸ ਦੋ ਬਸ। ਕੌਣ ਲੈ? ਸਿਰਫ ਇੰਨੀ ਦੱਸ ਦਿਓ। ਰਕਸ਼ੇ ਵਾਲਾ ਰਕਸ਼ੇ ਵਾਲੇ ਨੂੰ ਲੋਕੇਸ਼ਨ ਕਿਹਨੇ ਦੱਸੀ? ਐਡਰੈਸ ਕਿਹਨੇ ਦੱਸਿਆ? ਐਪ ਤੋਂ ਡਾਊਨਲੋਡ ਕੀਤੀ ਮੈਂ। ਐਪ ਦੀ ਕਿਹਨੇ ਭੇਜੀ ਸੀਗੀ? ਭੇਜੀ ਕਿੰਨੇ ਸੀ ਲੋਕੇਸ਼ਨ? ਤੁਸੀਂ ਤੇ ਲੈ ਕੇ ਕੌਣ ਆਇਆ ਇੱਥੇ? ਰਕਸ਼ੇ ਵਾਲਾ ਦੱਸਣ ਦੇ ਡਿਆ ਨਹੀਂ ਬਣੇ। ਅੰਦਰ ਗੇਟ ਤੇ ਕੌਣ ਲੈ ਕੇ ਆਇਆ ਨਾਲ ਦਾ? ਅੰਦਰ ਤੇ ਉਹ ਭਾਈ ਹੋਣੀ ਸੀ, ਮੈਂ ਬੈਲ ਦਿੱਤੀ, ਉਹ ਫਿਰ ਅੰਦਰ ਲੈ ਆਇਆ ਮੈਨੂੰ। ਚਲੋ ਹੁਣ ਭਾਏ ਨੂੰ ਹੁਣੀ ਬਾਹਰ ਕੱਢਣਗੇ ਹੁਣ। ਉਹ ਭਾਜੀ ਗੱਲ ਕਰਦਾ ਮਕਸਦ ਇਹ ਕਿ ਇੱਥੇ ਮੰਜ਼ਿਲੇ ਮਕਸੂਦ ਤੇ ਪਹੁੰਚਾਉਣ ਵਾਲਾ ਤੁਹਾਨੂੰ ਕੌਣ ਆ? ਉਹ ਫੈਸਲ ਸਾਹਿਬ ਨੇ। ਤੇ ਫਿਰ ਇੱਥੇ ਆਓ ਨਾ। ਅੱਛਾ ਦੂਸਰੇ ਨੰਬਰ ਤੇ ਇੱਕ ਗੱਲ ਹੋਰ, ਸਾਰਾ ਕੁਝ ਬਰਦਾਸ਼ਤ ਹੋ ਜਾਏਗਾ। ਹਾਂ ਸਾਡੀ ਟੀਮ ਚ ਇਤਫਾਕ ਬੜਾ, ਸਾਡੇ ਚ ਹਵਾ ਨਹੀਂ ਲੰਘਦੀ। ਅੱਲਾ ਹਮੇਸ਼ਾ ਰੱਖੇ, ਲੇਕਿਨ ਹਵਾ ਲੰਘਣੀ ਚਾਹੀਦੀ। ਹਵਾ ਨਾ ਹੋਵੇ ਤਾਂ ਬੰਦਾ ਮਰ ਜਾਂਦਾ। ਮੈਂ ਕਹਿਣ ਵਾ ਤੀਲਾ ਨਹੀਂ ਲੰਘਦਾ ਸਾਡੇ ਚੋਂ। ਉਹ ਮੈਂ ਤੇਰੇ ਉਧਰ ਸੁੱਟਣੀ ਹੈ। ਮੈਂ ਹੁਣ ਚਵਲ ਜਿਹਾ ਬਾਹ ਲੱਗੀ, ਮੈਂ ਜਾ ਬਾਹ ਲੱਗੀ ਕਾਤੋਂ ਲੱਗੀ ਬਾਹ? ਆਪਣੀ ਬਾਹ ਉਧਰ ਰੱਖ, ਆਪਣੀ ਕੁਰਸੀ ਤੇ ਰਹਿ। ਉਹ ਮਾਰ ਕੇ ਮੈਂ ਤੇਰੇ ਥੱਪੜ ਚੱਲ ਮੂੰਹ ਕੀ ਸੁਜਾ ਇਹ ਗੱਲ ਹੋ ਗਈ? ਬਕਵਾਸ ਉਹ ਬੰਦ ਚੁੱਪ ਕਰ। ਓਏ। ਲੈ ਚੱਲ ਤੇਰੇ ਮੈਂ ਸੁੱਟਣੀ ਹੈ, ਤੂੰ ਇਹਦੇ ਨਾਲ ਰਲ ਕੇ ਤੂੰ ਮੇਰੇ ਨਾਲ ਉਹ ਤੁਸੀਂ ਲੈ ਦੇ ਕੁੱਤਖਾਨਾ ਪਾਲਣੇ ਤੇ ਸ਼ੋਅ ਹੋ ਜਾ ਭਾਈ ਮਾੜੀ ਜੀ ਸਮਝਾਉਣ ਡਿਆ। ਬਾਹ ਲੱਗੀ ਕੀ ਕਿਸੇ ਇੱਕ ਮਿੰਟ ਯਾਰ ਮੈਂ ਗੱਲ ਤੇਰੇ ਪਿਓ ਦਾ ਵੇ। ਤੇਰੇ ਉਹ ਤੇਰੇ ਪਿਓ ਦਾ ਫੋੜਾ ਦੁੱਖ ਗਿਆ ਤੇਰਾ। ਉਹ ਫੋੜਾ ਧੋ ਗਿਆ, ਤੂੰ ਕਾਤੋਂ ਵੱਧ ਕੇ ਗੱਲਾਂ ਕਰਨ ਦੇ ਰੋਲਾ ਮੇਰੇ ਉਹਦੇ ਨਾਲ, ਤੂੰ ਵਿੱਚ ਕਾਤੋਂ ਲੱਤ ਤੁਸੀਂ ਪਸਾਉਂਦੇ ਜੂਨੀਅਰ ਨੂੰ ਖਿੱਚੀ ਰੱਖਿਆ। ਨਹੀਂ, ਉਹ ਖਿੱਚੀ ਕਿੱਧਰ ਆਇਆ? ਰੱਖਿਆ। ਕਿੱਧਰ ਆਇਆ? ਇੱਧਰ ਇੱਥੇ ਆ। ਇੱਧਰ ਆ ਯਾਰ। ਬਹਿ ਜਾ ਤੇਰਾ ਕੰਮ ਹੀ ਤੀਲੀਆਂ ਲਾਣਾ ਵਾ। ਓਏ ਇੱਧਰ ਆਇਆ ਯਾਰ। ਓ ਯਾਰ ਨਹੀਂ ਆਂਦਾ। ਉਰੇ ਇੱਧਰ ਆ ਚਲਾ। ਬਹਿ ਇੱਥੇ। ਉਹ ਉੱਠ ਤਾਂ ਸਹੀ। ਉਹ ਤੂੰ ਬਹਿ ਇੱਥੇ। ਉੱਠ। ਉਹ ਬਹਿ ਇੱਥੇ, ਤੈਨੂੰ ਮੈਂ ਕਹਿੰਦੇ। ਮੈਨੂੰ ਜਾਣਦੇ ਬਦਲ ਓਏ ਗੁਜਰਾਤ। ਓਏ ਬਸ ਕਰੋ, ਬਸ ਬਹਿ ਇੱਥੇ। ਨਾ ਮੂੰਹ ਨਾ ਦੱਸ ਯਾਰ। ਬਸ ਚੁੱਪ ਅੱਲਾ ਤੁਹਾਡੇ ਚ ਇਦਾਂ ਇਤਫਾਕ ਰੱਖੇ। ਆਮੀਨ। ਚੁੱਪ। ਚੁੱਪ ਯਾਰ, ਚੁੱਪ ਦੇਖਿਆ? ਭਾਈ ਫੈਸਲ ਕਹਿੰਦੇ ਆ ਚੁੱਪ। ਇੱਕ ਮੈਂ ਗੱਲ ਕੀਤੀ ਤੇ ਸਾਰੇ ਚੁੱਪ ਕਰ ਗਏ। ਇਹ ਦਫਾਕ ਇਹੀ ਰੂਪ। ਅਸੀਂ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਲੜੇ ਸੀ ਕਿ ਭਾਈ ਦਾ ਆਰਡਰ ਦੇਖਿਓ। ਕਿਉਂ ਕੀ ਹੈ ਕਿ ਇਤਫਾਕ ਨਾ ਰਹਿਣਾ। ਇਤਫਾਕ ਤੋਂ ਬਾਹਰ, ਦਾਇਰੇ ਚੋਂ ਬਾਹਰ ਜਿਹੜਾ ਬੰਦਾ ਗਿਆ ਉਹ ਸਾਡੇ ਤੋਂ ਗਿਆ। ਗਿਆ ਤੇ ਸਭ ਤੋਂ ਅਹਿਮ ਗੱਲ ਜਿਹੜੀ ਮੈਂ ਕਹਿ ਰਿਹਾ ਉਹ ਦਿਮਾਗ 'ਚ ਬਣੀ, ਇੱਕ ਤੇ ਆਪਣੀ ਗ੍ਰਿਫਤ ਮਜ਼ਬੂਤ ਰੱਖਣੀ। ਇਹ ਗੱਲ ਦਾ ਘਰ ਵੀ ਫੋਨ ਕਰਕੇ ਦੱਸ ਦੋ ਬੱਚਿਆਂ ਨੂੰ ਵੀ, ਇਹ ਗ੍ਰਿਫਤ ਜਿਹੜੀ ਨਾ ਇਹ ਮਜ਼ਬੂਤ ਰੱਖਣੀ ਬਸ। ਠੀਕ ਹੈ ਨਾ? ਦੂਸਰਾ ਇਹ ਕੱਦੂ ਕਲਰ ਦਾ ਸੂਟ ਦੁਬਾਰਾ ਨਹੀਂ ਇਹ ਨਹੀਂ ਪਾਉਣਾ। ਪਾਉਣਾ। ਕਦੂ ਕਲਰ ਦਾ ਇਹ ਕਿਹਨੇ ਕੀਤਾ ਮਸ਼ਵਰਾ? ਹਾਂਜੀ ਇਹ ਕਦੂ ਕਲਰ ਦਾ ਮਸ਼ਵਰਾ ਕਿਹਨੇ ਦਿੱਤਾ? ਇਹ ਕਲਰ ਮਾਰਕੀਟ 'ਚ ਬੰਦ ਹੋਇਆ। ਇਸ ਕਲਰ ਵਾਲੇ ਲੋਕੀ ਬੰਦੇ ਚੁੱਕਣ ਡਏ ਆ। ਇਹ ਕਲਰ ਜਿਹੜਾ ਨਾ ਤੁਹਾਨੂੰ ਪਤਾ ਹੈ ਪਾਕਿਸਤਾਨ ਨੂੰ ਕੱਢਣ ਡਏ ਆ। ਤੁਸੀਂ ਹਾਲੇ ਤੱਕ ਪਾਇਆ ਹੋਇਆ। ਪਤਾ ਗੱਲ ਕੀ ਹੈ ਬੇਟਾ ਜੀ, ਇਹਨਾਂ ਨੂੰ ਸੈਂਸ ਇੰਨੀ ਕੀ ਆ। ਇਹ ਜਿਸ ਇਲਾਕੇ 'ਚੋਂ ਆਇਆ ਨਾ ਅੱਲਾ ਮਾਫੀ ਦੇਵੇ, ਕਿੱਥੋਂ ਦਾ ਬੈਗ ਕਿੱਥੋਂ ਦੀ? ਡਿਸਕੋਡ ਦੀ ਲੈ ਲਓ। ਉੱਥੇ ਅੱਜ ਵੀ ਉਹ ਗਾਣਾ ਟਾਂਗੇ ਵਾਲਾ ਖੈਰ ਮੰਗਦਾ ਨਵਾਂ। ਹਾਂਜੀ ਨਵਾਂ ਨਹੀਂ, ਡਿਸਕੋਡ ਬਾਹਰ ਸ਼ਹਿਰ ਹੈ ਜਿਹੜਾ ਸਾਰਾ ਕੇਲੇ ਨਾਲ ਸਜਾਇਆ ਹੋਇਆ। ਵੀ ਤੁਸੀਂ ਇੰਜ ਵੜਨਾ ਵਾ, ਕੇਲੇ ਲੱਗੇ ਆ। ਬੇਟਾ ਜੀ ਦਾਨਿਸ਼ ਭਾਈ, ਕਾਲੂ ਭਾਈ, ਮੈਨੂੰ ਇੰਜ ਲੱਗਣ ਡਿਆ ਕਿ ਇਸ ਭਾਈ ਨਾਲ ਨਹੀਂ ਨਿਭਣੀ। ਨਾਲੇ ਯਾਰ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਤੁਸੀਂ ਇੱਥੇ ਬੰਦੇ ਲਿਆਉਣ ਕਾਹਤੋਂ ਡਏ ਹੋ? ਅੱਗੇ ਤਾਂ ਬੰਦੇ ਬਹੁਤ ਵਾਧੂ ਆ, ਬੰਦੇ ਤਾਂ ਬਾਹਰ ਬੈਠੇ ਹੁੰਦੇ। ਨਾਲੇ ਮੇਰੀ ਸੁਣ ਗੱਲ ਭਰਾਵਾ, ਤੁਸੀਂ ਭਾਵੇਂ ਸੀਨੀਅਰ ਹੋ ਵੱਡੇ ਹੋ, ਸਾਡਾ ਦੱਸਣਾ ਫਰਜ਼ ਵਾ। ਤਨਖਾਹ ਇੱਥੇ ਨਹੀਂ ਟਾਈਮ ਨਾਲ ਮਿਲਦੀ, ਹਾਂ ਨਾ ਸਾਨੂੰ ਕੋਈ ਬੋਨਸ ਮਿਲਦਾ, ਨਾ ਰੋਟੀ, ਨਾ ਨਾ ਕੋਈ ਈਦ, ਪਾਣੀ। ਨਾ ਸ਼ਬਰਾਤ, ਨਾ ਰੋਟੀ, ਨਾ ਪਾਣੀ। ਉਹ ਇੱਥੇ ਸਿਰਫ ਭੁੱਖ ਕੱਟਣ ਆਉਣਾ ਵਾ। ਦੱਸ ਆ ਤੈਨੂੰ ਐਡਵਾਂਸ ਦੀ ਲੋੜ ਪੈਣੀ ਹੈ, ਤੂੰ ਮਾੜਾ ਜਿਹਾ ਮੈਸੇਜ ਕਰਨਾ ਉਸਤਾਦ ਜੀ ਨੂੰ, ਉਹਨਾਂ ਨੇ ਨੰਬਰ ਬੰਦ ਕਰ ਲੈਣਾ। ਤੁਸੀਂ ਇੱਕ ਗੱਲ ਦੱਸੋ ਕਿ ਇੱਥੇ ਤੁਸੀਂ ਆਏ ਹੋ, ਮਹੀਨਾ ਲਾਇਆ ਵਾ, ਹਾਂ ਤੁਹਾਡੀਆਂ ਉਮੀਦਾਂ ਹੋਣਗੀਆਂ ਕਿ ਮਹੀਨੇ ਬਾਅਦ ਪੈਸੇ ਮਿਲਣਗੇ, ਮੈਂ ਇਹ ਲੈ ਕੇ ਜਾਵਾਂਗਾ, ਇਹ ਲੈ ਕੇ ਜਾਵਾਂਗਾ, ਬਿਲਕੁਲ। ਸੌਦਾ ਸਲਬ। ਤੇ ਜਦੋਂ ਉਹ ਮਿਲਣੇ ਹੀ ਨਹੀਂ, ਫੇਰ 23 ਮਹੀਨੇ ਹੋ ਗਏ ਮੇਰੀ ਤਨਖਾਹ, 23 ਮਹੀਨੇ ਦੀ ਤਨਖਾਹ, 23 ਮਹੀਨੇ 16 ਮਹੀਨਿਆਂ ਦੀ ਮੇਰੀ ਹੈ 16 ਮਹੀਨੇ ਦੀ। ਭਾਜੀ। ਸਾਲ ਮੈਨੂੰ ਹੋ ਗਿਆ ਉਸਤਾਦ ਜੀ ਹੁਣੇ ਕਹਿੰਦੇ ਪੈਸੇ ਆ ਜਾਣ ਨਾ। ਬਸ। ਜੋ ਆਂਦਾ ਨਾ YouTube ਤੋਂ, ਜੋ ਵੀ ਆਂਦਾ ਉਹ ਸਿੱਧਾ ਖੀਸੇ 'ਚ ਪਾਉਂਦੇ ਤੇ ਇਧਰੋਂ ਇੰਜ ਨਿਕਲ ਜਾਂਦੇ, ਮੁੰਡਿਆਂ ਨੂੰ ਕਹਿ ਦਿੰਦੇ ਭਾਈ ਕਰੋ। ਮੈਂ ਦੁਬਈ ਚੱਲਾਂ, ਮੈਂ ਲਾਹੌਰ ਚੱਲਾਂ। ਔਰ ਮੇਰੀ ਗੱਲ ਤੋਂ ਤੁਹਾਨੂੰ ਇਹੀ ਲੱਗਦਾ ਨਾ ਇੱਥੇ ਬਹਿ ਕੇ ਚੁੱਪ ਕਰਕੇ ਆਹੀ ਸ਼ੋਅ ਕਰਨਾ? ਨਹੀਂ, ਅੱਲਾ ਦੇ ਬੰਦੇ, ਲਾਹੌਰ ਇਸੇ ਤਨਖਾਹ 'ਚ ਲਾਹੌਰ ਵੀ ਤੁਹਾਨੂੰ ਜਾਣਾ ਪੈਣਾ, ਤੁਹਾਨੂੰ ਮਸ਼ਹਰ 'ਚ ਵੀ ਲਾ ਲੈਣਾ, ਤੁਹਾਨੂੰ ਕਾ ਜਾਨੀ ਕਿ ਚਾਹ ਹੁੰਡੇ ਵੀ ਲਾਉਣਾ ਹੈ, ਇੱਕ ਕਿਉਂ ਬਣੇਗਾ ਕਰੋੜਪਤੀ ਉਹ ਵੀ, ਤੇ ਬਾਹਰ ਧੁੱਪੇ ਗਰਮੀ ਦੇ ਵਿੱਚ ਟੀਮ ਵਾਲੇ ਸ਼ੋਅ ਵੀ ਕਰਨੇ। ਆ ਰੁਪਿਆ 40,000 ਦੇ ਕੇ
ਹਲਾਲ ਕਰ ਲੈਂਦੇ ਆ ਇਹਨਾਂ ਉਹ ਜਗ੍ਹਾ 40,000 ਕੌਣ ਦਿੰਦਾ ਵਾ? ਉਹ ਦੰਦੇ ਵੀ ਕਿੱਥੋਂ ਆ? ਗੱਲ ਕਰਦਾ ਵੀ ਤੁਹਾਡੀ ਮੁੱਕਣੀ ਤਾਂ 60 ਵਾ, ਤੁਹਾਨੂੰ 35 ਵੀ ਨਹੀਂ ਮਿਲਣੀ। ਮਿਲਣੀ ਨਹੀਂ ਨਹੀਂ ਮਿਲਣੀ ਤਨਖਾਹ। ਉਤੋਂ ਮੈਂ ਪੈਸੇ ਤੇ ਲੋ ਅੱਲਾ ਅੱਲਾ ਰਹਿਮ ਕਰੇ ਪਹਿਲੇ 15 ਦਿਨ ਤੁਹਾਡੀ ਇੱਜ਼ਤ ਹੋਣੀ ਆ, 20 ਦਿਨ ਅੱਲਾ ਮੈਂ ਬੂਸਟ ਕਰਨਾ ਪੜੂਗਾ। ਬਿਲਕੁਲ ਅੱਲਾ ਮਾਫੀ ਦੇਵੇ, ਕਹਿਣਾ ਨਹੀਂ ਚਾਹੀਦਾ। ਖਵਾ ਪਿਆ ਕੇ ਕੌਣ ਜਿੱਦ ਲਾਂਦਾ। ਮੈਂ ਘਰੋਂ ਰੋਟੀ ਲੈ ਕੇ ਆਂਦਾ ਸੀ, ਆਹੋ ਮਸਰ ਚੋਲ ਮੈਂ ਪਕਾ ਕੇ ਲਿਆਂਦਾ ਸੀ। ਮਸਰ ਚੋਲ ਖਵਾਤੇ ਇਸ ਭਾਈ ਨੇ ਯਾਰ, ਇਸ ਦਾ ਵੈਸੇ ਘਰੋਂ ਪੋਟਾਕ ਮੈਂ ਲੱਗੀਆਂ। ਰੋਟੀਆਂ ਮੈਂ ਘਰੋਂ ਲਿਆ ਕੇ ਖਵਾਉਂਦਾ ਰਿਹਾ। ਬੱਚਿਆਂ ਦੇ ਮੂੰਹ ਚੋਂ ਕੱਢ ਕੇ, ਬੱਚਿਆਂ ਦੇ ਮੂੰਹ ਚੋਂ ਕੱਢ ਕੇ। ਇਹ ਕੋਈ ਇਨਸਾਨੀਅਤ ਨਹੀਂ ਨਾ ਹੈਗੀ, ਬੱਚਿਆਂ ਦੇ ਮੂੰਹ ਚੋਂ ਕੱਢ ਕੇ ਲਿਆ ਕੇ ਇੱਥੇ ਖਵਾ ਦੇਣਾ। ਨਹੀਂ ਨਹੀਂ ਉਹੀ ਨਾ, ਅਸੀਂ ਤਾਂ ਬੇਵਕੂਫ ਸੀਗੇ। ਮੈਂ ਤਾਂ ਸੋਚਿਆ ਹੀ ਨਹੀਂਗਾ ਯਾਰ ਭਾਈ ਨੂੰ ਉਸਤਾਦ ਅਸੀਂ ਪਾਲਣ ਦੇ ਹਾਂ, ਦਿਨ ਦਿਹਾੜੇ ਵੀ ਇੱਥੇ ਆਏ ਹੋਏ ਆ ਅਸੀਂ, ਦੱਸ ਛੁੱਟੀ ਕੋਈ ਨਹੀਂ। ਛੁੱਟੀ ਕੋਈ ਨਹੀਂ। ਔਰ ਦੂਸਰੀ ਗੱਲ, ਇੱਥੇ ਬਹਿ ਕੇ ਤੁਸੀਂ ਆਪਣੇ ਪੱਲਿਓਂ ਸ਼ਾਇਦ ਮੰਗਾ ਕੇ ਖਾ ਲਓ, ਉਹ ਵੀ ਡਾਊਟ ਆ ਇਹ ਕਿੱਥੋਂ ਲਈ ਆ। ਕੋਈ ਫੈਨ ਫੜਾ ਗਿਆ ਹੋਣਾ ਵੀ ਅਸੀਂ, ਇਹ ਡਾਊਟ ਵਾ। ਡਾਊਟ ਭਾਜੀ ਤਾਂ ਤੁਸੀਂ ਬਾਹਰ ਨਿਕਲ ਜਾਓ ਤਾਂ ਵਾ, ਤੁਸੀਂ ਬਾਹਰ ਮੂੰਹ ਚੱਕ ਕੇ ਚਲੇ ਗਏ ਇੱਥੇ। ਔਰ ਤੁਸੀਂ ਦੇਖਿਆ, ਤੁਸੀਂ ਮਸਲੇ ਨਹੀਂ ਦੇ ਰਹੇ ਕੋਈ ਫੀਲਡ 'ਚ ਕਿਸੇ ਕਾਮੇਡੀ ਕਿਤੇ ਟਾਈਮ ਦੀ ਟਾਈਮ ਹੋਈ ਹੈ ਕਿ 12 ਵਜੇ ਆਉਣਾ ਵਾ, ਰਾਤ ਦੇ 12 ਵਜੇ ਆਉਣਾ। ਏਦਾਂ ਹੁੰਦਾ ਕਿਤੇ ਕਾਮੇਡੀ? ਇਨਸਾਨੀਅਤ ਨਹੀਂ ਇੱਥੇ ਹੁੰਦਾ। ਸਾਦਾ ਲਫ਼ਜ਼ਾਂ 'ਚ ਇੱਕ ਗੱਲ ਕਵਾਂਗਾ, ਭਰਾ ਲੱਗਦੇ ਹੋ ਤੁਸੀਂ, ਵੱਡੇ ਹੋ, ਰੁੱਲ ਜਾਓਗੇ। ਹਾਂ ਅਹਿਸਾਸ ਨਹੀਂ ਹੈ। ਇੱਥੇ ਰੁੱਲ ਜਾਓਗੇ। ਇਹ ਜ਼ੁਲਮ ਆਫੀਸ਼ੀਅਲ ਆ, ਜ਼ੁਲਮ। ਅਤੇ ਅਸੀਂ ਬਸ ਲੱਗੇ ਹੋਏ ਆ ਕਿ ਚਲੋ ਯਾਰ ਜ਼ਬਾਨਾਂ ਬਿਆਨ ਡੇ ਆ ਕਿ ਤੁਹਾਨੂੰ ਕੀ ਦਸੀਏ ਤੁਹਾਡੇ ਦਿਲ ਦੇ ਵਿੱਚ ਕੀ? ਅੱਜ ਤਾਂ ਉਸਤਾਦ ਜੀ ਕਹਿ ਕੇ ਫਸ ਗਏ ਆ, ਸਾਨੂੰ ਕੀ ਪਤਾ ਸੀ ਅੱਲਾਹ ਸਾਡੇ ਗੱਲ ਪੈ ਜਾਣਾ ਵਾ। ਹਾਂ। ਹੁਣ ਕਿਸੇ ਨਾਲ ਗੱਲ ਨਹੀਂ ਕਰ ਸਕਦੇ। ਯਕੀਨ ਮੰਨੋ, ਇੱਕ ਤਾਂ ਉਹਨਾਂ ਨੂੰ ਭੁੱਖ ਨੱਚਣ ਡਈ ਆ, ਨਹੀਂ ਭੁੱਖ ਵੀ ਥੱਕ ਗਈ ਹੁਣ ਨੱਚ ਨੱਚ ਕੇ ਵੀ ਕਿ ਉਹ ਕਰੀਏ ਕੀ। ਪੈਸੇ ਸਾਰੇ ਸਾਈਡ ਤੇ ਲਾਈ ਜਾ ਰਹੇ ਯਾਰ, ਕੋਈ ਸਾਨੂੰ ਹਲਕਾ ਫੁਲਕਾ ਤੇ ਦੇਣ। ਅਸੀਂ ਇੱਧਰ ਉੱਧਰ ਪਲੇਟਫਾਰਮ ਤੋਂ ਮਾੜੇ ਮੋਟੇ ਪੈਸੇ ਘਰ ਲੈ ਕੇ ਜਾਂਦੇ। ਗੱਲ ਛੇ ਇਹਨਾਂ ਨੂੰ ਲੱਗਦਾ ਹੋਵੇ ਤੇਰੀ ਗੱਲ ਵੱਡੀ ਨੂੰ ਲੱਗਦਾ ਝੂਠ ਬੋਲਣੇ। ਆਹ ਗੱਡੀ ਕਿੱਡੀ ਮਾੜੀ ਆ, ਉਹ 70 ਚੈਨਲ ਕਿੱਡੀ ਮਾੜੀ ਆ। ਬਹੁਤ ਮਾਰੀ। ਕਿਹਦੀ ਹੈ ਭਲਾ? ਜਿਹਨੂੰ ਜਿੱਥੇ ਪੰਜਾਬੀ ਸੁਣੀ ਸਮਝੀ ਬੋਲੀ ਜਾਂਦੀ ਨਾ, ਕਾਲੂ ਉੱਥੇ ਹਿੱਟ ਵਾ, ਉਹਦੀ ਮੋਟਰਸਾਈਕਲ ਹੀ ਉਹ। ਲੈਜੈਂਡ ਦੀ ਮੋਟਰਸਾਈਕਲ। ਤੇ ਆਹ ਜਿਹੜੀ ਪਰੇ ਖੜੀ ਆ ਅਦਾਨਸ਼ ਦੀ ਆ, ਜਿਹੜਾ ਬਹੁਤ ਬਰੀਕ ਆ, ਮੁਸ਼ਾਰੇ ਲਿਖ ਲੈ ਦਿੰਦਾ, 21 ਕਿੱਕਾ ਮਾਰਦਾ ਵਾ। ਫੇਰ ਸਟਾਰਟ ਹੁੰਦੀ ਜਾ ਕੇ। ਆਹ ਲੱਤ ਕਿੱਕਾਂ ਦੀ ਲੱਤ ਵੱਡੀ ਹੋਈ ਹੋਈ ਆ। ਵੱਡੀ ਵੀ ਹੋਈ, ਦੁਖਣ ਵੀ ਦਈ। ਫੇਰ ਜਾ ਜੇ ਅਗਰ ਇੰਨਾ ਰੁਪਇਆ ਹੋਵੇ ਸਪੀਡ 'ਚ ਸੀਗਾ ਭਾਈ ਨੇ ਮਾਠਾ ਕਰਦਾ ਕੰਮ। ਹੁਣ ਮੈਨੂੰ ਜਿਹੜੀ ਕਾਰ ਦਿੱਤੀ, ਕਾਰ ਮੈਨੂੰ ਦਿੱਤੀ ਨਹੀਂ, ਮੰਡੀ ਹੈ। ਮੜੀ ਹਾਂ ਉਹਦੀ ਫਾਈਲ ਕੋਈ ਨਹੀਂ ਸੀ ਹੈ ਉਹਦੇ। ਤੁਹਾਨੂੰ ਮੈਂ ਕੀ ਦੱਸਾਂ, ਪੈਸੇ ਡਬਲ ਲੈ ਪੁੱਤਰ ਕੋਲੋਂ ਕੋਈ ਪੈਸਾ ਲੈਂਦਾ, ਪੁੱਤਰ ਕੋਲੋਂ ਉਹ ਹੋਰ ਪਾਸੇ ਕੰਮ ਕਰ ਕਰਕੇ ਪੈਸੇ ਲਿਆ ਕੇ ਇਸ ਭਾਈ ਨੂੰ ਦਿੱਤੇ ਨੇ। ਤੇ ਤੁਹਾਡੇ ਨਾਲ ਤੇ ਤਲਕ ਵੀ ਨਹੀਂ ਕੋਈ, ਉਹਦੇ ਨਾਲ ਤੇ 14 ਸਾਲ ਦਾ ਤਲਕ ਆ। ਉਹ ਬਹਾਨੇ ਉਸਤਾਦ ਮਾਈਂਡ ਨਾ ਆਈਡੀਆ ਬੜੇ ਆ। ਤੈਨੂੰ ਐਵੇਂ ਹੁਣ ਦੇਖੀ ਮੋਬਾਈਲ ਤੇ ਲੱਗਿਆ, ਤੈਨੂੰ ਕਹਿਣਾ ਆਈ ਫਿਰ ਤੈਨੂੰ ਚਰਸੀ ਕੜਾਈ ਖਵਾਈਏ, ਤੁਸੀਂ ਕੋ ਕਹਿਣਾ ਹਾਂਜੀ ਮੈਂ ਬਣਾਉਣਾ, ਮੇਰੀ ਬੜੇ ਮਜ਼ੇ ਵਾਲੀ, ਲੱਗ ਪਤਾ ਜਾਊਗਾ। ਐਵੇਂ ਤੁਹਾਨੂੰ ਕਹਿਣਾ ਜਾਂ ਕਿਲੋ ਚਿਕਨ ਫੜ ਲਿਆ, ਮੁੰਡਾ ਉਹਦਾ ਫਿਰ ਤੁਹਾਨੂੰ ਪੈਸੇ ਦਿੰਦਾ। ਤੁਹਾਡੇ ਕੋਲ ਸਾਰੀਆਂ ਆਈਟਮਾਂ ਮੰਗਾ ਕੇ ਉਸੇ ਚਰਸੀ ਕੜਾਈ ਦਾ ਵਲੌਗ ਬਣਾ ਕੇ ਆਪਣੀ YouTube ਤੇ ਪਾ ਦੇਣਾ, ਉਧਰੋਂ ਪੈਸੇ ਆਣੇ। ਚਰਸੀ ਕੜਾਈ ਤੁਹਾਡੇ ਪੱਲੇ। ਕਈ ਦਫਾ ਇਦਾਂ ਹੋਇਆ, ਕਈ ਹਰ ਪਾਸਿਓਂ ਸੁਖੀ ਆ। ਨਾਲੇ ਇੱਕ ਗੱਲ ਹੋਰ ਦੱਸਾਂ, ਕੋਈ ਵੀ ਡਿਸ਼ ਬਣਾਣਗੇ ਨਾ, ਬਣਾ ਕੇ ਇੱਥੇ ਰੱਖਣਗੇ ਤੇ ਅੱਗੋਂ ਕਹਿਣਗੇ 1000 ਰੁਪਏ ਦੀ ਲੈਣੀ ਹੈ। ਹਾਂ ਹੱਲ 1000 ਦੀ ਪਲੇਟ ਦਿੰਦੇ। ਸ਼ੇਖ 1200 ਦੀ ਹਾਂਡੀ, ਸਾਨੂੰ 6500 ਦੀ ਮੜੀ ਹੋਈ ਹੈ ਭਾਈ ਨੇ। ਇੱਕ ਮੁਰਗੀ ਖਵਾ ਕੇ ਤੈਨੂੰ ਤੇਰੀ ਮਾਂ ਦੀ ਕਸਮ ਲੱਗੇ ਕਹਿਣਗੇ। ਜਦੋਂ ਮਾਂ ਦੀ ਕਸਮ ਪਾਤੀ ਤੁਸੀਂ ਆਪੇ ਕਹਿਣਾ ਹਾਂਡੀ ਬਹੁਤ ਮਜ਼ਾ ਕਹਿਣਗੇ ਨਾ। ਮੈਂ ਇੱਕ ਦਿਨ ਅੜ ਗਿਆ ਸੀ, ਮੈਂ ਬਿਸਤ ਹੋਣ ਡਿਆ ਹੁਣ ਤੱਕ। ਚਲੋ ਇੱਕ ਤੇ ਹੋ ਗਿਆ ਨਾ ਕਿ ਨੁਕਸਾਨ ਕਰਨਾ ਜਾਂ ਕਰਾਣਾ। ਇੱਕ ਹੋਰ ਗੱਲ ਸਭ ਤੋਂ ਜਿਹੜੀ ਮੈਨੂੰ ਮਾੜੀ ਲੱਗਦੀ ਕਿ ਇਹ ਸੂਟ ਤੁਹਾਡੀ ਆਪਣੀ ਮਲਕੀਅਤ ਆ, ਜਿੱਥੇ ਮਰਜ਼ੀ ਉਹਨਾਂ ਨੇ ਉਂਗਲੀ ਉਠਾ ਕੇ ਕਹਿ ਦੇਣਾ ਉਹ ਇਹ ਸੂਟ ਤੇ ਮੇਰਾ ਵਾ, ਹਾਂ ਇਹ ਤੂੰ ਕਦੋਂ ਚੁੱਕਿਆ? ਅੱਲਾ ਮਾਫੀ ਦੇਵੇ, ਇਹ ਇਨਸਲਟ ਹੈਗੀ। ਕਹਿਣਾ ਨਹੀਂ ਚਾਹੀਦਾ। ਮੈਂ ਦੇ ਕੇ ਮੈਂ ਨਹੀਂ ਕਦੇ ਵੀ ਜਿੱਤ ਲਾਇਆ। ਰੱਬ ਦਾ ਮਾਮਲਾ ਮੇਰੇ ਨਾਲ। ਉਸਤਾਦ ਜਿੰਨੀਆਂ ਸ਼ਰਟਾਂ ਪਾਉਂਦਾ ਮੇਰੀਆਂ, ਲੈ ਅੱਜ ਮੈਂ ਗੱਲ ਹੈ, ਅੱਜ ਗੱਲ ਖੁੱਲੀ, ਏਦਾਂ ਹੀ ਜਿੰਨੀਆਂ ਸ਼ਰਟਾਂ ਪਾਈਆਂ, ਜਿੰਨੀਆਂ ਪੈਂਟਾਂ ਪਾਈਆਂ, ਮੇਰੀਆਂ ਉਸਤਾਦ ਯੂਜ਼ ਕਰਦਾ। ਏਦਾਂ ਹੀ ਮੇਰੀਆਂ ਸ਼ਾਵਾਂ ਉਸਤਾਦ ਨੇ ਯੂਜ਼ ਇੱਥੇ ਕੀਤੀਆਂ। ਤੱਕ ਕਿ ਬੂਟ ਈਵਨ ਬੂਟ ਛੱਡ ਦੇ ਯਾਰ, ਉਹ ਮੈਂ ਕਹਿੰਦਾ ਮੇਰਾ ਮਾਮਲਾ ਹੋਰ ਆ, ਛੱਡ ਦੇ। ਸਾਰਾ ਕੁਝ ਮੈਂ ਦੱਸੋ ਜੇ ਨਾ ਗਨਾਣ ਤੇ ਫਿਰ, ਆਇਆ ਖੁੱਲ ਕੇ ਦੱਸੋ ਵਾਂ ਹੁਣ। ਤੇ ਫਿਰ ਨਹੀਂ ਯਾਰ, ਇਹ ਹੋਣਾ ਜਿਹੜਾ ਅੱਲਾ ਮਾਮੇ ਕਹਿਣਾ ਮੈਨੂੰ ਇੰਨੀ ਕੁ ਮੈਂ ਸੱਚਾ ਇਸ਼ਕ ਕੀਤਾ ਆਪਣੇ ਉਸਤਾਦ ਨਾਲ। ਸਿਰਫ ਕੀ ਮੁਗਲ ਜ਼ੁਬਾਨ ਦਿੱਤੀ ਹਾਂ। ਮੈਨੂੰ। ਇੱਕ ਦਿਨ ਕਹਿੰਦੇ ਹੁਣ ਮੈਂ ਤੁਹਾਡੇ ਅੱਗੇ ਗੱਲ ਖੁੱਲ ਗਈ ਤੇ ਖੋਲ ਹੀ ਦੇਵਾਂ। ਮੈਨੂੰ ਇੱਕ ਦਿਨ ਕਹਿੰਦੇ ਤੂੰ ਕਿੰਨਾ ਪਿਆਰ ਕਰਦਾ ਮੈਨੂੰ। ਮੈਂ ਤਾਂ ਹੀ ਜਾਣਾ ਤੇਰੇ। ਕਹਿੰਦੇ ਪੁੱਤਰ ਇੱਕ ਨਾ ਬਲੱਡ ਦੀ ਬੋਤਲ ਜਿਹੜੀ ਹੈ ਨਾ, ਤੇਰਾ ਖੂਨ ਦਾ ਗਰੁੱਪ ਕਿਹੜਾ? ਮੈਂ ਕਿਹਾ ਉਸਤਾਦ ਜੀ, ਉਹਨਾਂ ਨੇ ਮੈਂ ਦੱਸਿਆ। ਮੈਂ ਕਿਹਾ ਜੀ ਇਹ ਵਾਲਾ ਖੂਨ ਦਾ ਗਰੁੱਪ ਹੈ ਮੇਰਾ, ਇਹ ਪੋਜ਼ਿਟਿਵ। ਕਹਿੰਦੇ ਜਾ ਮੇਰਾ ਪੁੱਤਰ ਹਸਪਤਾਲ ਜਾ, 2600 ਰੁਪਏ ਦੀ ਬੋਤਲ ਵੇਚ ਕੇ ਆ। ਸੁਣਦੇ ਹੋ? ਮੈਂ ਕਿਹਾ ਉਸਤਾਦ ਜੀ ਖੈਰ ਹੀ ਤੈਨੂੰ। ਕਹਿੰਦੇ ਤੈਨੂੰ ਮੈਂ ਕਹਿ ਰਿਹਾ ਵੇਚ ਕੇ ਆ ਬੋਤਲ। ਮੈਂ ਟਸ ਤੋਂ ਮਸ ਨਹੀਂ ਕੀਤਾ। ਮੈਨੂੰ ਫੌਰੀ ਗਏ ਮੈਂ ਫੌਰੀ ਗਿਆ, ਇਹਨੂੰ ਪਤਾ ਇਸ ਗੱਲ। ਮੈਂ ਫੌਰੀ ਗਿਆ, ਮੈਂ 2600 ਰੁਪਏ ਦੀ ਖੂਨ ਦੀ ਬੋਤਲ ਵਿੱਚ ਹੀ ਇਹਨਾਂ ਨੇ ਜਿਸ ਬੰਦੇ ਨੂੰ ਕਿਹਾ ਸੀ 2600 ਰੁਪਏ ਲਿਆ ਕੇ ਸਿੱਧਾ ਮੈਂ ਤਲੀ ਤੇ ਰੱਖਿਆ। ਮੈਨੂੰ ਕਹਿੰਦੇ ਐ ਲੈ ਪੁੱਤਰ ਤੇਰੇ ਬਲੱਡ ਦੀ ਸੀਗੀ, ਇਹ ਹੱਕ ਮੇਰਾ ਨਹੀਂ ਹੈਗਾ। 600 ਮੈਨੂੰ ਦਿੱਤਾ,
2000 ਆਪ ਰੱਖਿਆ। ਦੋਏ ਤੋਬਾ ਖਾ ਕੇ ਮੈਨੂੰ- ਬੱਚਿਆਂ ਦਾ ਖੂਨ ਪੀ ਉਹ ਗਏ। ਜਿਹੜਾ 600 ਦਿੱਤਾ ਨਾ ਮੈਨੂੰ ਕਹਿੰਦੇ ਸਿਰਫ ਔਰ ਸਿਰਫ ਇਹਦੇ ਚੋਂ ਇੱਕ ਪੀਸ ਲਿਆ ਦੇ। ਬਸ ਮੈਂ ਸੀਨੇ ਦਾ ਪੀਸ 400 ਰੁਪਏ ਦਾ ਸੀਨੇ ਦਾ 200 ਪੀਸ ਲੈ ਬਚਿਆ। ਗਿਆ 200 ਰੁਪਏ ਮੈਨੂੰ ਬਚੇ। ਭਾਈ ਨੇ ਵਾਲਦਾ ਜੀ। ਦਾਨਸ਼ ਇੱਕ ਮਿੰਟ ਜ਼ਰਾ। ਜੇ ਹੁਣ ਭਾਈ ਦੀਆਂ ਅੱਖਾਂ ਹਲੇ ਵੀ ਨੀ ਨਾ ਖੁੱਲੀਆਂ, ਤੁਸੀਂ ਆਪਣੀ ਪਾਣੀ ਦੀ ਬੋਤਲ ਲਿਆਉਂਦੇ ਹੋ? ਹਾਂਜੀ ਮੈਂ ਬੋਤਲ ਲਿਆਉਣਾ ਪਾਣੀ ਦੀ। ਹਾਂਜੀ ਤੂੰ ਬਾਹਰੋਂ ਚਾਹ ਮੰਗਾ ਕੇ ਪੀਣਾ ਵਾ? ਪੈਂਦਾ ਤੂੰ ਕਿੰਨੀ ਦਿਨ ਹੋ ਗਏ ਫ੍ਰਿਜ ਨਹੀਂ ਖੋਲੀ? ਨਹੀਂ ਖੋਲੀ ਸਖਤੀ ਹੈ ਸਾਡੇ ਤੇ। ਜਿਹੜਾ ਫ੍ਰਿਜ ਖੋਲੇਗਾ ਉਹਨੂੰ 5000 ਰੁਪਏ ਜੁਰਮਾਨਾ। ਜੁਰਮਾਨਾ। ਪਾਣੀ ਵੀ ਆਪਣਾ ਪੀਣਾ ਵਾ। ਚਾਹ ਚਾਹ ਤੱਕ ਵੀ ਆਪਣੀ ਆਪਣੀ। ਪੀਣੀ। ਤਨਖਾਹ ਇਹ ਦੂਸਰੀ ਗੱਲ, ਇੱਕ ਦਿਨ ਮੈਨੂੰ ਵੀ ਭਾਜੀ ਏਦਾਂ ਹੀ, ਮੈਨੂੰ ਤਾਂ ਹੁਣ ਪਤਾ ਲੱਗਣ ਦੀ ਗੱਲਾਂ ਖੋਲ ਗਈਆਂ। ਹੁਣ ਅਸੀਂ ਵੀ ਇੱਕ ਆਪਣਾ ਮੁੱਦਾ ਰੱਖ ਦਈਏ ਅੱਗੇ। ਮੈਨੂੰ ਕਹਿੰਦੇ ਪੁੱਤਰ ਕਿੰਨੀ ਮੁਹੱਬਤ ਕਰਦਾ ਵੇ ਇਸ ਦਾਰੇ ਨਾਲ, ਤੇ ਮੇਰੇ ਨਾਲ। ਮੈਂ ਕਿਹਾ ਉਸਤਾਦ ਜੀ ਆਰਡਰ ਲਾਓ। ਬਿੱਲ ਕੱਢ ਕੇ ਦਫ਼ਤਰ ਦਾ ਰੱਖਦਾ 38000 ਰੁਪਏ। ਹਾਂ ਕਿਉਂ ਜੀ? ਕਹਿੰਦੇ ਤਾਰਨਾ ਵਾ ਹਰ ਹਾਲ 'ਚ। ਸਾਰਿਆਂ ਦੇ ਵਿਚਾਰੇ ਨੇ ਪਲੈਨਿੰਗ ਬੜੀ ਆ ਮਾਸਟਰਮਾਈਂਡ ਨੇ। ਆਪੇ ਤੈਨੂੰ ਕਹਿਣਗੇ ਕੀ ਗੱਲ ਆ, ਪਰੇਸ਼ਾਨ ਆ। ਤੁਸੀਂ ਕਹਿਣਾ ਮੇਰਾ ਸਰਦਾ ਨਹੀਂ ਗੁਜ਼ਾਰਾ ਨਹੀਂ, ਬੱਚੇ ਆ। ਆਪੇ ਤੁਹਾਡਾ YouTube ਚੈਨਲ ਬਣਾਉਣਗੇ, ਤੁਹਾਡੇ 1000 ਸਬਸਕ੍ਰਾਈਬਰ ਪੂਰੇ ਕਰਾਉਣਗੇ। ਮੁੜ ਕੇ ਆਪੇ ਤੁਹਾਨੂੰ ਕਹਿਣਗੇ ਯਾਰ ਬੰਦ ਕਰ ਦੇ, ਇਹਦੋਂ ਰੇਟਿੰਗ ਨਹੀਂ ਆਉਣ ਡਈ। ਹਾਂਜੀ ਪੈਸਾ ਧੇਲਾ ਜਦੋਂ ਦੇਖ ਲੈਂਦੇ ਨਾ, ਤੁਹਾਡੇ ਕੋਲ ਵੀ ਵੇਖ ਲਿਆ ਤੇ ਉਹਨਾਂ ਨੇ ਇਹ ਹਿਸਾਬ ਲਾਣਾ ਕਿ ਮੇਰੀ ਜੇਬ 'ਚ ਕਿਵੇਂ ਆਵੇ। ਵਾਲਦਾ ਦੀ ਨਜ਼ਰ ਦੀ ਐਨਕ ਬਣਵਾਣੀ ਸੀ, ਮੇਰੇ ਕੋਲ 600 ਰੁਪਈਆ ਸੀ ਜੇਬ 'ਚ। ਮੈਨੂੰ ਕਹਿੰਦੇ ਕਿੰਨੇ ਪੈਸੇ ਕੋਲ? ਮੈਂ ਕਿਹਾ 600 ਰੁਪਈਆ ਜੀ, ਐਨਕ ਬਣਵਾਣੀ ਮਾਂ ਜੀ ਦੀ। ਕਹਿੰਦੇ ਜਾ ਹਾਸ਼ਮ ਤੋਂ ਹਲੀਮ ਲੈ ਆ, ਮੈਂ ਬਣਵਾ ਦਾਂਗਾ ਐਨਕ। ਹਾਂ ਅੱਜ ਤੱਕ ਐਨਕ ਨਹੀਂ ਬਣੀ। ਅਸਰੀਨਾ 7 ਸੀਟਰ ਵਾ। ਕਹਿਣਾ ਨਹੀਂ ਚਾਹੀਦਾ, ਸ਼ੇਖ ਨਾ ਮਾਸਟਰਮਾਈਂਡ ਆ। ਇਹਨੇ ਵਿਚਲੀਆਂ ਸੀਟਾਂ ਕਢਾ ਕੇ ਰਾਤ ਨੂੰ ਇਹਦੇ ਨਾਲ ਤੌਬਾ ਨੌਜ਼ ਵੀ ਐਮਰਜੈਂਸੀ ਚਲਾਈ ਹੋਈ ਆ। ਮਰੀਜ਼ ਸੁੱਟਦੇ ਆ, ਮਰੀਜ਼ ਡਾਊਨਲੋਡ ਕਰਦੇ ਆ ਅੱਗੇ ਪਿੱਛੇ, ਯਾਰ ਨਹੀਂ ਤਾਂ ਢਾਉਂਦੇ ਆ। ਇਹ ਪਰਸੋਂ ਚੌਥ ਇਹਨਾਂ ਨੇ ਲਾਹੌਰ ਜਾਣਾ ਸੀਗਾ। ਮੈਨੂੰ ਯਾਦ ਹੈ ਯਾਰ, ਸਾਰਿਆਂ ਨੂੰ ਕਹਿੰਦੇ ਕਿ ਲਾਹੌਰ ਪੁੱਤਰ ਸਾਰੇ ਸਵੇਰੇ 11 ਵਜੇ ਨਾਲ ਲਾਹੌਰ ਹੋਵੋ। ਤੁਸੀਂ ਇਹਨਾਂ ਨੂੰ ਕਹਿ ਦਿੱਤਾ 11 ਵਜੇ ਨਾਲ ਲਾਹੌਰ ਪਹੁੰਚਿਓ। ਜਿੱਦਣ ਮੈਂ ਤੁਹਾਨੂੰ ਕਾਲ ਕੀਤੀ ਇਹਨਾਂ ਨੇ ਕਿਹਾ ਜੀ ਠੀਕ ਹੈ ਜੀ 11 ਵਜੇ ਨਾਲ ਲਾਹੌਰ ਪਹੁੰਚ ਜਾਵਾਂਗੇ ਅਸੀਂ। ਇਹਨਾਂ ਸਾਰਿਆਂ ਨੇ ਪਲੈਨਿੰਗ ਕੀਤੇ, ਬੈਗ ਬੂਗ ਪੈਕ ਕੀਤੇ, ਫੈਸਲ ਮੂਰ ਦੇ ਬਾਹਰ ਉੱਥੇ ਖਲੋਤੇ। ਉੱਥੇ ਸਰੀਨਾ ਗੱਡੀ ਲੈ ਕੇ ਆ ਕੇ ਕਹਿੰਦੇ ਯਾਰ ਇੱਧਰ ਜੋ ਕਿਰਾਇਆ ਦੇਣਾ ਇਹੀ ਮੈਨੂੰ ਦਿਓ। ਮੈਨੂੰ ਦੇ ਦਿਓ। ਹਾਂਜੀ ਉਹ ਕਿਰਾਇਆ ਉਸਤਾਦ ਨੂੰ ਦੇ ਕੇ ਤੇ ਸਾਰੇ ਲੋੜ ਗਏ। ਸਾਰੀ ਰਾਹ ਪਿੱਛੇ ਨੂੰ ਧੌਣ ਕਰਕੇ ਕਹਿੰਦੇ ਰਹੇ ਬਗੈਰ ਟਿਕਟ ਤੇ ਨਹੀਂ ਨਾ ਆਇਆ ਕੋਈ ਪਿੱਛੇ। ਹਾਂਜੀ ਇਹ ਕੋਈ ਗੱਲ ਹੈ ਯਾਰ। ਫੇਕ ਜਗ੍ਹਾ ਤੇ ਰੋਕ ਕੇ ਅਸੀਂ- ਆਪ ਹੀ ਵਿੱਚ ਕੇਲੇ ਵੇਚਦੇ ਰਹੇ। ਕੇਲੇ ਨਹੀਂ ਜਦੋਂ ਕਿਹਾ ਸੀ ਕਿਆਮਤ ਤੋਂ ਆਮ ਤੇ ਰੋਕਿਓ, ਓਏ। ਕਿਆਮਤ ਤੋਂ ਆਮ ਤੇ ਰੋਕ ਕੇ ਬਾਹਰੋਂ ਅੰਦਰੋਂ ਦਾਲਾਂ ਲਿਆਤੀ। ਕਹਿੰਦੇ ਤੁਸੀਂ ਵਿੱਚ ਬੈਠੋ ਮੈਂ ਲਿਆਉਣਾ। 20 ਰੁਪਏ ਦਾਲ ਲਿਆ ਕੇ ਤੁਹਾਨੂੰ ਗੱਡੀ 'ਚ 50 ਰੁਪਏ ਦੀ ਮੜਤੀ। ਹੁਣ ਅੱਗੋਂ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ। ਕਹਿਣੀ ਪੈਟਰੋਲ ਕਿ- ਪਵਾਉਣਗੇ ਨਾ ਜਿੱਥੋਂ ਵੀ ਗੱਡੀ 'ਚ, ਹਾਂਜੀ ਪੁੱਛਣਗੇ ਕਿ ਕੈਸ਼ ਕਿਹਦੇ ਕੋਲ ਹੈ, ਕੈਸ਼ ਕਿਹਦੇ ਕੋਲ ਹੈ। ਆਪ ਕੋਲ ਰੱਖਦੇ ਹੀ ਨਹੀਂ। ਹੁਣ ਮੇਰੇ ਕੋਲ ਲੈ ਲੈ, ਭਾਈ ਫੈਸਲ ਕੋਲੋਂ ਲੈ ਲੈ। ਉਹ ਪੈਟਰੋਲ ਸਾਡਾ ਹੀ ਚੱਲ ਰਿਹਾ, ਜਿੱਥੇ ਫਿਰ ਰਹੇ ਸਾਡੇ ਪੈਟਰੋਲ ਤੇ ਫਿਰ ਰਹੇ। ਯਾਰ ਜਦੋਂ ਕਿਆਮਤ ਤੋਂ ਆਮ ਦਾ ਟੱਕ ਛਾਪ ਹੁੰਦਾ ਉਤਰਦਾ ਹੀ ਨਹੀਂ। ਹਾਂ ਇਹ ਫੋਨ ਲਾ ਲੈਂਦੇ, ਅੱਛਾ ਯਾਰ ਥੋੜਾ ਸ਼ੋਅ ਦਾ ਐਟਡ ਸ਼ਰਾਬ ਦਾ ਮਸਲਾ ਆ ਯਾਰ ਮੇਰੇ ਕੋਕ ਫੜ ਲਿਓ ਹੈ। ਯਾਰ 10 ਪਾਉਣ ਦੇ ਜਿੰਨੇ ਟੋਲ ਪਲਾਜ਼ੇ ਉਹ ਮੈਂ ਦਿੰਦਾ ਵਾ ਜਿੰਨੇ ਵੀ। ਇਦਾਂ ਹੀ ਉਸ ਤੋਂ ਬਾਅਦ ਮੈਂ ਹੁਣ ਵੱਡੀ ਗੱਲ ਦੱਸਾਂ ਜੀ, ਹਜੇ ਵੀ ਤੂੰ ਕਰਨਾ ਤੇ ਭਰਾਵਾ ਤੇਰੀ ਮਰਜ਼ੀ। ਮੈਂ ਨਹੀਂ, ਮੈਂ ਕਹਿੰਦਾ ਕਿ ਜੇ ਦਾ ਯਾਰ ਇਸ ਤੋਂ ਬਾਅਦ ਚ ਕਰਨਗੇ ਤਾਂ ਫਿਰ ਸਮਝੋ ਆਪ ਹੀ ਭਰਨਗੇ। ਯਾਰ ਇਹ ਪਿਛਲੇ ਦਿਨਾਂ ਦੀ ਗੱਲ ਹੈ, ਪਰਸੋਂ ਚੌਥ ਦੀ ਗੱਲ। ਚਾਹ ਅਸੀਂ ਪੀਣੀ ਸੀਗੀ ਸਾਰਿਆਂ ਨੇ। ਚਾਹ ਦਾ ਹਿਸਾਬ ਲਾਇਆ 100 ਰੁਪਏ ਦੀ ਚਾਹ। ਅਸੀਂ 11 ਜਣੇ ਸੀਗੇ, ਹਿਸਾਬ ਲਾਓ 11 ਜਣੇ। ਮੈਂ ਕਿਹਾ ਮਿੱਠੇ ਯਾਰ 500 ਤੂੰ ਪਾ ਤੇ 300 ਅਸੀਂ ਪਾਇਆ। ਮਿੱਠੇ ਨੇ 500 ਦਿੱਤਾ, ਬਾਕੀ ਅਸੀਂ ਕਰਕੇ 1100 ਰੁਪਏ ਇਕੱਠਾ ਕੀਤਾ। ਤੇ ਇੰਨੀ ਦੇਰ ਨੂੰ ਉਸਤਾਦ ਜੀ ਥਰਮੋਸ ਲੈ ਕੇ ਆ ਕੇ ਸਾਨੂੰ ਕਹਿੰਦੇ ਚਾਏ 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 ਵਾਲੇ ਚਾਏ ਵਾਲੇ। ਉਹ ਇੱਕ ਥਰਮੋਸ ਸਾਨੂੰ 1100 ਦਾ ਦਿੱਤਾ। ਉਹ ਯਾਰ 1100 ਰੁਪਏ ਤੇ ਸਾਨੂੰ 100 ਰੁਪਏ ਦੀ ਕਹਿੰਦੇ ਚਾਹ ਬਾਹਰ ਜੋ ਜਾਣਾ ਮੈਂ ਤੁਹਾਨੂੰ ਇੱਥੇ ਦੇ ਦੂੰ। ਇਹਨਾਂ ਦੇ ਰੇਂਜ ਪਤਾ ਕੀ ਹੋਣਾ ਯਾਰ। ਸਾਨੂੰ ਪਤਾ ਹਰ ਬੰਦਾ ਸਾਨੂੰ ਇਹ ਸਮਝਦਾ ਵੀ ਜਾਣ ਕੇ ਚਵਲਾ ਮਾਰਨ ਡਏ ਆ। ਇਹਨਾਂ ਨੂੰ ਨਹੀਂ ਨਾ ਪਤਾ ਵੀ ਸਾਡੇ ਦੁੱਖ ਅੰਦਰ ਦੇ ਕੀ ਕਸਮ ਹੋਏ। ਹਾਏ ਇਹ ਸਟੂਡੀਓ ਦਾ ਕਿਰਾਇਆ ਦਿੰਦੇ ਆ ਮੋਟਰਸਾਈਕਲ ਲਾਈਆਂ ਵਾ ਦਿੱਲੀ 30 ਰੁਪਏ ਪਰਚੀ ਦੇਈ ਦੀ ਉਸਤਾਦ ਨੂੰ। ਸੱਚੀ ਬਈ ਦਿਖਾਵਾਂ ਚੇਟਾ ਨੂੰ ਬੈਗ 'ਚ ਪਈ ਓ ਯਾਰ ਮੈਨੂੰ ਪਤਾ ਵਾ ਯਾਰ, ਸਾਨੂੰ ਸਾਡੇ ਕੋਲ ਕਿਹੜੀ ਗੱਲ ਲੁਕੀ ਮਿੱਟੇ। ਕਦੀ ਅੱਲਾ ਮਾਫ਼ੀ ਕਿਤੇ ਦੇਵੇ। ਕੋਈ ਫਿੱਕੀ ਗੱਲ ਜਾਂ ਕੋਈ ਗੱਲ ਹੋ ਹੀ ਜਾਂਦੀ ਹੈ ਨਾ ਬੰਦੇ ਹੋ ਨੂੰ। ਜਾਂਦੀ ਹੈ। ਇਹ ਸਾਹਮਣੇ ਪਿੱਲਰ ਨਾਲ ਬੰਨ ਕੇ ਸ਼ੈਂਟੇ ਮਾਰੇ ਦਿਖਾ, ਕਾਲੂ ਲੱਕ ਦਿਖਾ। ਓ ਯਾਰ ਨਾ ਓ ਯਾਰ ਰਹਿਣ ਦੇ। ਛੱਡ ਦੇ ਆ ਪਰਸੋਂ ਚੌਥ ਔਰ T10 ਸਾਨੂੰ ਦੋਵਾਂ ਨੂੰ ਪਰਫਿਊਮ ਦਿੱਤੇ ਆ। ਅਸੀਂ ਇੰਜ ਕਰਕੇ T10 ਕੈਮਰਾ ਬੰਦ ਹੋਇਆ, ਫੜ ਲੈ ਦੋਵੇਂ ਪਰਫਿਊਮ ਇਕੱਠੇ ਕਰ ਲਏ। ਓ ਯਾਰ ਦਿਖਾਵਾ ਕਰਦੇ ਦਿਖਾਵਾ। ਹਾਥੀ ਕੇ दांत खाने के दिखाने के और है। ਤੁਹਾਨੂੰ ਇੰਜ ਹੀ ਲੱਗੇਗਾ ਕਿ ਬੜੇ ਚੰਗੇ ਨੇ, ਤੁਹਾਨੂੰ ਇੰਜ ਹੀ ਲੱਗੇਗਾ ਕਿ ਬੜੇ ਚੰਗੇ ਨੇ। ਗੱਲੀ ਬਾਤੀ ਪਤਾ ਤੁਹਾਨੂੰ ਉਦੋਂ ਲੱਗਣਾ ਜਦੋਂ ਤੁਸੀਂ ਡੰਗੇਗੇ। ਡੰਗੇ ਭਾਈ ਗਏ ਇਸ ਤਾਂ ਵਿੱਚ ਬੜੇ ਸਾਨੂੰ ਤਾਂ ਪਤਾ ਵਾ। ਇਸ ਤਾਂ ਪਿਓ ਕਹਿ ਕੇ ਉਸਤਾਦ ਕਹਿ ਕੇ ਫਸੇ ਹੋਏ ਆ। ਅਸੀਂ ਤੇ ਗੱਲ ਨਿਭਾਉਂਦੇ ਹਾਂ। ਹੁਣ ਪਰਸੋਂ ਮੈਂ ਜਾ ਤੁਸੀਂ ਵੀ ਕੋਈ ਗੱਲ ਕਰੋ ਨਾ। ਮੈਂ ਤਾਂ ਤੁਹਾਡੀਆਂ ਸੁਣ ਕੇ ਪਰੇਸ਼ਾਨ ਆ ਯਾਰ। ਇੰਨੇ ਤੁਸੀਂ ਹੁਣ ਜਵਾਬ ਹੋ ਰਿਹਾ ਦਿਓਗੇ ਕਿ ਤੁਸੀਂ। ਨਹੀਂ? ਮੈਂ ਜੈਨਮਨ ਕਹਿਣ ਤੇਰਾ ਤੇਰੀ ਨਿਭਣੀ ਨਹੀਂ ਇੱਥੇ। ਮੇਰਾ ਵੀਰ ਭਰਾ ਹੈ ਤੂੰ। ਮੇਰੇ ਤੇ ਦੇਖ, ਮੈਂ ਵੀ ਕਹਾਂ ਮੇਰੇ ਤੇ ਬਹੁਤ ਆਸਾਨ ਨੇ ਇਸ ਭਾਈ ਦੇ। ਮੈਂ ਜਦੋਂ ਸਟੇਜ ਤੇ ਆਇਆ ਵਾਂ ਇਸ ਭਾਈ ਨੇ ਮੈਨੂੰ ਬਹੁਤ ਬਿਲਡਅਪ ਦਿੱਤਾ ਆਊਟਡੋਰ ਚ। ਇੱਧਰ ਉੱਧਰ ਇਹਨਾਂ ਨੇ ਕਿਹਾ ਪੁੱਤਰ ਕਰ ਗੱਲਾਂ।
ਤੇ ਮੇਰਾ ਭਲਾ ਕੀਤਾ, ਮੈਂ ਤੁਹਾਡਾ ਬੁਰਾ ਨਹੀਂ ਕਰ ਸਕਦਾ। ਬਿਲਕੁਲ। ਸਿੱਧੀ ਸਾਫ਼ ਗੱਲ। ਤੇ ਤੁਹਾਡੀ ਸਾਡੀ ਨਹੀਂ ਨਿਭਣੀ ਤੇ ਮੇਰਾ ਵੀਰ ਜਾ ਸਕਦੇ ਤੁਸੀਂ ਜਾ ਸਕਦੇ ਯਾਰ ਹੋ। ਇੰਨੀਆਂ ਕੱਲ ਨੂੰ ਗੱਲਾਂ ਜੋ ਤੋਂ- ਕੋਈ ਗੱਲ ਕਰੇ, ਹੁਣ ਦੇਖ, ਇਹਨਾਂ ਦੀਆਂ ਇੰਨੀਆਂ ਗੱਲਾਂ ਤੋਂ ਬਾਅਦ ਵੀ ਨਾ, ਅਗਰ ਤੁਸੀਂ ਤੇ ਲੱਗੋਗੇ ਜਾਂ ਤੁਹਾਡੇ 'ਚ ਟੈਲੈਂਟ ਹੈ ਨਹੀਂ ਗਾ, ਜਾਂ ਤੁਹਾਨੂੰ ਫਿਰ ਆਦਤਾਂ ਤਾਂ ਨਹੀਂ ਜਾਂ ਉਹ ਯਾਰ ਫਿਰ ਟਿਫਨ ਖਾ ਗਏ ਯਾਰ, ਜਾਂ ਫਿਰ ਖੁਦਕੁਸ਼ੀ ਕਰਨਾ ਚਾਹ ਰਹੇ ਇਹ। ਉਹ ਰੋਟੀ ਲੈ ਕੇ ਆਇਆ ਵਿਚਾਰਾ ਹਾਂ। ਘਰੋਂ। ਦੱਸੋ ਭੁੱਖਾ ਬੈਠਾ ਹੁਣ। ਉਹ ਰੋਟੀ ਲੈ ਕੇ ਆਇਆ ਆਪ ਰੋਟੀ। ਯਾਰ ਰੋਟੀ ਨਹੀਂ ਜਿਤਾਈ ਦਿਸਨੇ, ਚਲੋ ਜੋ ਵੀ ਜਿੱਦਾਂ ਰੋਟੀ ਦਾ ਨਹੀਂ ਜਿਤਾਉਣਾ ਕੋਈ ਮਸਰ ਚੋਲ ਇੰਜ ਕਰ ਗਏ ਭਾਈ, ਖਾ ਵੀ ਗਏ। ਯਾਰ ਸਾਡੀਆਂ ਸ਼ਰਟਾਂ ਸਾਨੂੰ ਹੁਣ ਹਾਈਪ ਕੀ ਕ੍ਰੀਏਟ ਕੀਤੀ ਹੋਈ, ਐ ਵੀ ਮੇਰੀ ਸ਼ਰਟ ਹੈ, ਐ ਵੀ ਮੇਰੀ ਸ਼ਰਟ ਹੈ, ਆਪਣੀ ਤੇ ਕਦੀ ਵੀ ਅਸੀਂ ਪਾਗਲ ਅਸੀਂ ਨਹੀਂ। ਔਰ ਫਿਰ ਪਰਸੋਂ- ਭਲਾ ਕੀ ਗੱਲ ਹੈ, ਸਾਰਿਆਂ ਨੂੰ ਆਪੇ ਕਹਿ ਕੇ ਲਾਈਵ ਤੇ ਬੈਜੋ, ਆਪੇ ਬਿਸਤ ਕਰੀ ਜਾਂਦਾ ਹੈ। ਹਾਂ ਐ ਯਾਰ ਭੋਲੇ ਪੰਛੀਆ। ਇੱਥੇ ਤੁਹਾਨੂੰ ਐਨਜ਼ਾਈਟੀ ਹੋ ਜਾਣੀ ਜਦੋਂ ਤੁਹਾਨੂੰ ਕਹਿਣਾ ਕਿ ਸਵੇਰ 9 ਵਜੇ ਆ, ਆਪ ਮਗਰਬ ਟਾਈਮ ਸੁੱਤੇ ਉੱਠਣਾ, ਤੁਸੀਂ ਸਵੇਰ 9 ਵਜੇ ਤੋਂ ਸ਼ਾਮ ਤੱਕ ਇੰਤਜ਼ਾਰ ਕਰ ਰਹੇ ਮੇਰੀ ਪਰਸੋਂ ਦੀ ਸੀ ਕੇਬਲ ਮੰਗੀ ਆ, 1 ਮਿੰਟ ਦੇਈ ਨਹੀਂ ਦਿੱਤੀ ਵਾਪਸ। ਸੀ ਟੈਪ ਕੇਬਲ। ਔਰ ਤੁਸੀਂ ਮਾਸ਼ਾਅੱਲਾ ਦੇਖੋ ਨਾ, ਤੁਹਾਡਾ ਹੁਣ ਉਹਨਾਂ ਬਿਮਾਰੀਆਂ ਨਾਲ ਪਾਲਿਆ, ਪੌਟੀਆਂ ਲੱਗ ਗਈਆਂ ਜਾਂ ਉਲਟੀ ਆ ਗਈ ਜਾਂ ਹਲਕਾ ਨਜ਼ਰ ਦਾ ਕੰਮ, ਔਰ ਐਨਜ਼ਾਈਟੀ ਹੋਣੀ ਆ। ਤੁਹਾਨੂੰ ਪਤਾ ਵੀ ਅੰਦਰੋਂ ਅੰਦਰ ਕੁਝ ਘੁੱਟੇ ਜਾਣਾ ਵਾ, ਤੁਸੀਂ ਚੁੱਪ ਕਰਕੇ ਮਿਊਜ਼ਿਕ ਲਾ ਕੇ ਬੱਚੇ ਕੁੱਟਦਿਆ ਕਰਨੇ ਆ, ਮਿਊਜ਼ਿਕ ਲਾ ਕੇ ਛੱਡ ਦਿਓ, ਮਹਿੰਗੀਆਂ ਬਿਮਾਰੀਆਂ 'ਚ ਪੈ ਜਾਓਗੇ। ਇੱਥੋਂ ਨਿਕਲ ਜਾਓ, ਕਾਮੇਡੀ ਥੀਏਟਰ ਸਹੀ ਸੀਗਾ, 15 ਮਿੰਟ ਦੀ ਐਂਟਰੀ ਕੀਤੀ ਆ, ਪਰਦੇ 'ਚੋਂ ਆਵਾਜ਼ ਆਈ ਬਾਹਰ। ਇੱਥੇ ਤੁਸੀਂ ਘੰਟਾ 1.5 ਘੰਟਾ ਬਹਿਣਾ, ਚੂਲੇ ਦਰਦ ਕਰਨ ਆਉਂਦੇ ਆ, ਉੱਥੇ ਇੰਤਜ਼ਾਮ ਕੋਈ ਨਹੀਂ। ਏਸੀ ਚਲਾ ਕੇ ਨਾਲ ਕੇ ਤਾਣੇ ਵੇਣੇ ਸੁਣਨੇ ਫਾਇਦਾ। ਉਹ ਏਸੀ ਚਲਾ ਕੇ ਕੌਣ, ਏਸੀ ਮਿੱਠੇ ਏਸੀ ਚਲਾਣ ਦਿੰਦੇ ਏਸੀ ਜੇ ਚਲਾਉਣਗੇ ਤੇ ਆਪਣੇ ਸਿੱਧੇ ਉਹ ਗ੍ਰਿਲ ਜੀ ਥੱਲੇ ਕਰਕੇ ਆਪਣੇ ਧੌਣ ਜਿੱਥੇ ਜਿਵੇਂ ਪੱਠੇ ਲੌਕ ਹੋਏ ਹੋਏ, ਇੱਥੇ ਹਵਾ ਪਾਉਂਦੇ, ਸਾਡੇ ਤੱਕ ਤਾਂ ਆਉਂਦੀ ਨਹੀਂ। ਖੁਸ਼ੀ, ਗਮੀ, ਮਰਨ, ਜੀਣ, ਰਿਸ਼ਤੇਦਾਰ, ਭੈਣ ਭਰਾ, ਤੁਸੀਂ ਭੁੱਲ ਜਾਓ। ਉਹ ਕੱਟ ਕਰਕੇ ਤੁਸੀਂ ਇੱਥੇ ਆਣਾ ਵਾ। ਹੁਣ ਮੈਂ ਤੁਹਾਨੂੰ ਗੱਲ ਦੱਸਾਂ, ਯਾਰ, ਵੱਡੀ ਗੱਲ ਜਿਹੜੀ ਲਾਵਾ ਕਹਿਣਾ ਨਹੀਂ ਚਾਹੀਦਾ। ਸਾਡੇ ਉਸਤਾਦ ਜੀ ਨੇ, ਅਸੀਂ ਜੋ ਵੀ ਹੈ ਜਿਸ ਤਰ੍ਹਾਂ ਵੀ ਹੈ, ਉਸਤਾਦ ਜੀ ਦਾ ਇੱਕ ਦੋਸਤ ਹੈ ਰਜ਼ਾ, ਯੂਕੇ ਦੇ ਵਿੱਚ, ਜਿਹੜਾ ਤੁਸੀਂ ਸਾਰੇ ਜਾਣਦੇ ਹੋ, ਉਹ ਯਾਰ ਮੈਡੀਕਲ ਪਤਾ ਵਾ ਉਹ ਸਭ ਫਿਲਮਾਂ ਹੀ ਆ, ਮੈਂ ਸਭ ਫਿਲਮਾਂ ਹੀ ਸਿਰਫ ਆ। ਔਰ ਸਿਰਫ ਐਟਮਾਂ ਸਿਰਫ ਤੇਰਾ ਮੂੰਹ ਮਾਰਦਾ ਮੈਨੂੰ। ਔਰ ਉਹ ਕਰੈਕਟਰ ਦੇ ਕਿੰਨੇ ਪੈਸੇ ਦੇਣੇ ਆ? 3.5 ਲੱਖ ਰੁਪਏ ਸਿਰਫ ਦਵਾਈਆਂ ਦੇ ਪੈਸੇ ਦੇਣੇ ਉਸਤਾਦ। ਭਾਜੀ 7-8 ਵਾਰੀ ਉਹਨੇ ਬਲੌਕ ਕੀਤਾ, 7-8 ਵਾਰੀ ਰਜ਼ਾ ਭਾਈ ਨੇ ਬਲੌਕ ਕੀਤਾ, ਮੇਰੇ ਕਹਿਣ ਤੇ। ਬਦਲ ਕੇ ਫੋਨ ਕਰਦੇ ਨੇ। ਹੁਣ ਇੱਕ ਗੱਲ ਮੇਨ ਮੈਂ ਦੱਸ ਦਿੰਦਾ ਵਾਂ, ਉਸ ਤੋਂ ਬਾਅਦ ਬਚਣਾ ਨਾ ਬਚਣਾ ਭਾਈ ਤੁਹਾਡੀ ਜ਼ਿੰਮੇਵਾਰੀ। ਜ਼ਿੰਮੇਵਾਰੀ। ਉਸਤਾਦ ਜੀ ਨੂੰ ਇੱਕ ਐਸੀ ਬਿਮਾਰੀ ਆ ਜਿਹੜੀ ਇੰਜ ਬੰਦੇ ਤੋਂ ਬੰਦਾ ਫੈਲਦੀ। ਹਾਂ ਉਹ ਬਿਮਾਰੀ ਤੁਹਾਨੂੰ ਲੱਗੀ, ਸਾਰੀ ਜ਼ਿੰਦਗੀ ਦਾ ਰੋਗ ਆ। ਅਛੂਤ ਜਿਹੜਾ ਯਾਨੀ ਕਿ ਭਾਈ ਨੂੰ ਇਹ ਨਹੀਂ ਸਮਝ ਆਇਆ, ਸਵੇਰ ਦੇ ਤੁਸੀਂ ਆਏ ਹੋਏ ਆ, ਉਸਤਾਦ ਜੀ ਦੇ ਕਮਰੇ 'ਚ ਏਸੀ ਵੀ ਚੱਲਣ ਡਿਆ, ਪ੍ਰੋਜੈਕਟਰ ਵੀ ਲੱਗਾ, ਸਕੂਨ ਅਸੀਂ ਅੰਦਰ ਕਿਉਂ ਨਹੀਂ ਜਾਈਦਾ? ਬਿਮਾਰੀ ਦਾ ਕਰਕੇ। ਬਿਮਾਰੀ ਜਰਾ ਸੀ। ਨਾਲੇ ਹੁਣ ਦੇਖ, ਉਧਰ ਮਿੰਟ ਮਾਰ ਗਰੀਡਾ ਕੋਲੋਂ ਰੁਪਇਆ 500 ਲਾ ਕੇ ਪਲਾਇਆ ਵਾ, ਹਾਂ। ਕਿਉਂਕਿ ਤੇ ਮੇਰੇ ਕੋਲ ਥੋੜਾ ਜੂਸ ਦਾ ਫੁੱਲ ਟੁੱਟ ਗਿਆ, ਉਹ ਨਹੀਂ ਟੁੱਟਾ ਯਾਰ, ਮੇਰਾ 1700 ਘਟਿਆ। ਘਟਿਆ। ਕਿਹੜਾ ਅਦਾਰਾ ਵਾ ਵੱਡਿਓ, ਕਿਹੜਾ ਅਦਾਰਾ? ਘਾਟੇ ਵਾਧੇ ਹੋਏ ਤੇ ਦਾਰਿਆਂ ਦੇ ਵਿੱਚ ਮੁਲਾਜ਼ਮਾਂ ਕੋ ਹੋ ਜਾਂਦਾ ਘਾਟਾ ਵਾਧਾ, ਕੋਈ ਐਸਾ ਮਸਲਾ ਨਹੀਂ। ਜੇ ਲਾਗੇ ਬਹਿ ਵੀ ਗਏ ਨਾ, ਤੁਹਾਡਾ ਸਭ ਤੋਂ ਪਹਿਲੇ ਅੱਡੀਆਂ ਪਟੜੀਆਂ ਸ਼ੁਰੂ ਹੋਣੀਆਂ। ਭਾਜੀ ਟਾਈਮ ਬਹੁਤ ਹੋਣ ਡਿਆ, ਰਕਸ਼ੇ ਬੰਦ ਹੋ ਜਾਣੇ ਆ। ਆਪਣਾ ਨਾਮ ਗਵਾਣਾ ਵਾ, ਆਪਣਾ ਪੱਠਾ ਬਾਣਾ ਵਾ, ਤੇ ਆ ਜਾਓ। ਤੇ ਭਾਈ ਨਾਮ ਜੋੜ ਲਓ ਇਹਨਾਂ ਦੇ ਨਾਲ। ਪੱਠਾ ਪਾਉਣਾ ਇਹ ਜਦੋਂ ਤੁਸੀਂ ਇਸ ਗੇਟ 'ਚ ਪੈਰ ਰੱਖਿਆ, ਤੁਹਾਡਾ ਪੱਠਾ ਹਲਕਾ ਹਲਕਾ ਵਿੱਚ ਜਾਣਾ ਸ਼ੁਰੂ ਹੋ ਗਿਆ ਵਾ। ਇਹ ਤਾਂ ਅਸੀਂ ਤੁਹਾਨੂੰ ਬਚਾਉਣੇ ਆ, ਸਿਰਫ ਭਾਵੇਂ ਫੈਸਲਾ ਕਰਕੇ ਤੁਸੀਂ ਉਹਨੂੰ ਸਾਥ ਦਿੱਤਾ ਵਾ। ਕਨਵੀਨਰ ਸਾਹਿਬ ਬੰਦ ਹੋਏ ਨੇ, ਡਿਸਕੋਡ ਬਹੁਤ ਦੂਰ ਆ। ਫੈਸਲ ਭਾਈ ਦੇ ਤਾਰੀਫਾਂ ਬਹੁਤ ਉਹ ਕਰਕੇ ਬਸ ਲੈ ਕਰੋ ਯਾਰ, ਛੱਡ ਦੇ ਤਰੀਫਾਂ। ਮਜਬੂਰੀ ਆ ਜਾਂ ਫਿਰ ਉਸ ਟੀਮ ਦੇ ਵਿੱਚ ਬਹਿ ਕੇ ਕਰ ਰਿਹਾ ਸੀ। ਨਹੀਂ ਯਾਰ ਛੱਡ ਦੇ, ਉਹ ਬੰਦੇ ਬਾਹਰਲੇ ਸੀ, ਅਸੀਂ ਬਾਹਰਲੇ ਸਾਹਮਣੇ ਸੀ। ਇੱਜ਼ਤ ਹੀ ਬਣਾਈ ਸੀ। ਪਰਸੋਂ ਮੈਂ ਇੱਕ ਅੱਲਾ ਮਾਫੀ ਦੇਵੇ, ਕਹਿਣਾ ਨਹੀਂ ਚਾਹੀਦਾ, ਉਸਤਾਦ ਜੀ ਸੇਬ ਰੱਖ ਕੇ ਗਏ ਨੇ, ਮੈਂ ਸਿਰਫ ਸੇਬ ਦਾ ਇੱਕ ਟੁਕੜਾ ਚੁੱਕ ਕੇ ਖਾਦਾ, ਇੱਕ ਪੀਸ। ਇੱਕ ਪੀਸ। ਆ ਕੇ ਲਿਟ ਕੇ ਕਹਿੰਦੇ ਮੈਂ ਨਹੀਂ ਖਾਣਾ, ਕਿੱਲੇ ਖਾਦਾ। ਮੈਂ 2 ਕਿਲੋ ਸੇਬ ਮੰਗਾ ਦੇ ਦਿੱਤੇ। ਹੁਣ ਕੇਲੇ ਪਏ ਸੀ ਫ੍ਰਿਜ 'ਚ, ਕੇਲਾ ਖਾ ਕੇ ਅੱਧਾ ਛਿਲਕੇ ਦੇ ਵਿੱਚ ਲਵੇੜ ਕੇ ਉੱਤੋਂ 2 AM ਲੈ ਕੇ ਕਿ ਮੈਂ 2 ਵਜੇ ਖਾਦਾ ਹੈ। ਕੇਲਿਆਂ ਦੇ ਛਿਲਕੇ ਸਿੱਟਦੇ ਤੇ ਨਹੀਂ, ਉਦੋਂ ਵੀ ਸਾਲਣ ਸੁਲਣ ਇਹ ਤੋਂ ਬਣਾਉਂਦੇ। ਅੱਗੇ ਜਿੰਨੇ ਖਾਦਾ ਪਤਾ ਲੱਗ ਜਾਂਦਾ। ਤੁਸੀਂ ਇਹ ਹਿਸਾਬ ਲਓ, ਪਾਈਆ ਦਾ ਔਲ ਪਰ ਦਾ ਡੱਬਾ ਉੱਤੇ ਨਿਸ਼ਾਨ ਲਾਏ ਹੋਏ ਆ। ਹਾਂ ਹਰ ਸ਼ੈਫ ਭਾਈ ਨੇ ਤਰਤੀਬ, ਔਰ ਦਿਲ ਕਰੇ ਭਾ ਪ੍ਰੌਪਸ ਪਈ ਫਨਕਾਰਾਂ ਦੀ ਉਹੀ ਪਾ ਕੇ ਈਦ ਸ਼ਬਰਾ ਦੇਖ ਆਉਂਦਾ ਭਾ। ਉਹ ਭਾਜੀ ਖਰਬੂਜ਼ੇ ਦੀ ਇੱਕ ਫਾੜੀ ਕੱਟ ਕੇ ਉਹਦੀ ਤਸਵੀਰ ਲੈ ਕੇ ਜਾਂਦੇ ਨੇ, ਇੰਨਾ ਮੈਂ ਖਾਦਾ, ਫਿਰ ਆ ਕੇ ਤਸਵੀਰ ਮੈਚ ਕਰਦੇ ਨੇ। ਯਾਰ ਇੱਕ ਉਹਨਾਂ ਦਾ ਮੈਟਰ ਯਾਰ ਸਹੀ ਦੱਸਿਓ, ਝੂਠ ਨਾ ਬੋਲਿਓ। ਅਸੀਂ ਜਦੋਂ ਕਿਤੇ ਬਾਹਰ ਦੀ ਟੀਮ ਦੇ ਸ਼ੋਅ ਕਰਨ ਜਾਈਦਾ, ਰੋਟੀ ਪਾ ਲੈ, ਅਸੀਂ ਅਮਰੀਕਨ ਸਿਸਟਮ ਕਰਕੇ ਖਾਈਦਾ। ਹਾਂ ਤੁਹਾਨੂੰ ਪਤਾ ਕੀ ਦੱਸਾਂ, ਪਤਾ ਕੀ ਗੱਲ ਆ, ਮੇਰੇ ਸੁਣੋ ਗੱਲ, ਝਗਾ ਚੁੱਕੋ, ਆਪਣੇ ਝਗਾ ਨਗਾ ਹੁੰਦਾ ਵਾ। ਫਿਰ ਬੰਦਾ ਸਿਆਣੇ ਕਹਿੰਦੇ ਨਾ, ਇਹ ਗੁੱਸਾ ਕਰਦਾ ਫਿਰ ਨਹੀਂ ਪਤਾ ਲੱਗਦਾ ਤੁਹਾਨੂੰ। ਅਸੀਂ ਤੁਹਾਡੇ ਕੋਈ ਦੋਖੀ ਨਹੀਂ ਹੈਗੇ, ਅਸੀਂ ਤੁਹਾਡੀ ਸਲਾਹ ਕਰਨ ਦੇ ਆ, ਤੁਹਾਡਾ ਚੰਗੇ ਸੋਚਣ ਦੇ ਆ। ਤੁਸੀਂ ਆਪਣੇ ਬੱਚਿਆਂ ਦਾ ਰਿਜ਼ਕ ਕਮਾਣਾ ਨਾ, ਹਾਂਜੀ ਤੇ ਕਿਤੇ ਹੋਰ ਚੱਲ ਚਲੇ ਜਾਓ। ਜਾਓ। ਆ ਹੁਣ ਗਰਮੀਆਂ ਘਰਾਂ 'ਚ ਅਸੀਂ ਕਿੰਨੀਆਂ ਕਹਿਣਾ ਨਹੀਂ, ਉਹ ਬੱਚਾ ਵਾ ਯਾਰ, ਉਹ ਵੇਖ ਲਓ ਸਫਾਈ ਵਾਲਾ, ਉਹ ਤੈਨੂੰ ਤਨਖਾਹ ਮਿਲੀ ਆ? ਨਹੀਂ ਨਹੀਂ ਮਿਲੀ, ਨਹੀਂ ਮਿਲੀ ਉਹ ਵੇ, ਬੋਲੂਗਾ ਨਹੀਂ ਅੱਗੇ। ਉਹ ਨਹੀਂ ਬੋਲਦਾ। ਪਤਾ ਕੀ ਯਾਰ, ਬਲੈਕਮੇਲ ਕਰ ਰਹੇ ਬੱਚੇ ਨੂੰ। ਸਫਾਈ 'ਚ ਨੁਕਸ ਕੱਢੀ ਜਾਣਗੇ। ਉਹ ਬਿੱਲੀ ਫਿਰਨ ਰਹੀ ਆ, ਲੋਕਾਂ ਦੀਆਂ ਬਿੱਲੀਆਂ ਕਹਿੰਦੀਆਂ ਮੈਂ ਆਉਂ, ਉਸਤਾਦ ਦੀ ਬਿੱਲੀ ਭਲਾ ਕਹਿੰਦੀ ਮੈਂ ਜਾਉਂ, ਮੈਂ ਜਾਉਂ। ਐ ਹਾੜੇ ਸੁਣੋ, ਉਹਦੇ ਇੱਟ ਮਾਰੀ ਹੋਈ, ਲੱਗ 2 ਪੀਸ ਕੀਤੇ ਹੋਏ, ਫਲਿੱਪ ਵਾਲੀ ਬਿੱਲੀ ਬਣੀ ਹੋਈ ਹੈ। ਅਜੇ ਤੱਕ ਕਹਿੰਦੇ ਕੁਝ ਨਹੀਂ ਭਰਾਵਾ।
ਯਾਰ ਕਦੀ ਕੋਈ ਫਿੱਕੀ ਗੱਲ ਜਾਂ ਕੋਈ ਐਸੀ ਹੋ ਹੀ ਜਾਂਦੀ ਹੈ ਨਾ। ਹੋ ਜਾਂਦੀ ਹੈ, ਗੱਲਾਂ 'ਚ ਗੱਲ ਨਿਕਲ ਆਉਂਦੀ ਉਹ ਕੋਈ। ਜਿਹੜੇ ਬੱਚਿਆਂ ਨੂੰ ਸ਼ਾਟ ਪਵਾਉਣਾ, ਅੱਗ ਲਾ ਦੇਣੀ ਕੱਪੜਿਆਂ ਨੂੰ, ਐ ਯਾਰ ਪੱਟ ਥੱਲੋਂ ਪਲਾਸ ਕੱਢਦੇ ਆ ਨਾਖੂਨ ਖਿੱਚ ਕੇ। ਪਰਸੋਂ ਇਸਤਰੀ ਲਈ ਭਾਈ ਫੈਸਲ ਦੇ ਕੋਈ ਫਿੱਕੀ ਗੱਲ ਹੋ ਗਈ, ਇਸਤਰੀ ਲਾਤੀ, ਰਾਤ ਨੂੰ ਮੰਜੀ ਲਾਈ ਸੀ ਇਹਨੂੰ ਵਿਚਾਰਾ। ਹੋਏ ਹੋਏ ਕਹਿਣਾ ਨਹੀਂ ਚਾਹੀਦਾ ਅੱਲਾ ਮਾਫੀ। ਰੁੱਲਾ ਫੇਰਿਆ ਪੂਰਾ। ਵੱਡੀ ਗੱਲ ਮੈਂ ਦੱਸਾਂ ਜੀ, ਫੇਰ ਵੀ ਕਰਨਾ ਤਾਂ ਤੁਸੀਂ ਕਰ ਲੈਣਾ। ਬਿੱਲੀ ਚੂਚਾ ਲੈ ਕੇ ਆਈ, ਉਹਦਾ ਪੱਟ ਲਾ ਕੇ ਪਕਾ ਲਿਆ। ਭਾਜੀ ਮੇਰੀ ਗੱਲ ਸੁਣੋ, ਜੇ ਕਿਤੇ ਅੱਲਾ ਨੇ ਤੁਹਾਡੇ ਕੋਲੋਂ ਵੱਟ ਪੱਟੀ ਕਰਾਤੀ ਆ, ਹੁਣ ਤੁਸੀਂ ਇਹਦਾ ਹੀ ਕ੍ਰੈਡਿਟ ਖਾਈ ਜਾਣਾ ਵਾ। ਵੱਟ ਪੱਟੀ ਇਹਨਾਂ ਨੇ ਕਰਵਾਤੀ, ਉਹੀ ਲੋਕਾਂ ਨੂੰ ਅਸੀਂ ਨੇ ਉਹ ਆਵਾਜ਼ਾਂ ਕੱਢ ਕੱਢ ਲੋਕਾਂ ਲੁੱਟੀ ਜਾਂਦੇ, ਹੈਲੋ ਟੱਟਾ ਬੋਲਣ ਦਿਆ, ਉਹੀ ਗੱਲਾਂ ਹੀ। ਇਹ ਨਹੀਂ ਨਾ ਹੁੰਦਾ, ਤੁਸੀਂ ਆਹ ਬਚਣਾ ਵਾ ਭਰਾਵਾ। ਹੁਣ ਦੇਖ ਲਾ ਬਾਈ, ਸਾਡੇ ਵੱਲੋਂ ਤੇ ਇੱਕ ਨਸੀਹਤ ਹੀ ਹੈ ਨਾ, ਆਹੋ ਐਜ਼ ਏ ਭਰਾ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਇੱਥੋਂ ਬਚੋ। ਯਾਰ ਗੋਲ ਗੱਪੇ ਲਾ ਲਾ, 2-4 ਘੰਟੇ ਚੱਲਣ ਤੇਰੀ ਦਿਹਾੜੀ ਪਵਾ ਲਿਆ ਕਰਨੀ। ਇੱਥੇ ਭਰਾਵਾ ਤੂੰ 3 ਟੀ ਟਾਈਮ ਕਰ, ਮਸ਼ਹਿਰੇ ਕਰ, ਜਾਨੀ ਕਿ ਚਾਹ ਕੌਣ ਬਣੇਗਾ ਕਰੋਤ ਵੀ ਟੀਮ ਲਾਹੌਰ। ਭਾਜੀ ਤੁਹਾਨੂੰ ਬੱਚਿਆਂ ਦੇ ਚਿਹਰੇ ਭੁੱਲ ਜਾਣੇ, ਤੁਹਾਡੇ ਬੱਚੇ ਤੁਹਾਨੂੰ ਵੱਡੇ ਹੋ ਕੇ ਮਿਲਣੇ ਹੀ। ਆ ਮੇਰੇ ਤਾਂ ਬਾਅਦ 10 ਸਾਲ ਆ, ਮੈਂ ਛੱਡ ਦਿੰਦਾ ਸਿਰਫ 10 ਸਾਲ। ਚਾਨੀ ਦਾ ਡੰਗਿਆ ਪਾਣੀ ਨਹੀਂ ਮੰਗਦਾ। ਬਸ ਯਾਨੀ ਆਪ ਹਰ ਸ਼ਾ ਮੰਗੀ ਆਉਂਦਿਆ, ਪਾਣੀ ਵੀ, ਜੂਸ ਵੀ, ਫਾਲਸਾ ਸ਼ਰਬਤ, ਹਰ ਚੀਜ਼, ਦਵਾਈਆਂ ਵੀ। ਦੇਖਿਆ ਨਹੀਂ ਟੀ ਟਾਈਮ ਬਹਿੰਦੇ ਖੀਰੇ ਆ ਜਾਂਦੇ, ਨਾਲ ਗਿਰੀਆਂ ਆਉਣੀ ਸ਼ੁਰੂ ਹੋ ਜਾਂਦੀਆਂ, ਨਾਲ ਹੀ ਚਾਹ ਆ ਜਾਂਦੀ ਆ। ਤੇ ਮਜਾਲ ਆ ਕਿਸੇ ਨੂੰ ਦੇ ਦੇਣ ਜੇ ਤੁਸੀਂ ਪੈਸੇ ਮੰਗ ਲਏ, ਕੋਲੇਸਟ੍ਰੋਲ ਵੱਧ ਜਾਣਾ। ਇਹ ਕੰਮ ਨਹੀਂ ਕਰਨਾ। ਇਸ ਤਰ੍ਹਾਂ ਹੀ ਆ। ਹਾਂ, ਕੋਈ ਸ਼ੈ ਨਹੀਂ ਮੰਗਣੀ, ਬਸ ਦੇਈ ਜਾਓ ਬਸ। ਉਹ ਕੱਲ ਨਹੀਂ, ਉਹ ਮਿੱਠਾ ਹਿੱਟ ਸੀਗਾ ਮਾਸ਼ਾਅੱਲਾ। ਟੀ ਟਾਈਮ 'ਚ ਫੜ ਬੋਲਦਾ ਹੁੰਦਾ ਸੀ। ਕਾਲੂ ਬੋਲੇ ਇਹਨਾਂ ਨੂੰ ਜ਼ਹਿਰ ਦੇਣ ਲੱਗੇ ਸੀ ਚਾਹ 'ਚ ਪਾ ਕੇ। ਉਹ ਤਾਂ ਮੈਂ ਵੇਖ ਲਿਆ। ਪਾਰਾ ਖਵਾਤਾ ਦੋਵਾਂ ਜਾਣਿਆਂ ਨੂੰ। ਉਹ ਤਾਂ ਸ਼ੁਕਰ ਆ ਮੈਂ ਬਿਸਕੁਟ ਮੰਗਾ ਲੈ ਨਾਲ। ਮੈਂ ਕਹਿੰਦਾ ਬਿਸਕੁਟ ਖਾ ਲੈ, ਮੈਂ ਕਿਹਾ ਚਾਹ ਨਹੀਂ ਪੀਂਦਾ। ਉਹਦਾ ਸ਼ੁਕਰ ਆ ਪਾਰਾ ਖਾ ਕੇ ਤੂੰ ਸੱਤੂ ਪੀ ਲੈ, ਮੈਂ ਸੈੱਟ ਹੋ ਗਿਆ। ਉਲਟੀ ਆ ਗਈ ਸੀ ਨਾ। ਉਲਟੀ ਆ ਗਈ ਨਾ। ਅੱਛਾ ਕੀ ਹੁਣ ਤੁਸੀਂ ਉਹਨਾਂ ਦਾ ਪੁਆਇੰਟ ਆਫ View ਲਵੋ। ਹੁਣ ਅੱਛਾ ਮੇਰੇ ਸੁਣ ਗੱਲ, ਤੁਸੀਂ ਐਡੇ ਮਜਬੂਰ ਹੋ, ਤੁਸੀਂ ਕਾਹਦੇ ਲਈ ਕਰੀ ਜਾਣ ਰਹੇ ਹੋ? ਤੇਰੀ 16 ਮਹੀਨੇ ਤਨਖਾਹ ਰਹਿੰਦੀ ਹੈ ਭਾਈ। ਫਸੇ ਅਸੀਂ ਤਾਂ ਹੁਣ ਕਿਤੇ ਚੈਨਲ ਤੇ ਜਾ ਨਹੀਂ ਸਕਦੇ, ਪਿੱਛੋਂ ਵੀਡੀਓ ਬਣਾ ਦਿੰਦੇ ਭਾਈ। ਅਸੀਂ ਤਾਂ ਕਸਮਾਂ ਖਾਧੀਆਂ ਵਾ, ਜ਼ਮਾਨਾਂ ਦਿੱਤੀਆਂ ਵਾ। ਸਾਡੇ ਕੋਲ ਸੈਨ ਅੰਗੂਠੇ ਕਰਾਏ। ਸਾਡੇ ਕੋਲ ਕੌਣ ਅੱਗੇ ਹੋਇਆ? ਕਸਮਾਂ ਖੁੱਲੀਆਂ ਸਾਡੇ ਕੋਲ। ਐਗਰੀਮੈਂਟ ਕਰਾਏ ਆ। ਘਰ ਦੇ ਸਿਸਟਮ ਤੁਹਾਡੇ ਕਿੱਦਾਂ ਚੱਲਣਾ? ਤਨਖਾਹਾਂ ਤੁਹਾਡੀਆਂ ਇੱਥੇ ਫਸੀਆਂ। ਉਹ ਮੇਰਾ ਅੱਲਾ ਚਲਾਉਂਦਾ, ਮੇਰਾ ਅੱਲਾ। ਮੈਂ ਦੱਸਣ ਨਾਲ ਨਾ ਕਰਾਂ ਐਸੇ ਮਜ਼ਾਕ ਰਾਜ ਕਰਨ ਦੇ। ਉਹ ਵਿਚਾਰਾ ਚਲੋ ਰਾਤ ਨੂੰ ਟਿਕਟੌਕ ਬਹਿੰਦੇ ਆ, ਇਹ ਸਾਰਾ ਕੁਝ ਸਲਮਾਨ ਕੋ ਕਰ ਲਿਆ, ਕੋ ਮੁਦੱਸਰ ਕੋ ਕਰ ਲਿਆ, ਫੜ ਤੜ ਕੇ ਹੀ ਆ। ਇਹ ਬਸ ਅੱਲਾ ਨੇ ਪਰਦੇ ਪਏ ਆ। ਪਿੱਛੇ ਦਾਨ ਸ਼ੁਰੂ ਕੀਤਾ, ਇਹਨੇ 50,000 ਦਿੱਤਾ, ਹੁਣ ਮੁੱਕੇ ਪੈਸੇ ਭਰਾਵਾ, ਸਿੱਧੀ ਗੱਲ। ਹੁਣ ਸੁਹੇਲ ਫੈਸਲ ਆਫੀਸ਼ੀਅਲ ਜਿਹੜਾ ਸਾਡਾ ਚੈਨਲ ਹੈ, ਉਹ ਤੇ ਮੈਂ ਕਰ ਰਿਹਾ। ਉੱਥੇ ਬੜਾ ਸੋਹਣਾ ਮੇਰੀ ਅਰਨਿੰਗ ਉੱਥੇ ਹੀ ਗੁਜ਼ਾਰ ਕੋਈ। ਇੱਥੇ ਬਸ ਭਰਾਵਾ ਨਿਭਾਂਡੇ ਆ। ਚੋਪੀ ਭਲੀ ਆ ਯਾਰ। ਰੋਡ ਸਟੂਡੀਓ ਤੇ ਚਲ ਜਾ, ਇਹਦੇ ਨਾਲੋਂ ਕਿਤੇ ਚੰਗਾ ਹੀ। ਉੱਥੇ ਬੜੀ ਅੱਛੀ ਆ, ਉੱਥੇ ਜਾਂਦੇ ਹੀ ਤੈਨੂੰ ਉਹਨਾਂ ਰੁਪਇਆ ਉਧਾਰ ਦੇਣਾ ਹੀ। ਹਾਂ, ਤੇ ਨਾਸ਼ਤਾ ਵੀ ਕਰਾਉਂਦੇ, ਇਹ ਵੀ ਦੱਸ। ਸੋਹਣਾ ਚਣ, ਨਾਨ, ਚਣੇ, ਆਂਡੇ, ਆਏ ਹਾਏ ਹਾਏ। ਮੈਂ ਫਿਰ ਉਹੀ ਕਹਿੰਦਾ ਹਨੇਰਾ ਹੋਣ ਡਿਆ, ਤੁਸੀਂ ਦੂਰ ਜਾਣਾ, ਮੈਂ ਮੁੜ ਕੇ ਗੱਡੀਆਂ ਬੰਦ ਹੋ ਜਾਣੀਆਂ। ਤੁਸੀਂ ਬਲਕਿ ਹੁਣੀ ਜਾਓ, ਮੈਂ ਲੈ ਆਉਂਦਾ ਤੁਹਾਨੂੰ ਮਿੱਠੇ, ਮੈਂ ਲੈ ਆਉਂਦਾ ਮੋਟਰਸਾਈਕਲ ਚੱਲ ਨੇਕੀ ਆ, ਕੋਈ ਨਹੀਂ। ਮੈਂ ਲੈ ਆਉਂਦਾ ਵਾ, ਤੁਸੀਂ ਜਾਓ। ਮੇਰੀ ਗੱਲ ਸੁਣੋ, ਕੀ ਕਹਿੰਦੇ ਅਕਲਮੰਦ ਦੀ ਇਸ਼ਾਰਾ ਕਾਫੀ ਆ। ਅਸੀਂ ਕਿਉਂ ਬੋਲਦੇ? ਸਾਨੂੰ ਕੋਈ ਨਾ ਤੁਹਾਡੇ ਕੋਲ ਮੁਫਾਦ ਆ, ਜਾਤੀ ਮੁਫਾਦ ਤਾਂ ਨਹੀਂ, ਤੁਹਾਡੇ ਕੋਲ ਪੈਸੇ ਤਾਂ ਨਹੀਂ ਲੈਣੇ। ਭਰਾਵਾ ਯਾਰ ਵੈਸੇ ਇੱਕ ਗੱਲ ਆ ਮੈਨੂੰ ਸਮਝ ਨਹੀਂ ਲੱਗੀ ਤੁਹਾਡੀ, ਕਿ ਪਹਿਚਾਨ ਵੀ ਤੁਹਾਡੀ ਇਸ ਬੰਦੇ ਦੀ ਵਜ੍ਹਾ ਨਾਲ, ਜਾਨ ਸਾਹਿਬ ਦੀ ਵਜ੍ਹਾ ਨਾਲ। ਉਹ ਸਾਡੀ ਵਜ੍ਹਾ ਤੋਂ ਇਹਨਾਂ ਦੀ ਥੋੜੀ। ਅੱਛਾ ਉਹ ਇੱਕ ਮਿੰਟ ਠਹਿਰ ਜਾ। ਪਾਲਿਆ ਅਮਾਨਤ ਨੇ ਗੱਲ ਨੂੰ। ਹਾਂਜੀ, ਮੇਰਾ ਤੁਹਾਡਾ ਤਲਕ ਕਿੰਨੇ ਅਰਸੇ ਦਾ? ਕਮ ਸੇ ਕਮ 20-25 ਸਾਲ ਦਾ। 25 ਸਾਲ ਲਾ ਲਓ। ਹਾਂਜੀ। ਕਸਮ ਲੱਗੇ ਤੁਹਾਨੂੰ, ਸਜਾ ਸਾਹਿਬ ਨੂੰ ਕਿੰਨੇ ਅਰਸੇ ਤੋਂ ਦੇਖਣ ਦੇ? ਇਹਨਾਂ ਨੂੰ ਮੈਂ ਵੇਖਿਆ ਵਾ ਜਾਨ ਸਾਹਿਬ ਨੂੰ 21-22 ਚ। 21-22 ਚ? ਯਾਨੀ ਕਿ 4 ਸਾਲ। ਤੁਹਾਡਾ ਮੇਰਾ ਤਲਕ 25 ਸਾਲ ਤੋਂ। 25 ਸਾਲ ਤੋਂ, ਤੇ ਇਹਨਾਂ ਦਾ ਤਲਕ 17-18 ਸਾਲ ਤੋਂ। ਜੀ। ਤੇ ਪੁਰਾਣਾ ਕੌਣ ਹੈ? ਤੁਸੀਂ। ਮੈਂ ਪੁਰਾਣਾ ਤਲਕ। ਲੈ ਕੇ ਕੌਣ ਆਇਆ? ਸਭ ਤੋਂ ਪਹਿਲਾ ਸ਼ੋਅ ਟੀ ਟਾਈਮ ਮੈਂ ਸ਼ੁਰੂ ਕੀਤਾ। ਮੈਂ ਕਿਹਾ ਚੱਲ ਯਾਰ, ਓਏ ਪਤਾ ਕੀ ਗੱਲ ਆਈਡੀਆ ਤੁਹਾਡਾ। ਉਸਤਾਦ ਨੂੰ ਮੈਂ ਜਦੋਂ ਉਸਤਾਦ ਮੰਨ ਲਿਆ ਨਾ, ਮੈਨੂੰ ਚੰਗੇ ਲੱਗਦੇ ਸੀਗੇ, ਨਾਲੇ ਨਾ ਮਾੜੇ ਬਹੁਤ ਸੀ। ਇਹ ਜਦੋਂ ਪਹਿਲੀ ਵਾਰੀ ਮੇਰੇ ਕੋਲ ਉਸਤਾਦ ਹੋਣਾ ਆਏ ਨਾ, ਰੋਂਦੇ ਸੀ। ਮੈਂ ਕਹਿਣਾ ਨਹੀਂ ਚਾਹੀਦਾ, ਸ਼ਰਟ ਪਾਟੀ ਹੋਈ ਸੀਗੀ ਮੇਰੀ। ਅੰਮੀ ਕਹਿੰਦੇ ਪੁੱਤਰ ਇਹਨੂੰ ਆਪਣੀਆਂ ਸ਼ਰਟਾਂ ਦੇ ਦੇ। ਮੈਂ ਕਿਹਾ ਚਲੋ। ਨੂੰ ਆਇਆ ਵੀ ਸੀ। ਹਾਂਜੀ, ਤੋਲੀਆ ਦਿੱਤਾ, ਸ਼ਰਟਾਂ ਦਿੱਤੀਆਂ। ਮੈਂ ਉਦੋਂ ਮੈਂ ਇਹਨਾਂ ਕੋਲੋਂ ਗਾਣਾ ਬਣਾਇਆ। ਉਦੋਂ ਮਸਤ ਹੁੰਦੇ ਸੀ, ਸਾਰਾ ਕੁਝ ਹੀ ਨਹੀਂ ਸੁਣਾ। ਮੈਂ ਗੱਲ ਕਰ ਰਿਹਾ ਯਾਰ, ਹਰ ਪਾਸੋਂ ਰਹਿ ਗਿਆ। ਫਿਰ ਅਮੀ ਨੇ ਕਿਹਾ ਚੱਲ ਪੁੱਤਰ ਕੋ ਗਾਣਾ ਬਣਵਾ ਲਾ, ਮਾੜਾ ਬੰਦਾ ਵਾ। ਠੀਕ ਮਾੜਾ ਬੰਦਾ। ਫਿਰ ਉਸ ਤੋਂ ਬਾਅਦ ਗੱਡੀ ਜਿਹੜੀ ਮੈਂ ਲੈ ਕੇ ਦਿੱਤੀ, ਉਸਤਾਦ ਕੋਲ ਗੱਡੀ ਨਹੀਂ ਸੀ ਹੈ। ਕੋਰੇ ਗੱਡੀ ਪਹਿਲੀ ਵਾਰੀ ਚਾਬੀ ਟੀ ਟਾਈਮ ਮੈਂ ਸ਼ੁਰੂ ਕੀਤਾ, ਮੁਸ਼ਾਇਰਾ ਮੈਂ ਸ਼ੁਰੂ ਕਰਾਉਣ ਵਾਲਾ, ਸਿਚੁਏਸ਼ਨਲ ਸ਼ੋਅ ਮੈਂ ਸ਼ੁਰੂ ਕਰਾਉਣ ਵਾਲਾ, ਜਾਨੀ ਕੀ ਚਾਹ ਇਹਨਾਂ ਨੇ ਜਾਨੀ ਕੀ ਚਾਹ ਮੈਂ ਸ਼ੁਰੂ ਕਰਾਇਆ, ਰੋਡ ਸ਼ੋਅ ਤੁਸੀਂ ਲੈ ਕੇ ਰੋਡ ਸ਼ੋਅ ਮੈਂ ਕਰਾਏ ਨੇ। ਤੇ ਮੈਂ ਲਿਖ ਕੇ ਦਿੰਦਾ ਵਾ, ਮੈਂ ਪੁਰਾਣਾ ਵਾਂ ਕਿ ਉਹ ਪੁਰਾਣੇ ਨੇ? ਕੌਣ ਵੱਡਾ ਹੋਇਆ? ਨਹੀਂ, ਸਟੇਜ ਤੇ ਤੁਸੀਂ ਪੁਰਾਣੇ ਹੋ। ਪੁਰਾਣੇ ਮੈਂ ਵਾਂ। ਤੇ ਯਾਨੀ ਕਿ ਚੈਨਲ ਤੇ YouTube ਤੇ Facebook ਤੇ TikTok ਤੇ। ਉਹ ਮਿੱਠਾ ਪੁਰੀਆ ਬਲਾ ਦਾ ਨਾਮ ਹੋਇਆ।
ਮਿੱਠਾ ਪੁਰੀਆਂ ਉਹਨਾਂ ਤੋਂ ਪਹਿਲੇ ਦਾ ਵਾ ਉਹਨਾਂ ਤੋਂ। ਹਾਂਜੀ ਕਿੰਨੀ ਅਸੀਂ ਉਮਰ ਇਹ ਤੁਹਾਡੀ? ਗੱਲ ਕਰਦੇ ਨਹੀਂ ਹੈਗੇ। ਉਮਰ ਤੁਹਾਡੀ ਉਹ ਕਿੰਨੀ? ਬਸ ਛੱਡ ਉਹ ਜਿਹੜੇ ਯਾਰ ਬਸ ਛੱਡ ਦੇ ਕਹਿ ਕਾਲੂ ਮੱਕੂਆਂ ਦਾ ਬਾਦਸ਼ਾਹ ਕਹਿੰਦੇ ਇਹਨੂੰ। ਮਿਨੀ ਮੁੰਬਈ ਦਾ ਬਾਦਸ਼ਾਹ। ਚੁੱਪ ਕਰਾਣਾ ਨਾਮੁਮਕਿਨ ਆ। ਚੁੱਪ ਕਿਹੜਾ ਬਾਦਸ਼ਾਹ ਦਿਹਾੜੀ ਤੇ ਕੰਮ ਕਰੀ ਜਾਂਦਾ ਵਾ, ਹੈ ਬਾਦਸ਼ਾਹ। ਸਿਆਵਾ ਫਸੇ ਆ ਨਾ ਇਹ ਗੁਜਰ ਬਾਦਸ਼ਾਹ। ਓਏ ਪਤਾ ਇਹਦੀ ਕੀ ਗੱਲ ਉਰਦੂ ਆ? ਨਹੀਂ ਸਮਝ ਆਈ, ਇਹ ਤਾਂ ਕਿਸੇ ਨੂੰ ਉਰਦੂ ਨਹੀਂ ਸਮਝ ਆਈ ਮੇਰੇ ਯਾਰ ਦੀ। ਇਹ ਦੇਖੋ ਨੈਣ ਨਕਸ਼ ਫਨਕਾਰ ਭਲਾ ਕੀ ਹੁੰਦਾ? ਫਨਕਾਰ ਆਇਆ ਵਾ ਇੱਧਰ, ਫਨਕਾਰ ਆਇਆ ਵਾ, ਫਨਕਾਰ ਆਇਆ, ਫਨਕਾਰ ਆ ਕੇ ਬੈਠਾ ਤਾਂ ਪਾਣੀ ਦੀ ਬੋਤਲ ਆਈ, ਚਾਹ ਦਾ ਕੱਪ ਆ ਤੇ ਸਕ੍ਰਿਪਟ ਆਇਆ ਵਾ। ਫਨਕਾਰ ਨੇ ਪੜਿਆ, ਫਨਕਾਰ ਨੇ ਐਂਟਰੀ ਕੀਤੀ, ਫਨਕਾਰ ਜਾਈ ਰਿਹਾ। ਓਕੇ ਸਰ ਚੀਜ਼ ਇੱਥੇ ਦੇਖ ਲੱਗਦਾ ਨਹੀਂ ਪੱਠੇ ਦੇ ਕੈਦੀ ਆ ਬੁੱਗੇ ਚਾਮੂ ਸਾਡੇ ਵੀ ਤੁਸੀਂ 12 ਵਜੇ ਹੀ ਆਉਣਾ ਵਾ, 1 ਵਜੇ ਆਉਣਾ, ਜੇ ਲੇਟ ਹੋ ਤੁਹਾਡੀ ਤਨਖਾਹ ਕੱਟੀ ਗਈ ਤੇ ਫਿਰ ਪਤਾ ਨਹੀਂ ਕਦੋਂ ਜਾਣਾ ਵਾ। ਓ ਸੋਚ ਤਾਂ ਲੱਗਦਾ 2-4 ਘੰਟੇ ਫਿਲਮ ਲਾ ਲੈਂਦੇ ਆ, ਪਤਾ ਨਹੀਂ ਕਿਹੜੀ ਫਿਲਮ। ਉਹ ਫਿਲਮਾਂ ਯਾਰ ਸਾਨੂੰ ਲੱਗਦੀਆਂ ਵੀ ਨਹੀਂ ਹੈਗੀਆਂ, ਹਾਂ ਸਾਡੀ ਸਮਝ ਵੀ ਨਹੀਂ ਆਉਂਦੀ। ਆ ਹੁਣ ਮੈਂ ਤੇ ਮਿੱਠਾ ਅਸੀਂ ਗਏ ਆ, ਅਸੀਂ ਪ੍ਰੋਗਰਾਮ ਬਣਾਇਆ, ਤੁਹਾਨੂੰ ਨਹੀਂ ਮੈਂ ਦੱਸਿਆ ਮਾਦਰਤ ਯਾਰ, ਇਹ ਤੇ ਵੱਡੇ ਲੋਕ ਨੇ ਨਾ। ਮੈਂ ਤੇ ਮਿੱਠਾ ਗਏ, ਪਰਸੋਂ ਦੀ ਗੱਲ ਹੈ ਵੀ। ਮੈਂ ਕਿਹਾ ਉਸਤਾਦ ਜੀ ਤਨਖਾਹ ਚਾਹੀਦੀ ਹੈ, ਆਹੋ। ਇੰਨਾ ਅਰਸਾ ਹੋ ਗਿਆ ਮੈਂ ਤਨਖਾਹ ਹੀ ਨਹੀਂ ਲੈ ਰਿਹਾ ਤੁਹਾਡੇ ਕੋਲ, ਕੋਈ ਇਹ ਤੇ ਗੱਲ ਗਲਤ ਹੈ ਨਾ, ਤੁਹਾਨੂੰ YouTube ਤੇ ਪੈਸੇ ਦਿੰਦੇ ਹੋ, ਵੰਡ ਦਿੰਦੇ ਹੋ, ਤੇ ਸਾਡਾ ਵੀ ਹੱਕ ਹੈ। ਤੇ ਉਸਤਾਦ ਜੀ ਨਾ ਰੋਣ ਲੱਗ ਪਏ, ਅੱਖਾਂ 'ਚ ਨਾ, ਨਹੀਂ ਅੱਖਾਂ 'ਚ ਪਾਣੀ ਆ ਗਿਆ। ਅੱਛਾ ਮੈਂ ਕਿਹਾ ਕਿੱਥੇ ਚੱਲੇ ਹੋ? ਕਹਿੰਦੇ ਮੈਂ ਆਪਣਾ ਗੁਰਦਾ ਵੇਚਣ ਚੱਲਾਂ। ਉੱਥੇ ਹੀ ਮੈਂ ਤਨਖਾਹ ਮਾਫ ਕੀਤੀ, ਮਿੱਠੇ ਨੇ ਵੀ ਤਨਖਾਹ ਇਹ ਮਾਫ ਕੀਤੀ। ਉਸਤਾਦ ਜੀ ਕਹਿੰਦੇ ਗੁਰਦਾ ਨਾ ਵੇਚਣਾ, ਉਸਤਾਦ ਜੀ ਤਨਖਾਹ। ਤਰੀਕੇ ਬੜੇ ਆ, ਤਰੀਕੇ ਸਾਡੇ ਰਜ਼ਾਬਾਦ ਚ ਨਾ 9 ਨੰਬਰ ਗਲੀ ਦੇ ਵਿੱਚ ਯਾਰ, ਓਏ ਹੋਏ ਹੋਏ ਮਕਾਨ ਡਿੱਗ ਪਿਆ, ਲੈਂਟਰ ਯਾਰ, ਪੂਰੀ ਫੈਮਿਲੀ ਥੱਲੇ ਆ ਗਈ, ਤੇ ਮਾਈਕ ਬਚੀ ਯਾਰ, ਉਹਦੀ ਮੈਂ ਖਿਦਮਤ ਕਰਨਾ ਚਾਹੁੰਦਾ। ਅੱਲਾ ਮੇਰੇ ਕੋਲ ਨੇਕੀ ਦਾ ਕੰਮ ਕਦੋਂ ਕਰਵਾਏਗਾ? ਸਾਡੀ ਅੱਖਾਂ 'ਚ ਪਾਣੀ ਆ ਜਾਂਦਾ ਯਾਰ। ਤੁਸੀਂ ਅਗਰ 20,000 ਤਨਖਾਹ ਚ ਦੇ ਦਿਓ ਤੇ ਮੈਂ ਤੁਹਾਡਾ ਏਦਾਂ ਕਰਕੇ ਉਹ ਸਾਡੀ ਤਨਖਾਹ ਦਿਲਵਾ ਦਿੰਦੇ। ਜੇ ਤਨਖਾਹ ਮੰਗ ਲਈਏ ਔਰ ਵੋਟਾਂ ਯਾਰ ਰੱਖ ਕੇ ਅੰਜ ਬੈ ਜਾਂਦੇ ਯਾਰ, ਵੋਟਾਂ ਲੈ ਲਓ। ਰਿਪੋਰਟਾਂ ਨਹੀਂ ਇੰਨਾ ਪਲੰਡਾ ਫਿਰ ਕਹਿੰਦੇ ਸਾਨੂੰ ਤੁਸੀਂ ਮਰੀਜ਼ ਬਣਾਤਾ, ਮੈਨੂੰ ਤੁਸੀਂ ਇੰਜ ਕਰਤਾ, ਸਾਰੀ ਗੱਲ ਸਾਡੇ ਤੇ ਆ ਜਾਂਦੀ। ਸਾਡੇ ਅਸੀਂ ਫਿਰ ਚੁੱਪ। ਸਹੀ ਹੈ ਨਾ, ਲਿਹਾਜ਼ਾ ਅਸੀਂ ਇਸ ਚੱਕੀ 'ਚ ਪਿਸਣ ਦੇ ਆ। ਠੀਕ ਹੈ ਨਾ ਭਾਈ, ਸਿੱਧੀ ਸਾਫ਼ ਗੱਲ। ਅਸੀਂ ਸਾਡਾ ਕੰਮ ਸੀਗਾ ਸਾਰਿਆਂ ਦਾ ਸਟੇਟ ਫਾਰਵਰਡ ਗੱਲ ਕਰਨਾ। ਅੱਗੇ ਭਰਾਵਾ ਤੇਰੀ ਮੌਜ ਆ। ਅੱਗੋਂ ਤੁਹਾਡੀ ਮੌਜ ਹੈ, ਜੇ ਕਰਨਾ ਤਾਂ ਵੀ ਦੱਸ ਦਿਓ, ਜੇ ਨਹੀਂ ਕਰਨਾ ਫਿਰ ਵੀ ਕਰਨਾ। ਇਹ ਤੇ ਤੁਹਾਡੀ ਮਿਹਰਬਾਨੀ, ਤੁਸੀਂ ਸਾਰਿਆਂ ਨੂੰ ਮੈਨੂੰ ਦੱਸਤਾ, ਮੈਨੂੰ ਕੋ ਸਮਝ ਲੱਗ ਗਈ ਹੈ। ਇਹ ਤੇ ਤੁਹਾਡਾ ਮੇਰੇ ਤੇ ਆਸਾਨ ਹੈ, ਲੇਕਿਨ ਮੈਂ ਫੇਰ ਵੀ ਕਰਨਾ। ਤੇ ਫੇਰ ਵੀ ਕਰਨਾ, ਤੇ ਫਿਰ ਜਿਹੜੇ ਮੈਂ ਰੂਲ ਕਹੇ ਉਹ ਸਮਝਣੇ ਆ। ਮੇਰੇ ਅੱਗੇ ਨਹੀਂ ਬੋਲਣਾ, ਦਾਇਰੇ ਚੋਂ ਬਾਹਰ ਨਹੀਂ ਨਿਕਲਣਾ। ਗੱਡੀ ਵੀ ਸਾਫ਼ ਕਰਨੀ, ਸਫਾਈਆਂ ਵੀ ਕਰਵਾਉਣੀਆਂ ਹੀ ਮੈਂ ਤਾਂ। ਕਾਹਦੇ ਲਈ ਕਰਨੀ ਗੱਡੀ? ਕਾਹਦੇ ਲਈ ਕਰਨੀ ਕਰਨੀ ਪੈਣੀ ਹੈ। ਲੈ ਕੇ ਨਹੀਂ ਆਇਆ ਮੈਂ। ਜਦੋਂ ਮੇਰੇ ਕੋਲ ਸਟੇਜ ਕਰਦਾ ਸੀ, ਮੈਂ ਤੁਹਾਨੂੰ ਕਦੀ ਕਿਹਾ ਸੀ ਸਟੇਜ ਸਾਫ਼ ਕਰ ਜਾਂ ਕੁਰਸੀਆਂ ਸਾਫ਼ ਕਰ? ਉੱਥੇ ਦੀ ਗੱਲ ਨਹੀਂ, ਸਟੇਜ ਸਟੂਜ ਦੀ ਗੱਲ ਨਹੀਂ ਕਰਨੀ, ਪੁਰਾਣੀ ਗੱਲ ਨਹੀਂ ਸੁਣਾਣੀ ਮੈਨੂੰ। ਇੱਥੇ ਹੋਰ ਸਾਹਿਬ ਆ ਤੇ ਕਹਿ ਦਿੰਦਾ ਉੱਥੇ ਥੋੜੀ ਤੂੰ ਖਿਦਮਤ ਕਰਵਾਈ ਹੈ ਮੇਰੇ ਕੋਲੋਂ। ਸੀਟਾਂ ਲੈ ਕੇ ਦੇ ਤੁਹਾਨੂੰ। ਸੁਣਦਾ ਭਰਾਵਾ, ਨਹੀਂ ਪਾ ਲਿਆਸ, ਮੈਂ ਪਾ ਲਿਆਸ ਕਹਿੰਦਾ ਮੈਂ ਤੁਹਾਨੂੰ, ਤੇ ਮੇਰਾ ਦਿਮਾਗ ਨਾ ਘੁੰਮਣ। ਰੂਲ ਸਮਝਣੇ ਆ ਫਿਰ। ਹਾਂ ਮੈਨੂੰ ਜਿਹੜਾ ਆ ਬੋਲਿਆ ਉਹ ਬੋਲਿਆ ਚੰਨ ਮਾਰ ਦੇਣੀ। ਮੇਰੇ ਅੱਗੇ ਕੋਈ ਬੋਲੇ ਨਾ, ਕਿਹਨੇ ਮਾਰ ਦੇਣੇ ਜਾਣ? ਜਿਹੜਾ ਵੀ ਤੂੰ ਮਾਰਨੀ, ਹੋਰ ਕਿਹਨੇ ਮਾਰਨੀ? ਮੈਂ ਕਦੀ ਨਹੀਂ ਮਾਰਨੀ, ਪਾਗਲ ਆ ਮੈਂ? ਯਾਰ ਮੈਂ ਲੈ ਕੇ ਨਹੀਂ ਆਇਆ। ਤੇ ਤੂੰ ਮੈਨੂੰ ਮਰਵਾਉਣ ਲਈ ਲੈ ਕੇ ਆਇਆ? ਤੂੰ ਮੈਨੂੰ ਨਹੀਂ ਕਹਿਣਾ ਯਾਰ। ਉਹ ਭਾ ਫੈਸਲ ਤੋਂ ਇਲਾਵਾ ਗੱਲ ਨਹੀਂ ਕਰਦੇ। ਤੋਬਾ ਰੂਲ ਸਮਝ ਲੈ ਫਿਰ ਭਰਾਵਾ। ਯਾਰ ਇੰਨੀ ਇਨਸਲਟ ਪਹਿਲੇ ਦਿਨ ਤੁਹਾਡੀ ਇੰਨੀ ਇਨਸਲਟ ਹੋਣੀ ਯਾਰ। ਅੱਗੇ ਮੈਨੂੰ ਕਰ ਦਿਓ ਯਾਰ, ਮੈਨੂੰ ਭਾਈ ਨਹੀਂ ਸਮਝ ਆਉਂਦੀ, ਇੰਨਾ ਸਮਝਾਉਣ ਦੇ ਬਾਵਜੂਦ ਵੀ ਭਾਈ ਸਮਝ ਨਹੀਂ ਯਾਰ, ਆਉਂਦੀ ਪਤਾ ਨਹੀਂ ਕਿਹੜੀ ਮਿੱਟੀ ਦੇ ਹਿੱਟ ਹੋਣ ਦੇ ਚੱਕਰਾਂ 'ਚ ਭਾਈ ਜ਼ਲਾਲ ਤੂੰ ਗੱਡੀ ਸਾਫ਼ ਕਰਨੀ ਹੈ ਮੇਰੀ। ਕਾਹਦੇ ਲਈ ਗੱਡੀ ਮੈਂ ਸਾਫ਼ ਕਰਨੀ? ਤੁਸੀਂ ਫੈਸਲ ਭਾਈ ਕਿਹੜੇ ਟੁੰਡੇ ਹੋਈ ਆ? ਤੁਹਾਡਾ ਉਹ ਯਾਰ ਟੁੰਡਾ ਮੈਂ ਵੀ ਹੋਵਾਂ, ਮੈਂ ਲੈ ਕੇ ਆਇਆ ਵਾਂ। ਮੇਰੀ ਗੱਲ ਮੰਨਣੀ, ਮੈਨੂੰ ਪਾਣੀ ਦੇਣਾ ਆਉਂਦਿਆਂ ਨੂੰ, ਉਹਦੀ ਵੀ ਗੱਡੀ ਸਾਫ਼ ਕਰਨੀ, ਉਹਦੀ ਵੀ ਪਾ ਲਿਆ ਸੀ ਮੈਂ। ਮੇਰੀ ਫਿਰਕੀ ਨਾ ਘੁਮਾਈ। ਤੇ ਫੈਸਲ ਭਾਈ ਤੁਸੀਂ ਸਟੀਅਰਿੰਗ ਐ ਕਰ ਲੈਂਦੇ ਹੋ ਨਾ? ਹਾਂ। ਤੇ ਟਾਕੀ ਵੀ ਐ ਕਰ ਲਿਓ, ਸਾਫ਼ ਹੋ ਜਾਏਗਾ। ਉਹ ਕੋ ਜ਼ੁਬਾਨ ਤਰਾ ਸੀ। ਇਹਨੇ ਵੇਖ ਲਿਆ ਯਾਰ, ਮੇਰਾ ਦਿਮਾਗ ਖਰਾਬ ਸਾਡਾ ਪਾਰਾ ਹਾਈ ਹੋਣ ਡਿਆ ਵਾ, ਸਾਡਾ ਪਾਰਾ ਇੰਨਾ ਸਾਚ ਕੀਤਾ, ਸਾਰੇ ਰੂਲਸ ਰੈਗੂਲੇਸ਼ਨ ਦੱਸੇ ਆ। ਹੁਣ ਜੇ ਕੰਮ ਕਰਨਾ ਨਾ, ਫਿਰ ਸਾਡੇ ਸੂਲਾਂ ਨਾਲ ਕੰਮ ਕਰਨਾ ਪੈਣਾ ਵਾ। ਤੁਹਾਨੂੰ ਜੇ ਚਾਹੀਦਾ ਸਾਡੇ ਨਾਲ ਰਲ ਕੇ ਤੁਰੋ, ਅਸੀਂ ਜੋ ਕਹੀਏ ਤੁਹਾਨੂੰ ਕਰਨਾ ਪਵੇ। ਤੈਨੂੰ ਅਕਲ ਮੌਤ ਹੀ ਨਹੀਂ ਹੈਗਾ ਯਾਰ। ਐਡਾ ਵੱਡਾ ਤੂੰ ਸਾਡਾ ਸੀਨੀਅਰ ਹੈ, ਭਾ ਲਿਆਸ ਕਹੀਦਾ, ਅਕਲ ਮੌਤ ਹੀ ਨਹੀਂ ਤੈਨੂੰ ਇੰਨਾ ਭਜਨ ਕੀਤਾ, ਤੈਨੂੰ ਟਸ ਤੋਂ ਮਸ ਨਹੀਂ। ਅੱਛਾ, ਮੈਂ ਭਾ ਵੀ ਆ ਤੇ ਅਕਲ ਵੀ ਹੈ ਨਹੀਂ। ਅਕਲ ਮੈਨੂੰ ਤਾਂ ਤੁਹਾਡੀਆਂ ਗੱਡੀਆਂ ਸਾਫ਼ ਕਰਾਂ, ਨੱਸ ਕੇ ਗੇਟ ਖੋਲਾਂ, ਹਨਾ, ਜੋ ਆਪਣਾ ਪੋਚਾ ਮਾਰਾਂ, ਸਭ ਕੁਝ ਕਰਨਾ ਪੈਣਾ। ਸਾਜ ਦੀ ਗੱਲਾਂ ਨਹੀਂ ਹੋਣਾ ਬਸ। ਖਿਦਮਤਾਂ ਕੀਤੀਆਂ ਯਾਰ, ਫਿਰ ਉਹੀ ਗੱਲ ਕਰਨ ਲਈ ਹੋਈ ਜਾਂਦਾ ਭਾਈ ਯਾਰ। ਜਿੰਨਾਂ ਨਾਲ ਤੁਸੀਂ ਪਾਲਿਆਸ ਨਾ ਕਰ, ਮੇਰੀ ਅੱਖਾਂ ਨੀਵੀਆਂ ਰੱਖ ਲੈ ਯਾਰ, ਤੇਰੀ ਮਿਹਰਬਾਨੀ। ਇਹ ਅਦਾਰਾ ਵਾ, ਸਾਡਾ ਅਦਾਰਾ ਵਾ, ਉਹਨਾਂ ਦੀ ਜ਼ਰੂਰਤ ਨਹੀਂ ਮੇਰੇ ਅੱਗੇ ਗੱਲ ਕਰਨ ਨੂੰ। ਇਹ ਅਦਾਰਾ ਤੁਹਾਡਾ ਨਹੀਂ ਹੈਗਾ, ਅਦਾਰਾ ਜਾਨੀ ਸਾਹਿਬ ਦਾ, ਉਸਤਾਦ ਜੀ ਦਾ। ਨਹੀਂ ਲੈ, ਜਾਨੀ ਸਾਹਿਬ ਦਾ ਅਦਾਰਾ ਲੈ। ਜਾਨੀ ਸਾਹਿਬ ਉਹ ਕੌਣ ਨੇ? 2 ਦਿਨ ਹੋ ਗਿਆ, ਉਹ ਮਾਲਕ ਨੇ ਇਹਨਾਂ ਦੇ। ਉਹ ਯਾਰ ਅਦਾਰਾ ਹਫਤਾ ਹੋ ਗਿਆ, ਅੰਦਰੋਂ ਬਾਹਰ ਆ ਕੇ ਮੌਸਮ ਨੂੰ ਦੇਖਿਆ ਵੀ ਕੀ ਚੱਲਣ ਡਿਆ, ਕੀ ਗਰਮੀ ਪੈਣੀ, ਸਰਦੀ, ਏਸੀ 'ਚ ਪਏ, ਉਹਨਾਂ ਦੇ ਕਾਹਦਾ ਅਦਾਰਾ ਹੋ ਗਿਆ ਅੱਲਾ ਨੇ ਉਹਨਾਂ ਨੂੰ ਪੈਸਾ ਦਿੱਤਾ, ਸਕੂਨ ਕਰ ਲੈਣਾ। ਉਹ ਕਿਹੜਾ ਸਕੂਨ ਕਰਦੇ ਤੁਸੀਂ ਤੇ ਆਪਣੇ 16 ਮਹੀਨੇ ਤੇ 23 ਮਹੀਨਿਆਂ ਲਈ ਪਰੇਸ਼ਾਨ ਹੋ, ਤਦਾਦ ਕਰਕੇ ਕੰਮ ਕਰੀ ਜਾਂਦੇ। ਸਾਨੂੰ ਤੇ ਪਕੜ ਹੋਈ ਉਹਨਾਂ ਨੂੰ। ਤੁਸੀਂ ਸਮਝਦੇ ਆ ਕਿ ਉਹ ਬੜੀ ਸ਼ਾਂਤ, ਉਹ ਪਕੜ ਹੋਈ ਅੰਦਰ ਡੱਕੇ।
ਨਹੀਂ ਇਦਾਂ ਪਤਾ ਨਾ ਸ਼ਬਰਾਤ ਅੰਦਰ ਹੀ ਨਿਗਾਹਦੇ ਹਰ ਚ ਮੈਂ ਕਹਿਣ ਡਿਆ ਵਾਂ ਫਿਰ ਕਰੀ ਫਿਰ ਭਰਾਵਾ ਤੂੰ ਤੇ ਤੁਸੀਂ ਪਹਿਲੇ ਕੀ ਕਰਦੇ ਸੀ ਉਹ ਕਾਲੂ ਯਾਰ ਭਾਈ? ਜੋ ਮਰਜ਼ੀ ਕਰਦੇ ਹੁਣ ਯਾਰ ਯਾਰ ਇੱਕ ਮਿੰਟ ਪਹਿਲੇ ਅਸੀਂ ਜੋ ਭਾ ਤੂੰ ਛੱਡ ਕੇ ਆਉਣਾ ਸਾਨੂੰ ਯਾਰ ਜੋ ਕਰਦੇ ਸੀ ਉੱਤੇ ਇਹਨੂੰ ਪਤਾ ਨਹੀਂ ਕੀ ਮਸਲਾ ਵਾ ਸਮਝਦੇ ਨਹੀਂ ਪਹਿਲੇ ਮੈਂ ਲੂਮਾ ਜਾ ਯਾਰ ਭਰਾਵਾ ਜਾ ਤੇਰਾ ਲੂਮਾ ਤੇ ਜਾਂਦਾ ਸੀ ਅੱਲਾ ਤੈਨੂੰ ਰੋਜ਼ੀ ਦੇ ਰਿਹਾ ਸੀ ਨਾ ਤੇ ਤੁਸੀਂ ਫਿਰ ਉਹੀ ਕਰੀ ਜਾਂਦੇ। ਉਹ ਫਸੇ ਹੋਏ ਆ ਫਰਾਡ ਜਦੋਂ ਉਹਨਾਂ ਨੇ ਫਰਾਡ ਨਾਲ ਬੁਲਾ ਲਿਆ ਕਿੱਥੇ ਜਾਣ ਵਿਚਾਰੇ। ਯਾਰ ਇਸ ਭਾਈ ਨੇ ਮੇਰਾ ਦਿਮਾਗ ਮੇਰਾ ਖਰਾਬ ਕਰਨ ਡਿਆ ਵਾ। ਨਾ ਯਾਰ ਕਿਹਦਾ? ਮੇਰਾ ਦਿਮਾਗ ਖਰਾਬ ਹੋ ਗਿਆ ਨਾ ਮੈਂ ਨਹੀਂ ਵੇਖਣਾ ਮੁਖਣਾ ਤੁਸੀਂ ਸੀਨੀਅਰ ਸਟੇਜ ਤੇ ਹੋਗੇ ਇੱਥੇ ਨਹੀਂ ਮੈਨੂੰ ਸੁਣਾਣੀ ਦਾਦਾ ਇੱਥੇ ਦਾ ਕਾਨਸ਼ ਭਾਈ ਮਿੱਠਾ ਭਾਈ ਕਾਲਾ ਜੀ ਇਹ ਤੁਸੀਂ ਸੁਣ ਲਓ ਮੈਂ ਸਿਰਫ ਤੁਹਾਡੇ ਨਾਲ ਕੰਮ ਕਰਨਾ ਜੇ। ਉਹ ਕੰਮ ਨਹੀਂ ਕਰਨਾ ਸਾਰੇ ਕੰਮ ਕਰਨੇ ਨੇ। ਕਾਹਦੇ ਕੰਮ ਕਰਨਾ? ਮੈਂ ਸਫਾਈ ਵਾਲਾ ਤੁਹਾਡਾ। ਸਫਾਈ ਵਾਲਾ ਨਹੀਂ ਜੂਨੀਅਰ ਆ ਤੂੰ। ਇੱਕ ਮਿੰਟ ਇਹ ਕਿਹਨੂੰ ਕਿਹਾ? ਤੁਹਾਨੂੰ ਕਿਹਾ ਜਨਾਬ ਮੈਂ ਫੈਸਲ ਸਾਹਿਬ ਤੁਹਾਨੂੰ ਕਹਿ ਰਹੇ ਆ। ਨਹੀਂ ਨਿਭਣੀ ਭਾਜੀ ਮੈਂ ਮਾਨ ਲਾ ਲਿਆ ਸਾਹਿਬ ਭਾਜੀ ਇਹ ਸ਼ੋਅ ਲਾਦੇ ਕਰਿਆ ਕਰੋ ਕਿੱਥੇ ਚੱਲ? ਬਾਹਰ ਯਾਰ ਕਿਉਂ ਚੱਲਾਂ? ਓਏ ਭਾਈ ਫੈਸਲੇ ਕੇ ਬੋਲਣੇ ਆ ਭਾਈ ਫੈਸਲ ਕੀ ਆ? ਓਏ ਪਹਿਲਿਆ ਹਟ ਜਾ ਮਿਨੀ ਮੁੰਬਈ ਦਾ ਮੈਂ ਰਘੂ ਬਾਈ ਆ ਮੱਕੂਆਣੇ ਦਾ ਮੈਂ ਭਾਈ ਲੋਕ ਦਾ ਗੈਂਗਸਟਰ ਦਾ ਮੈਂ ਉੱਥੇ ਬਾਦਸ਼ਾਹ ਵਾਂ ਹਟ ਜਾ ਮੈਨੂੰ ਗੁੱਸਾ ਚੜਨ ਦਿਆ ਹਟ ਜਾ ਉਹ ਇਲਾਕਾ ਬੜਾ ਪਾਕਿਸਤਾਨ ਚੋਂ ਨਕਸ਼ੇ ਚੋਂ ਬਾਹਰ ਆ ਜਿੱਥੇ ਤੁਸੀਂ ਰਹਿ ਰਹੇ ਹੋ ਜਨਾਬ ਤੇ ਸਾਨੂੰ ਮੈਨੂੰ ਦੱਸ ਰਹੇ ਆ ਥੱਪੜ ਕਿਹਨੂੰ ਮਾਰਨੇ ਆ? ਕਿਹਦੀ ਹਿੰਮਤ ਹੈ ਥੱਪੜ ਮਾਰਨ ਦੀ? ਭਾਈ ਫੈਸਲੇ ਲੱਗੇ ਬਦਤਮੀਜ਼ੀ ਫੈਸਲ ਭਾਈ ਕੀ ਨੇ? ਪਰ ਫੈਸਲ ਸਾਡੇ ਵੱਡੇ ਆ ਤੁਹਾਡੇ ਵੱਡੇ ਹੋਣਗੇ ਨਾ ਮੇਰੇ ਤੇ ਇੰਨਾ ਵੱਡੇ। ਇੱਥੇ ਵੱਡਾ ਮੰਨਣਾ ਪੈਣਾ ਵਾ ਦਾਦਾ ਵਾ ਇੱਥੇ ਦਾ ਦਾਦਾ। ਕੌਣ ਦਾਦਾ? ਹਾਂ ਕੌਣ ਇਹਦੀ ਬੋਲਾ ਨਹੀਂ ਮੰਨੇਗੀ ਗੇਟੋ ਬਾਹਰ ਇਹਨੂੰ ਗੁੱਸਾ ਚੜਦਾ ਕਿ ਸਾਇਆ ਵਾ ਐਂ ਹੀ ਕਰੀ ਜਾਂਦੇ ਨੇ। ਇਹਨੂੰ ਲੈ ਜਾ ਯਾਰ ਓਏ ਮੇਰੀ ਇਹਨੂੰ ਲੈ ਜਾ ਕਾਲੂ ਚੱਲ ਜਾ ਉਹਨੂੰ ਲੈ ਜਾ ਕਿੱਥੇ ਲੈ ਜਾ? ਪਾ ਲਿਆ ਜਾ ਯਾਰ। ਮੈਂ ਯਕੀਨ ਕਰੋ ਕੋਈ ਤੁਹਾਡੇ ਨਾਲ ਪਿਆਰ ਨਾਲ ਆ ਫੈਸਲ ਭਾਈ ਉਹ ਔਰ ਭਾਈ ਤੁਹਾਡੇ ਮੈਨੂੰ ਨਾ ਬੜਾ ਮਿੱਠਾ ਕਹੋ ਜੀ। ਯਾਰ ਮੈਨੂੰ ਫੈਸਲਾ ਇੱਕ ਭਾਈ ਨਾ ਮਿੰਟ, ਕਹੋ। ਮੈਂ ਫਿਰ ਨਾ ਜਿੰਨੇ ਇਹਨੂੰ ਰੱਖਿਆ ਵਾ ਤੇ ਨਾਲ ਇਹਨੂੰ ਮੈਂ ਦੋਵਾਂ ਨੂੰ ਦੇਖ ਲੈਂਦਾ। ਮੈਂ ਉੱਠੋ ਯਾਰ, ਉਸਤਾਦ ਜੀ ਨੂੰ ਚਲੋ ਯਾਰ, ਦੇਖ ਲੈਂਦਾ। ਕਿੱਥੇ ਚਲੋ? ਭਾਈ ਬਾਹਰ ਚਲੋ ਚਲੋ ਕਿੱਥੇ? ਬਾਹਰ ਚਲੋ ਅਸੀਂ ਰੱਖਣਾ ਰੁਕਣਾ ਕੌਣ ਚੱਲੇ ਬਾਹਰ? ਤੁਸੀਂ। ਇਹ ਤੁਸੀਂ ਸਾਰੀਆਂ ਗੱਲਾਂ ਕੀਤੀਆਂ ਨਾ ਹਾਂ। ਕਿ ਫਾਈਲਾਂ ਅੱਗੇ ਰੱਖ ਲੈਂਦਾ ਮੈਂ ਖੂਨ ਦੀ ਬੋਤਲ ਦੇ ਕੇ ਆਇਆ ਠੀਕ ਹੈ ਨਾ? ਬਿੱਲ ਤਾਰੇ ਮੈਂ ਬਿੱਲ ਤਾਰੇ ਨੇ ਤੇ ਤਾਰੇ ਅਸੀਂ ਝੂਠ ਬੋਲਣ ਆ ਸਾਰੀਆਂ ਮੇਰੀਆਂ ਸ਼ਰਟਾਂ ਪਾ ਕੇ ਤੇ ਮੈਨੂੰ ਬਾਅਦ ਚ ਕਹਿੰਦੇ ਨੇ ਕਿ ਮੇਰੀਆਂ ਵਾ। ਓ ਯਾਰ ਤੇ ਅਸੀਂ ਮੁਕਰਨ ਨੂੰ ਥੱਕਿਆ ਵਾ ਉੱਚੀ ਨਾ ਬੋਲ ਯਾਰ ਉੱਚੀ ਮੈਂ ਥੱਪੜ ਵੀ ਮਾਰ ਦੇਣਾ ਉਹਨਾਂ ਫੈਸਲ। ਉਹ ਭਾਜੀ ਮੈਂ ਆਪਣਾ ਵਿਆਹ ਤੈਨੂੰ ਮੈਂ ਦੱਸ ਦਵਾਂ ਸਮਝਦਾ ਨਾ ਕੀ ਆ ਕੰਮ ਐਵੇਂ ਆਟਮ ਬਸ ਇਹ ਕੰਮ ਇਹ ਵਧਣਾ ਕੰਮ ਪੈਂਦੇ ਰਹਿੰਦੇ ਨੇ। ਜੇ ਅੱਲਾ ਨੇ ਤੇਰੀ ਜ਼ਬਾਨ ਫੜੀ ਹੈ ਨਾ ਤੈਨੂੰ ਅੱਲਾ ਨੇ ਮੌਕਾ ਦਿੱਤਾ ਹੈ ਕਿ ਆਉਣ ਵਾਲੇ ਨਾਲ ਪਿਆਰ ਕਰੀਦਾ ਆਉਣ ਵਾਲੇ ਨੂੰ ਸਫਾਈ ਵਾਲਾ ਨਹੀਂ ਸਮਝ ਲਈਦਾ। ਹਾਂਜੀ ਭਲੇ ਦਾ ਦੌਰ ਨਹੀਂ ਰਿਹਾ ਕਰ ਲਓ ਭਲਾ ਵਾਕਿਆ ਭਲਾ ਦੌਰ ਨਹੀਂ ਰਿਹਾ। ਯਾਰ ਮੇਰੀ ਗੱਲ ਸੁਣ ਲਓ ਜੇ ਇਹ ਬੰਦਾ ਇੱਥੇ ਕੰਮ ਤੇ ਆਇਆ ਅਸੀਂ ਨਹੀਂ ਕਰਨਾ। ਮੈਂ ਉਸਤਾਦ ਨੂੰ ਵੀ ਦੇਖ ਲਾਂਗਾ ਤੇ ਮੈਂ ਇਹਨੂੰ ਵੀ ਦੇਖ ਲਾਂ। ਅਸੀਂ ਭਲਾ ਕੀਤਾ ਉਹ ਸਾਡੇ ਸਿਰ ਪੈ ਗਿਆ ਜੀ ਇਹ ਜੋ ਤੁਸੀਂ ਭਲਾ ਕੀਤਾ ਹੈ ਨਾ ਮੇਰੇ ਨਾਲ ਔਰ ਜਿਸ ਬੰਦੇ ਨੇ ਤੁਹਾਨੂੰ ਹਿੱਟ ਕਰਾਇਆ ਹੈ ਜਾਨੀ ਸਾਹਿਬ ਨੇ ਜੋ ਤੁਸੀਂ ਭਲਾ ਉਹਦੀ ਗੈਰ ਮੌਜੂਦਗੀ ਉਹਦੇ ਨਾਲ ਗੱਲਾਂ ਕਰ ਰਹੇ ਹੋ। ਤੂੰ ਪੁੱਲ ਨਹੀਂ ਟੱਪੇਗਾ ਸ਼ਾਮ ਤੱਕ। ਕੌਣ ਨਹੀਂ ਪੁੱਲ ਟੱਪੇਗਾ? ਪਾ ਲਿਆ ਇਹ ਜੋ ਤੁਸੀਂ ਗੱਲਾਂ ਕੀਤੀਆਂ ਨਾ ਮੈਂ ਵੇਖੋ ਰਿਕਾਰਡਿੰਗ ਤੇ ਲਾਇਆ ਜਿਆ ਦੇਖੋ ਇਹ ਸਾਰੀਆਂ ਰਿਕਾਰਡਿੰਗ ਕੀਤੀਆਂ ਮੈਂ ਉਸਤਾਦ ਜੀ ਨੂੰ ਸੁਣਾਉਣ ਚੱਲਾ ਜੇ ਜੋ ਤੁਹਾਡੇ ਕੋਲ ਹੁੰਦਾ ਕਰ ਲਓ। ਨਿਕਲ ਲਿਆਸ ਭਾਜੀ ਮੇਰੇ ਭਾਈ ਕੁੱਤੀ ਯਾਰ ਮੇਰੇ ਭਾਈ ਨਾ ਅੱਲਾ ਨਹੀਂ ਕਰਵੇਲਾ ਯਾਰ ਵੇਲਾ ਉਹ ਮੈਂ ਚੁਗਲ ਸੀਗਾ ਯਾਰ ਲੱਗਾ